ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 21 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਗੁਰਪ੍ਰੀਤ ਸਿੰਘ ਵੇਕਰਸਫੀਲਡ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888 888 99 14 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਾਨੂੰ ਸਰੋਤਿਆਂ ਨੂੰ ਪਤਾ ਹੀ ਆ ਵੀ ਮੋਸਟਲੀ ਜਿਹੜਾ ਅੱਜ ਦਾ ਸ਼ੋਅ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ, ਕੀ ਕੁਝ ਟਰੱਕਿੰਗ ਦੇ ਵਿੱਚ ਵਾਪਰ ਰਿਹਾ। ਉਸ ਤੋਂ ਪਹਿਲਾਂ ਦੋ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੀ ਦੁਨੀਆ 'ਚ ਵਾਪਰ ਰਿਹਾ ਹੈਗਾ। ਡੈਮੋਕ੍ਰੇਟਿਕ ਜਿਹੜੀ ਨੈਸ਼ਨਲ ਕਮੇਟੀ ਆ, ਉਹਨਾਂ ਨੇ ਆਟੋਪਸੀ ਰਿਪੋਰਟ 2024 'ਚ ਵੀ ਕਿਉਂ ਲਾਸ ਹੋਇਆ ਕਮਲਾ ਹੈਰਿਸ ਦਾ, ਉਹ ਜਿਹੜੀ ਰਿਲੀਜ਼ ਕੀਤੀ ਆ। ਉਹਦੇ ਵਿੱਚ ਉਹਨੇ ਮੋਸਟਲੀ ਬਲੇਮ ਜਿਹੜਾ ਆ ਉਹ ਬਾਈਡਨ ਦੇ ਉੱਤੇ ਹੀ ਦਿੱਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਜਦੋਂ ਡਰੋਪ ਆਊਟ ਕਰ ਗਏ ਤੇ ਉਹਨਾਂ ਨੇ ਪੋਜੀਸ਼ਨ ਨਹੀਂ ਕੀਤਾ ਕਿਸ ਤਰ੍ਹਾਂ ਜਿਹੜਾ ਕਮਲਾ ਹੈਰਿਸ ਨੂੰ ਜਿਹੜਾ ਅੱਗੇ ਜਿਤਾਇਆ ਜਾ ਸਕੇ। ਸੋ ਕਾਫੀ ਪੁਆਇੰਟ ਉਹਦੇ ਵਿੱਚ ਅੱਜ ਨਿਊਯਾਰਕ ਟਾਈਮ ਨੇ ਵੀ ਉਹ ਰਿਪੋਰਟ ਛਾਪੀ ਹੈਗੀ ਆ। ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਕਮਲਾ ਹੈਰਿਸ ਦੀ ਕੈਂਪੇਨ ਆ, ਉਹਨਾਂ ਨੇ ਬਾਈਡਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਸੋ ਉਹ ਵੀ ਇੱਕ ਜਿਹੜਾ ਰੀਜ਼ਨ ਸੀਗਾ। ਇੱਕ ਰੀਜ਼ਨ ਇਹ ਵੀ ਆ ਰਿਹਾ ਵੀ ਇਜ਼ਰਾਈਲ ਜਾਂ ਗਾਜ਼ਾ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਜਿਹੜੇ ਸਪੋਰਟਰ ਸੀ ਬਾਈਡਨ ਹੈਰਿਸ ਦੇ, ਉਹ ਪਿੱਛੇ ਹਟ ਗਿਆ ਸੀ। ਇਸ ਕਰਕੇ ਜਿਹੜੇ ਉਹ ਉਹਨਾਂ ਦੇ ਪੈਕ ਵਗੈਰਾ ਉਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ ਡੈਮੋਕ੍ਰੇਟ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ, ਇਹਨਾਂ ਨੇ ਟਰੰਪ ਦੇ ਅਗੇਂਸਟ ਜਿਹੜੇ ਆਪਣੇ ਡਿਸੀਜਨ ਸੋਲਿਡ ਨਹੀਂ ਲਾਏ ਜਦੋਂ ਇਹਨਾਂ ਦੇ ਕੋਲ ਬਾਈਡਨ ਉਹਨਾਂ ਦੀ ਪ੍ਰੈਜ਼ੀਡੈਂਸੀ ਸੀ। ਸੋ ਕਾਫੀ ਕੁਝ ਜਿਹੜੇ ਕਾਫੀ ਪੁਆਇੰਟ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਲਿਖੇ ਹੈਗੇ ਜੀ। ਅਗਲੀ ਗੱਲ ਕਰੀਏ ਲੈਰੀ ਬੁਸ਼ ਹਾਰਟ, ਜਿਸ ਨੂੰ 37 ਦਿਨਾਂ ਦੇ ਲਈ ਜੇਲ੍ਹ ਕੱਟਣੀ ਪਈ ਸੀ ਕਿਉਂਕਿ ਉਸਨੇ ਇੱਕ ਫੇਸਬੁੱਕ ਪੋਸਟ ਪਾਈ ਸੀ ਚਾਰਲੀ ਕਰਕ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ। ਹੁਣ ਜਿਹੜੇ ਟੈਨੇਸੀ ਦੇ ਅਧਿਕਾਰੀ ਆ, ਇਸਨੇ ਉਸ ਤੋਂ ਬਾਅਦ ਦੇ ਵਿੱਚ ਸੂਬੇ ਦੇ ਉਲਟ ਲਾਸੂਟ ਫਾਈਲ ਕੀਤਾ ਸੀ। ਕਹਿੰਦਾ ਵੀ ਮੇਰੀ ਫਸਟ ਅਮੈਂਡਮੈਂਟ ਰਾਈਟ ਆ, ਮੈਂ ਜੋ ਮਰਜ਼ੀ ਬੋਲ ਸਕਦਾ, ਜਿੱਦਾਂ ਮਰਜ਼ੀ ਬੋਲ ਸਕਦਾ ਆ। ਤਾਂ ਉਹਦੇ ਕਰਕੇ ਕਹਿੰਦੇ ਵੀ ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਜੌਬਸ ਵੀ ਗਈਆਂ ਵੀ ਚਾਰਲੀ ਕਰਕ ਦੇ ਬਾਰੇ ਤੁਸੀਂ ਇਦਾਂ ਕਿਉਂ ਜਿਹੜਾ ਉਹ ਬੋਲ ਰਹੇ ਹੈਗੇ ਆ। ਕ੍ਰਿਮੀਨਲ ਪ੍ਰੋਸੀਕਿਊਸ਼ਨ ਰੇਅਰ ਇੰਸਟੈਂਸ ਸੀਗਾ ਜਿਸ ਦੇ ਵਿੱਚ ਆਨਲਾਈਨ ਪੋਸਟ ਦੇ ਕਰਕੇ ਜਿਹੜੀ ਇਸ ਨੂੰ ਜੇਲ੍ਹ ਜਿਹੜੀ ਉਹ ਹੋਈ ਸੀ 37 ਦਿਨ ਦੇ ਲਈ ਇਸਨੇ ਜੇਲ੍ਹ ਕੱਟੀ। ਤੇ ਬਾਅਦ ਦੇ ਵਿੱਚ ਜਦੋਂ ਇਹ ਰਿਹਾ ਹੋਇਆ ਤੇ ਫਿਰ ਇਵੈਂਚੁਅਲੀ ਇਸ ਦੇ ਉਲਟ ਜਿਹੜੀ ਫੈਲਨੀ ਚਾਰਜ ਸੀ ਉਸ ਨੂੰ ਡ੍ਰੌਪ ਕਰ ਦਿੱਤਾ ਗਿਆ। ਇਹ ਇੱਕ ਆਈ ਥਿੰਕ ਲਾ ਐਨਫੋਰਸਮੈਂਟ ਦੇ ਨਾਲ ਜੁੜਿਆ ਹੋਇਆ ਸ਼ਾਇਦ ਇਹ ਬੰਦਾ ਸੀਗਾ। ਇਸ ਦੀ ਜਿਹੜੀ ਪੋਸਟ ਰਿਟਾਇਰਮੈਂਟ ਜੌਬ ਸੀਗੀ ਉਹ ਵੀ ਇਸ ਦੀ ਹੋ ਗਈ। ਇਸਨੇ ਵੈਡਿੰਗ ਐਨਵਰਸਰੀ ਸੀਗੀ ਉਹ ਮਿਸ ਕਰ ਲਈ। ਇਹਦੇ ਗ੍ਰੈਂਡ ਡਾਟਰ ਦਾ ਜਨਮ ਹੋਇਆ ਸੀ ਉਹ ਵੀ ਮਿਸ ਹੋ ਗਿਆ। ਫਿਰ ਇਸਨੇ ਦਸੰਬਰ ਦੇ ਵਿੱਚ ਟੈਨੇਸੀ ਪੈਰੀ ਕਾਉਂਟੀ ਦੇ ਉਲਟ ਤੇ ਉਹਦੇ ਸ਼ੈਰਿਫ ਦੇ ਉਲਟ ਤੇ ਇਨਵੈਸਟੀਗੇਟਰ ਦੇ ਉਲਟ ਜਿਸਨੇ ਅਰੈਸਟ ਵਾਰੰਟ ਲਿਆਂਦਾ ਸੀ ਲਾਸੂਟ ਫਾਈਲ ਕੀਤਾ। ਕਹਿੰਦੇ ਅੱਜ ਜਦ ਉਹ ਫੈਸਲਾ ਇਹ ਆਇਆ ਵੀ ਹੁਣ $8,35,000 $835,000 ਦੇ ਵਿੱਚ ਜਿਹੜਾ ਲਾਸੂਟ ਆ ਸੈਟਲ ਕੀਤਾ ਹੈ ਟੈਨੇਸੀ ਦੇ ਜਿਹੜੇ ਅਧਿਕਾਰੀਆਂ ਨੇ। ਤੇ ਇਸ ਜਿੱਤ ਤੋਂ ਬਾਅਦ ਦੇ ਵਿੱਚ ਇਸ ਬੰਦੇ ਨੇ ਕਿਹਾ ਵੀ ਮੈਨੂੰ ਖੁਸ਼ੀ ਆ ਵੀ ਜਿਹੜਾ ਮੇਰਾ ਫਸਟ ਅਮੈਂਡਮੈਂਟ ਰਾਈਟਸ ਆ ਟੂ ਫ੍ਰੀ ਸਪੀਚ ਉਹ ਵਿੰਡੀਕੇਟ ਹੋਇਆ ਆ, ਵੀ ਉਹ ਬਚ ਗਿਆ ਹੈਗਾ ਆ ਤੇ ਉਹ ਬਿਲਕੁਲ ਠੀਕ ਰਿਹਾ ਹੈਗਾ ਆ। ਲੋਕਾਂ ਦੀ ਕਹਿੰਦੇ ਵੀ ਫਰੀडम ਸਿਵਲ ਡਿਸਕੋਰਸ ਦੇ ਵਿੱਚ ਬੜੀ ਜ਼ਰੂਰੀ ਆ ਹੈਲਦੀ ਡੈਮੋਕ੍ਰੇਸੀ ਦੇ ਵਿੱਚ। ਤੇ ਕਹਿੰਦਾ ਵੀ ਮੈਂ ਹੁਣ ਅੱਗੇ ਦੇਖ ਰਿਹਾ ਆ ਮੂਵਿੰਗ ਔਨ ਤੇ ਪਰਿਵਾਰ ਦੇ ਨਾਲ ਜਿਹੜਾ ਸਮਾਂ ਆ ਉਹ ਬਤੀਤ
ਕਰੂੰਗਾ। ਪੈਰੀ ਕਾਊਂਟੀ ਦਾ ਜਿਹੜਾ ਮੇਅਰ ਜੌਨ ਕੈਰਲ ਉਸਨੇ ਮੈਸੇਜ ਤਾਂ ਜਿਹੜਾ ਉਹ ਨਹੀਂ ਦਿੱਤਾ ਜਦ ਉਸਨੂੰ ਇੰਟਰਵਿਊ ਕਰਨ ਦੇ ਲਈ ਕਈ ਨਿਊਜ਼ ਏਜੰਸੀਜ਼ ਨੇ ਜਿਹੜਾ ਆ ਆਖਿਆ ਸੀਗਾ। ਸੋ ਚਾਰਲੀ ਕਰਕ ਦੀ ਜਿਹੜੀ ਕਿਲਿੰਗ ਦੇ ਬਾਬਤ ਉਸਨੇ ਇੱਕ ਇਹ ਮੀਮ ਪਾਈ ਸੀ, ਦਿਸ ਸੀਮਸ ਰੈਲੇਵੈਂਟ ਟੂਡੇ, ਜਿਸ ਦੇ ਵਿੱਚ ਡੋਨਲਡ ਟਰੰਪ ਹੁਣਾਂ ਦੇ ਸ਼ਬਦ ਸੀਗੇ, ਵੀ ਹੈਵ ਟੂ ਗੈਟ ਓਵਰ ਇਟ। ਉਹਦੇ ਕਰਕੇ ਇਸ ਨੂੰ ਜਿਹੜੀ ਉਹ ਜੇਲ੍ਹ ਕੀਤੀ ਸੀ 37 ਜਿਹੜੇ ਦਿਨਾਂ ਦੇ ਲਈ, ਤੇ ਫਿਰ ਇਵੈਂਚੁਅਲੀ ਅੱਜ $8,35,000 ਜਿਹੜੇ ਆ ਉਸ ਨੂੰ ਮਿਲੇ ਆ ਕਾਊਂਟੀ ਦੇ ਵੱਲੋਂ, ਜਿਨ੍ਹਾਂ ਨੇ ਕਹਿੰਦੇ ਵੀ ਇਸ ਦੀਆਂ ਫਸਟ ਅਮੈਂਡਮੈਂਟ ਰਾਈਟਸ ਆ ਉਹਨਾਂ ਨੂੰ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਸੀ। ਜੀ। ਚਾਈਨਾ ਨੇ ਅਮਰੀਕਾ ਨੂੰ ਕਿਹਾ ਵੀ ਕਿਊਬਾ ਦੇ ਅਗੇਂਸਟ ਜਿਹੜੀਆਂ ਥ੍ਰੈਟ ਆ ਉਹ ਕਰਨੀਆਂ ਬੰਦ ਕਰ ਦਿਓ। ਕੱਲ ਅਮਰੀਕਾ ਨੇ ਜਿਹੜਾ ਉੱਥੇ ਦੇ ਸਾਬਕਾ ਰਾਸ਼ਟਰਪਤੀ ਆ 94 ਸਾਲਾਂ ਦਾ ਕੈਸਟਰੋ, ਜੋ ਫਿਡਲ ਕੈਸਟਰੋ ਦਾ ਭਰਾ ਆ, ਉਹਦੇ ਉੱਤੇ ਜਿਹੜੇ ਆ ਇੰਡਾਈਟਮੈਂਟ ਕੀਤੀ ਸੀ, ਚਾਰਜਸ ਲਾਏ ਆ ਪਈ ਕੁਛ ਸਾਲ ਪਹਿਲਾਂ ਜਿਹੜਾ ਇੱਕ ਜਹਾਜ਼ ਸਿੱਟਿਆ ਗਿਆ ਸੀ ਉਹਦੇ ਵਿੱਚ ਇਹਦਾ ਜਿਹੜਾ ਹੱਥ ਸੀ, ਜਿਹਦੇ ਵਿੱਚ 3 ਅਮਰੀਕਨ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਸੀਗੀ। ਸੋ ਕਿਊਬਾ ਦੇ ਪ੍ਰੈਜ਼ੀਡੈਂਟ ਮਿਗੁਲ ਕਨੇਲ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਲੀਗਲ ਫਾਊਂਡੇਸ਼ਨ ਬਣਾ ਰਹੇ ਆ ਤਾਂ ਕਿ ਕਿਊਬਾ ਦੇ ਉੱਤੇ ਜਿਹੜਾ ਹਮਲਾ ਕੀਤਾ ਜਾ ਸਕੇ। ਸੋ ਚਾਈਨਾ ਨੇ ਕਿਹਾ ਵੀ ਅਸੀਂ ਪੂਰੀ ਕਿਊਬਾ ਨੂੰ ਜਿਹੜਾ ਸਪੋਰਟ ਕਰਦੇ ਹਾਂ ਤੇ ਉਹਨਾਂ ਦੀ ਨੈਸ਼ਨਲ ਸੋਵਰਨਿਟੀ ਤੇ ਡਿਗਨਿਟੀ ਦੇ ਨਾਲ ਹੈਗੇ ਆ, ਤੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਬਾਹਰਲੀ ਐਕਸਟਰਨਲ ਇੰਟਰਫੀਰੈਂਸ ਆ ਉਹਦੇ ਖਿਲਾਫ ਹੈਗੇ। ਜੀ, ਤੇ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੋ ਟਰੱਕਿੰਗ ਬਾਬਤ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਇੰਡਸਟਰੀ ਆ ਉਸ ਦੇ ਕੀ ਹਾਲਾਤ ਨੇ, ਕਿਹੜੇ ਪਾਸੇ ਨੂੰ ਜਿਹੜਾ ਫਿਊਚਰ ਆ ਉਹ ਨਜ਼ਰ ਉਸ ਦੇ ਵਿੱਚ ਆ ਰਿਹਾ ਆ। ਬਾਕੀ ਤੁਹਾਡੇ ਕੋਈ ਸਵਾਲ ਆ, ਕੋਈ ਗੱਲ ਤੁਸੀਂ ਕਰਨੀ ਆ, ਕੁਝ ਪੁੱਛਣਾ ਆ, ਜਾਂ ਜੋ ਇਸ਼ੂਜ਼ ਚੱਲ ਰਹੇ ਆ ਉਹਦੇ ਬਾਬਤ ਤੁਸੀਂ ਵਿਚਾਰ ਸਾਂਝੇ ਕਰਨੇ ਹੋਣ ਤਾਂ ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਰਮਨ ਜੀ, ਲੇਟੈਸਟ ਕੀ ਦੱਸਣਾ ਚਾਹੁੰਦੇ ਇੰਡਸਟਰੀ ਨੂੰ ਜਿਹੜਾ ਉਹ ਲੈ ਕੇ, ਟਰੱਕਿੰਗ ਇੰਡਸਟਰੀ ਨੂੰ ਜਿਹੜਾ ਉਹ ਲੈ ਕੇ? ਅੱਜ ਕਾਈਂਡ ਆਫ ਗੁੱਡ ਨਿਊਜ਼ ਇਹ ਆਈ ਆ ਵੀ ਤੇਲ ਦੀਆਂ ਕੀਮਤਾਂ ਓਵਰਆਲ ਘਟੀਆਂ ਜਦ ਟਰੰਪ ਹੁਣਾਂ ਦਾ ਇਹ ਬਿਆਨ ਸੀਗਾ ਵੀ ਅਸੀਂ ਫਾਈਨਲ ਸਟੇਜਸ ਦੇ ਵਿੱਚ ਆ, ਈਰਾਨ ਦੇ ਨਾਲ ਡੀਲ ਹੋਣ ਦੇ ਕਗਾਰ ਦੇ ਉੱਤੇ ਆ। ਸੋ ਥੋੜਾ ਜਿਹਾ ਹੋਪਫੁਲੀ, ਆਬਵੀਅਸਲੀ ਉਸੇ ਵੇਲੇ ਤਾਂ ਸਾਰੀ ਜਗ੍ਹਾ ਤੇਲ ਨਹੀਂ ਘਟਦਾ, ਕੀਮਤ ਨਹੀਂ ਘਟਦੀ, ਬਟ ਮਾਈਟ ਵੀ ਥੋੜਾ ਬਹੁਤਾ ਰਾਹਤ ਮਿਲ ਸਕਦੀ ਹੈ। ਰਾਜਕਣ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕਿੰਨੀ ਕੁ ਰਾਹਤ ਮਿਲਦੀ ਹੈ ਅਜੇ ਤੇਲ ਤੋਂ, ਕਿਉਂਕਿ ਅਜੇ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਸਪੈਸ਼ਲੀ ਪੰਪਸ ਹੈਗੇ ਆ ਅਮਰੀਕਾ ਦੇ, ਉਹ ਜਦੋਂ ਤੇਲ ਚੜ੍ਹਦਾ ਆ ਉਦੋਂ ਤਾਂ ਫਿਰ ਉਹ ਬੜੀ ਸਪੀਡ ਨਾਲ ਚੜ੍ਹਦੇ, ਪਰ ਉਤਰਦਾ ਫਿਰ ਮਹੀਨੇ ਬਾਅਦ ਦੀ ਟਾਈਮ ਲੱਗ ਜਾਂਦਾ। ਸੋ ਆਈ ਡੋਂਟ ਥਿੰਕ ਸੋ ਕਿ ਇੰਨਾ ਕੋਈ ਫਰਕ ਪੈਣਾ ਹੈਗਾ ਜੇ ਰਾਈਟ ਨਾਓ। ਜੇ ਵਾਰ ਖਤਮ ਹੁੰਦੀ ਆ ਜਾਂ ਕੋਈ ਆਸ ਲੱਗਦੀ ਖਤਮ ਹੁੰਦੀ ਤਾਂ ਸ਼ਾਇਦ ਹੋ ਸਕਦਾ ਪ੍ਰਾਈਸਾਂ ਜਿਹੜੀਆਂ ਥੱਲੇ ਜਾਣੀ ਸ਼ੁਰੂ ਹੋਣ, ਪਰ ਸਟਿਲ ਅਜੇ ਕੋਈ ਏਡਾ ਵੱਡਾ ਇਫੈਕਟ ਹੀ ਹੈ। ਕੋਈ ਸੈਂਟਾਂ ਦੇ ਵਿੱਚ ਕੋਈ ਮਾੜੀ ਮੋਟੀ ਇੱਧਰ ਉੱਧਰ ਗੱਲ ਹੋਈ ਹੋਵੇ ਤਾਂ ਕੋਈ ਵੱਖਰੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇਸ ਵੇਲੇ ਰਾਜਕਰਨ ਜਿਹੜਾ ਕਾਫੀ ਜਿਹੜਾ ਜ਼ੋਰ ਸ਼ੋਰ ਦੇ ਨਾਲ ਇੱਕ ਤਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜਾ ਰੂਲ ਹੈਗਾ ਉਹਨੂੰ ਫੈਡਰਲ ਗਵਰਨਮੈਂਟ ਵੱਲੋਂ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਲਿਆਣ ਕੇ ਜਿਹੜਾ ਐਨਫੋਰਸਮੈਂਟ ਜਿਹੜੀ ਆ ਉਹਦੀ ਹੋਰ ਕੈਡੀ ਕਰ ਦੇਣੀ ਆ, ਜਿਹਦੇ ਵਿੱਚ ਕਿ ਜੇ ਤੁਸੀਂ ਫੋਰਨ ਵਰਕਰ ਹਾਇਰ ਕਰਨਾ ਹੈਗਾ, ਫੋਰਨ ਵਰਕਰ ਜਾਂ ਵੀਜ਼ਾ ਅਪਲਾਈ ਕਰਨੇ ਆ, ਕਿਸੇ ਨੇ ਕੁਛ ਕਰਨਾ ਹੈਗਾ, ਤੇ ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜਾ ਆ ਉਹਦੀ ਇੱਕ ਸਕਿੱਲ ਰਿਕੁਆਇਰਮੈਂਟ ਰੱਖੀ ਜਾ ਰਹੀ ਆ। ਇਸ ਤੋਂ ਬਿਨਾਂ ਜੇ ਤੁਸੀਂ ਕੋਈ ਡਰਾਈਵਰ ਹਾਇਰ ਕਰਨਾ ਹੈਗਾ ਆਪਣਾ ਜਾਂ ਕੁਛ ਵੀ ਤੁਸੀਂ ਕਰਨਾ ਹੈਗਾ, ਤੇ ਤੁਹਾਨੂੰ ਉਹਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਸਕਿੱਲ ਟੈਸਟ ਜਿਹੜਾ ਆ ਉਹ ਲੈਣਾ ਪਵੇਗਾ। ਜੇ ਜਿਹੜਾ ਇੰਪਲੋਇਰ ਹੈਗਾ ਆ ਉਹ ਇਸ ਚੀਜ਼ ਦੀ ਨਹੀਂ ਕੇਅਰ ਕਰਦਾ ਹੈਗਾ ਜਾਂ ਨਹੀਂ ਮੰਨਦਾ ਹੈਗਾ ਜਾਂ ਨਹੀਂ ਟੈਸਟ ਲੈਂਦਾ ਹੈਗਾ, ਤੇ ਦੈਟ ਕੁਡ ਬਿਕਮ ਅ ਪ੍ਰੋਬਲਮ ਇਨ ਦ ਫਿਊਚਰ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਮੁੱਦਾ ਹੈਗਾ ਕਿ ਜਿਹੜਾ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਹੁਣ ਆ ਰਿਹਾ ਹੈਗਾ। ਪਹਿਲਾਂ ਇਹ DOT ਦੇ ਥਰੂ ਆਇਆ ਸੀਗਾ, ਹੁਣ ਇਹ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਆ। ਸੋ ਇਹ ਜਿਹੜੇ ਪਿਛਲੇ 1 ਸਾਲ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਐਗਜ਼ੈਕਟਿਵ ਆਰਡਰ ਕੀਤੇ ਸੀਗੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਕੀਤੀਆਂ ਜਾ ਰਹੀਆਂ ਹੁਣ, ਤਾਂ ਕਿ ਇਹ ਜਿਹੜਾ ਸਿਚੁਏਸ਼ਨ ਹੈਗੀ ਔਰ ਖਾਸ ਕਰਕੇ ਜਿਹੜੇ ਕਮਰਸ਼ੀਅਲ ਟਰੱਕਸ ਹੈਗੇ ਆ ਉਹਨਾਂ ਦੇ ਲਈ ਇਹ ਜਿਹੜਾ ਆ ਬਹੁਤ ਜ਼ਿਆਦਾ ਸਟ੍ਰਿਕਟਨੈਸ ਦੇ ਨਾਲ ਜਿਹੜਾ ਇਹ ਕਾਨੂੰਨ ਜਿਹੜਾ ਵਰਤਿਆ ਜਾਏਗਾ। ਸੋ ਇਹ ਜਿਹੜੀ ਇੱਕ ਖਾਸ ਖਬਰ ਜਿਹੜੀ ਇਸ ਵੇਲੇ ਜਿਹੜੀ ਚੱਲ ਰਹੀ ਹੈਗੀ ਆ। ਬਾਕੀ ਤੇ ਉਹਦੇ ਨਾਲ ਨਾਲ ਜਿਹੜਾ
ਆਪਣਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਹੈਗਾ, ਉਹਦੇ ਉੱਤੇ ਕਾਫੀ ਚਰਚਾ ਜਿਹੜੀ ਚੱਲ ਰਹੀ ਹੈਗੀ ਆ, ਕਿਉਂਕਿ ਜਿਹੜੇ ਬ੍ਰੋਕਰਸ ਹੈਗੇ ਆ, ਬ੍ਰੋਕਰਸ ਦੇ ਨਾਲ ਸ਼ਿਪਰਸ ਵੀ ਜਿਹੜੇ ਆ ਉਹ ਜੀ ਇਸ ਮਸਲੇ ਦੇ ਵਿੱਚ ਆ ਗਏ ਨੇ। ਸੋ ਹੁਣ ਇੰਸ਼ੋਰੈਂਸ ਕੰਪਨੀਆਂ ਦੇ ਵੱਲੋਂ ਵੀ ਕਾਫੀ ਜਿਹੜੀ ਆ ਉਹ ਚੀਜ਼ ਦਿਖਾਈ ਜਾ ਰਹੀ ਆ, ਕਿਉਂਕਿ ਜਿਹੜਾ ਬ੍ਰੋਕਰਸ ਦਾ 75,000 ਦਾ ਜਿਹੜਾ ਬੌਂਡ ਹੈਗਾ ਆ, ਉਹ ਇਹੋ ਜਿਹੇ ਕਿਸੇ ਚੀਜ਼ ਨੂੰ ਕਵਰ ਨਹੀਂ ਕਰ, ਟੋਰਟ ਲਾ ਜਿਹੜਾ ਇਹਨੂੰ ਕਹਿੰਦੇ ਆ, ਜਿਹੜਾ ਸਟੇਟਸ ਦੇ ਥਰੂ ਜਿਹੜਾ ਲਾਸੂਟ ਹੁੰਦੇ ਆ ਉਹਨੂੰ ਟੋਰਟ ਲਾ ਦੇ ਵਿੱਚ ਕਹਿੰਦੇ ਆ। ਸੋ ਜਿਹੜਾ 75,000 ਦਾ ਬੌਂਡ ਆ ਉਹ ਤਾਂ ਕਿਸੇ ਪਾਸਿਓਂ ਵੀ ਲਾਗੇ ਨਹੀਂ ਹੈਗਾ ਜਿਹੜਾ ਉਹਨੂੰ ਕਵਰ ਕਰਨ ਦੇ ਲਈ ਜਿਹੜਾ ਬੌਂਡ ਉਹਨਾਂ ਨੂੰ ਦਿੱਤਾ ਜਾਂਦਾ। ਸੋ ਹੁਣ ਉੱਥੇ ਇੰਸ਼ੋਰੈਂਸ ਰਿਕੁਆਇਰਮੈਂਟਸ ਜਿਹੜੀਆਂ ਲਾਇਬਿਲਿਟੀ ਇੰਸ਼ੋਰੈਂਸ ਰਿਕੁਆਇਰਮੈਂਟਸ ਤੇ ਉਹਦੀ ਕਾਸਟ ਤੇ ਉਹਦੀ ਸਾਰੀ ਇਫੈਕਟਿਵਨੈਸ, ਸੋ ਬੜੀਆਂ ਚੀਜ਼ਾਂ ਜਿਹੜੀਆਂ ਉਹ ਪਲੇ ਦੇ ਵਿੱਚ ਬ੍ਰੋਕਰ ਦੇ ਲਈ ਇੰਸ਼ੋਰੈਂਸ ਵਧੂਗੀ ਹੁਣ ਕਿ ਬਾਕੀ ਕੈਰੀਅਰ ਦੇ ਲਈ ਕਿ ਦੋਨਾਂ ਲਈ? ਨਹੀਂ, ਪਹਿਲੀ ਤਾਂ ਦੇਖੋ ਬ੍ਰੋਕਰ ਤੇ ਸ਼ਿਪਰ ਦੀ ਜਿਹੜੀ ਲਾਇਬਿਲਿਟੀ ਹੈਗੀ ਆ, ਹੁਣ ਬਹੁਤ ਸ਼ਿਪਰਸ ਐਸੇ ਹੈਗੇ ਆ ਜਿਹੜੇ ਕਿ ਐਜ਼ ਅ ਬ੍ਰੋਕਰ ਵਰਕ ਕਰਦੇ ਆ, ਉਹ ਡਾਇਰੈਕਟਲੀ ਕੈਰੀਅਰਸ ਦੇ ਨਾਲ ਵਰਕ ਕਰਦੇ ਆ। ਸੋ ਜਿਹੜੀ ਕੈਰੀਅਰ ਦੀ ਵੈਟਿੰਗ ਹੈਗੀ ਆ, ਕੈਰੀਅਰ ਦੀ ਜਿਹੜੀ ਹਾਇਰ ਕਰਨ ਵੇਲੇ ਜਿਹੜਾ ਕੈਰੀਅਰ ਦੀਆਂ ਸਾਰੀਆਂ ਚੀਜ਼ਾਂ ਦੇਖਣੀਆਂ, ਉਹ ਜੇ ਬ੍ਰੋਕਰ ਦੇ ਥਾਂ ਤੇ ਸ਼ਿਪਰ ਹੀ ਡਾਇਰੈਕਟਲੀ ਆਪਣਾ ਕੰਮ ਕਰ ਰਿਹਾ ਹੈਗਾ ਤੇ ਉੱਥੇ ਸ਼ਿਪਰ ਦੀ ਉਹ ਰਿਸਪੌਂਸਿਬਿਲਿਟੀ ਬਣ ਜਾਂਦੀ ਆ। ਹੁਣ ਜਿਹੜਾ ਬੌਂਡ ਆ, ਪਹਿਲਾਂ ਬੌਂਡ ਜਿਹੜਾ ਹੁੰਦਾ ਸੀ 75,000 ਦਾ, ਹੁਣ ਕੈਰੀਅਰ ਲਈ ਉਹ ਬੌਂਡ ਕਵਰ ਕਰਦਾ ਸੀਗਾ, ਸਿਰਫ ਉਹਨਾਂ ਨੂੰ ਬੌਂਡ ਦੀ ਲੋੜ ਹੁੰਦੀ ਸੀ ਜਾਂ ਇੱਕ ਓਵਰਆਲ ਜਿਹੜੀ ਕਵਰੇਜ ਦੀ ਲੋੜ ਹੁੰਦੀ। ਹੁਣ ਜਿਹੜੀ ਲਾਇਬਿਲਿਟੀ ਕਵਰੇਜ ਆ, ਜਿਹੜੇ ਆ ਲਾਇਬਿਲਿਟੀ ਕਲੇਮਸ ਜਿਹੜੇ ਆ, ਇਹ ਔਨ ਆਬਵੀਅਸਲੀ ਆਉਣਗੇ ਫਿਊਚਰ ਦੇ ਵਿੱਚ, ਬਿਕਾਜ਼ ਬਹੁਤ ਵੱਡੀ ਵਿੰਡੋ ਓਪਨ ਹੋ ਗਈ ਆ। ਸੋ ਇਹਦੇ ਨਾਲ ਜਿਹੜੇ ਇੰਸ਼ੋਰੈਂਸ ਕਵਰੇਜਸ ਆ ਬ੍ਰੋਕਰਸ ਦੇ ਲਈ, ਉਹ ਵੀ ਇੱਕ ਕਾਫੀ ਵੱਡਾ ਮੁੱਦਾ ਜਿਹੜਾ ਬਣ ਜਾ ਰਿਹਾ। ਸੋ ਕੋਈ ਤੁਸੀਂ ਰਵੱਈਆ ਚੇਂਜ ਹੋਇਆ ਦੇਖਿਆ ਲਾਸਟ ਵਾਲੇ ਜਿਹੜੇ ਆ ਉਹ ਫੈਸਲੇ, ਸੁਪਰੀਮ ਕੋਰਟ ਦੇ ਬ੍ਰੋਕਰ ਵਾਲੇ ਫੈਸਲੇ ਤੋਂ ਬਾਅਦ ਚ? ਕੀ ਬ੍ਰੋਕਰ ਜਿਹੜੀ ਹੁਣ ਡਬਲ ਬ੍ਰੋਕਰਿੰਗ ਇਹ ਉਹ ਕਿਉਂਕਿ ਉਹ ਕੇਸ ਦੇ ਵਿੱਚ ਉਹਨਾਂ ਨੂੰ ਕਿਹਾ ਸੀਗਾ ਵੀ ਹਾਂ ਵੀ ਤੁਸੀਂ ਵੀ ਪਾਰਟੀ ਬਣਦੇ ਆ ਇੱਕ ਹਿਸਾਬ ਦੇ ਨਾਲ, ਸੋ ਕੀ ਤੁਸੀਂ ਫਰਕ ਦੇਖਿਆ ਇੰਡਸਟਰੀ ਦੇ ਵਿੱਚ ਕੁਝ ਕੰਮ ਕਰਨ ਦੇ ਇਹਦੇ ਵਿੱਚ? ਦੇਖੋ ਫਰਕ ਤਾਂ ਇੰਨੀ ਜਲਦੀ ਨਹੀਂ ਹੈ, ਇੱਕ ਹਫ਼ਤੇ ਦੇ ਵਿੱਚ ਕੋਈ ਫਰਕ ਨਹੀਂ ਪਤਾ ਲੱਗਦਾ ਹੁੰਦਾ, ਪਰ ਡੈਫੀਨੇਟਲੀ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਹੁਣ ਕੋਈ ਵੀ ਐਸਾ ਮਸਲਾ ਜਾਂ ਕੋਈ ਵੀ ਐਸੀ ਚੀਜ਼ ਕਰਨ ਤੋਂ ਪਹਿਲਾਂ 10 ਵਾਰੀ ਸੋਚੋ ਜੇ ਤੁਸੀਂ ਕੰਪਲਾਇੰਟ ਹੈਗੇ ਆ ਨਹੀਂ ਹੈਗੇ ਆ। ਜੀ ਰਮਨ ਜੀ ਦਿਖ ਰਹੀਆਂ ਜਾਂ ਦੇਖਣੀਆਂ ਬਣਦੀਆਂ, ਜਿਹਦੇ ਵਿੱਚ ਕਿ ਤੁਸੀਂ ਡਰਾਈਵਰਸ ਕਿਵੇਂ ਹਾਇਰ ਕੀਤੇ ਆ, ਡਰਾਈਵਰਸ ਦੀ ਵੈਟਿੰਗ ਤੁਸੀਂ ਕਿੱਦਾਂ ਕੀਤੀ ਆ, ਤੁਹਾਡਾ ਇਕੁਇਪਮੈਂਟ ਕਿੱਦਾਂ ਦਾ ਹੈਗਾ, ਤੁਸੀਂ ਇਕੁਇਪਮੈਂਟ ਦੀ ਟੇਕ ਕੇਅਰ ਕਿੰਨੀ ਕਰਦੇ ਹੈਗੇ ਆ। ਸੋ ਐਵਰੀਥਿੰਗ ਜਿਹੜੀ ਆ ਉਹਦੇ ਵਿੱਚ ਵਰਕ ਕਰਦੀ ਆ। ਡਰਾਈਵਰਸ ਦੇ ਉੱਤੇ ਜਿਹੜਾ ਤੁਹਾਡੀ ਖਾਸ ਕਰਕੇ ਜਿਹੜਾ ਡਰਾਈਵਰ ਹਾਇਰਿੰਗ ਤੋਂ ਬਾਅਦ ਜਿਹੜਾ ELD ਦਾ ਮਸਲਾ ਆ ਰਾਜਕਿਰਨ, ਓਰੇਗਨ ਨੇ ਪਿਛਲੇ 1.5 ਮਹੀਨੇ ਦੇ ਵਿੱਚ April 1 ਤੋਂ ਜਦੋਂ ਸ਼ੁਰੂ ਹੋਇਆ ਸੀਗਾ ਤੇ 1 ਮਹੀਨੇ ਦੇ ਵਿੱਚ 283 ਜਿਹੜੇ ਆ ਕੰਪਨੀਜ਼ ਆ ਜਾਂ ਡਰਾਈਵਰਸ ਆ ELD ਚੀਟਸ ਨੂੰ ਆਊਟ ਆਫ ਸਰਵਿਸ ਕੀਤਾ ਹੈਗਾ ਪਿਛਲੇ 1.5 ਮਹੀਨੇ ਦੇ ਵਿੱਚ 283 ਡਰਾਈਵਰਸ ਨੂੰ। ਸੋ ਇਹ ਵੀ ਇੱਕ ਜਿਹੜੀ ਬਹੁਤ ਵੱਡੀ ਖਬਰ ਆ। ਕੱਲ 12 ਹੋਰ ELDs ਜਿਹੜੀਆਂ ਆ ਉਹ FMCSA ਦੀ ਲਿਸਟ ਤੋਂ ਰਿਮੂਵ ਕਰ ਦਿੱਤੀਆਂ ਗਈਆਂ। ਇਸ ਵੇਲੇ ਖਬਰ ਇਹ ਆ ਕਿ 300 ਦੇ ਕਰੀਬ ELDs ਜਿਹੜੀਆਂ ਹੈਗੀਆਂ ਉਹ ਵੇਟ ਕਰ ਰਹੀਆਂ ਟੂ ਰੀ ਐਂਟਰ ਦਾ ਮਾਰਕੀਟ, ਬਟ FMCSA ਨੇ ਰੋਕ ਲਾ ਰੱਖੀ ਆ ਉਹਦੀ ਅਪਰੂਵਲ ਦੇ ਉੱਤੇ ਅਜੇ ਰਾਈਟ ਨਾਓ। ਸੋ ਕੋਈ ਵੀ ਨਵੀਂ ELD ਜਿਹੜੀ ਆ ਉਹਨੂੰ ਅਪਰੂਵਲ ਬਹੁਤ ਜ਼ਿਆਦਾ ਸਟ੍ਰਿਕਟਨੈਸ ਤੇ ਬਹੁਤ ਘੱਟ ਮਿਲ ਰਿਹਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਓਵਰਆਲ ਹਰ ਇੱਕ ਪਾਸਿਓਂ ਜਿਹੜੀ ਸਕਰੂਟਨੀ ਹੋ ਰਹੀ ਆ ਜਾਂ ਜਿਹੜੀ ਸ਼ਿਕੰਜਾ ਕੱਸਿਆ ਜਾ ਰਿਹਾ, ਉਹ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਫਰਕ ਪਾਉਂਦਾ ਆ। ਰਾਈਟ ਨਾਓ ਜਿਹੜੇ ਬ੍ਰੋਕਰਸ ਹੈਗੇ ਆ ਉਹ ਸਟ੍ਰਿਕਟ ਹੋ ਜਾਣਗੇ ਬਹੁਤ ਜ਼ਿਆਦਾ ਜੇ ਤੁਹਾਡੀ ਕੰਪਨੀ ਦੀ ਕੰਪਲਾਇੰਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ। ਖਾਸ ਕਰਕੇ ਰਾਜਕਿਰਨ ਮੈਂ ਇੱਥੇ ਨਾ ਇੱਕ ਪੁਆਇੰਟ ਤੇ ਜ਼ੋਰ ਦੇਣਾ ਚਾਹੁੰਦਾ ਕਿ ਬਹੁਤ ਕੰਪਨੀਆਂ ਰੀਸੈਂਟ ਈਅਰਸ ਦੇ ਵਿੱਚ ਨਵੀਆਂ ਖੁੱਲੀਆਂ ਹੈਗੀਆਂ, ਉਹਨਾਂ ਦੇ ਜਿਹੜੇ ਨਿਊ ਐਂਟਰੈਂਟ ਜਿਹੜੇ ਉਹਨਾਂ ਦੇ ਹੈਗੇ ਆ ਰਹੇ ਹੈਗੇ ਆ, ਨਿਊ ਐਂਟਰੈਂਟ ਆਡਿਟ ਜਿਹੜੇ ਆ ਰਹੇ ਹੈਗੇ ਆ, ਉਹਨੂੰ ਕਈ ਲੋਕੀ ਅੱਖੋਂ ਲਾ ਕਰਦੇ ਆਣ, ਮਤਲਬ ਕਿ ਸੋਚਦੇ ਆ ਕਿ ਸ਼ਾਇਦ ਅੱਖਾਂ ਬੰਦ ਕਰ ਲੈਣਾ ਤੇ ਨਿਕਲ ਜਾਣਾ ਕੰਮ। ਸੋ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਇੱਦਾਂ ਕਰਨਾ ਚਾਹੀਦਾ, ਕਿਉਂਕਿ ਮੋਟਰਸ ਮੰਡੇ ਤੋਂ ਸ਼ੁਰੂ ਹੋ ਗਿਆ ਤੇ ਮੋਟਰਸ ਅਸੀਂ ਕੱਲ ਇੱਕ ਅਕਾਊਂਟ ਖੋਲਿਆ ਸੀਗਾ ਮੋਟਰਸ ਦੇ ਵਿੱਚ, ਜਿਹਦੇ ਵਿੱਚ ਕਿ ਤੁਹਾਡੀ ਪਰਸਨਲ ਆਇਡੈਂਟੀਟੀ ਜਿਹੜੀ ਆ ਫੋਨ ਦੇ ਉੱਤੇ ਤੁਹਾਡੀ ਫੇਸ ਆਇਡੈਂਟੀਟੀ ਲੈ ਕੇ ਸਾਰਾ ਕੁਝ ਕਰਕੇ, ਤੇ ਹੁਣ ਜਿਹੜਾ ਕੰਪਨੀ ਖੁੱਲੇਗੀ ਉਹ ਜਿਹੜਾ ਵੀ ਕੰਪਨੀ ਖੋਲ੍ਹਣ ਵਾਲਾ ਹੈਗਾ ਉਹਨੂੰ
ਜਿੱਥੇ ਕੰਪਨੀ ਖੁੱਲ ਰਹੀ ਆ ਏਜੰਟ ਦੇ ਆਫਿਸ ਦੇ ਵਿੱਚ ਮੌਜੂਦ ਹੋਣਾ ਲਾਜ਼ਮੀ ਹੋ ਗਿਆ। ਵਿਦਆਊਟ देयर ਪ੍ਰੈਜ਼ੈਂਸ ਕੋਈ ਦੂਜਾ ਅਕਾਊਂਟ ਨਹੀਂ ਖੋਲ ਸਕਦਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬਹੁਤ ਇੰਪੋਰਟੈਂਟ ਹੈਗੀ ਆ। ਤੇ ਮੈਨੂੰ ਪਿਛਲੀ ਵਾਰੀ ਆਪਣੇ ਕੁਐਸਚਨ ਆਇਆ ਸੀਗਾ ਰਾਜਕਰਨ ਕਿ ਜਿਹੜੀ ਇਨਸਪੈਕਸ਼ਨਸ ਆ, ਸੋ ਹਾਂਜੀ ਉਹ ਹਾਂਜੀ ਇਨਸਪੈਕਸ਼ਨਸ ਰਿਕੁਆਇਰਡ ਹੈਗੀਆਂ, ਦੋਨੋਂ ਹੀ ਇਨਸਪੈਕਸ਼ਨਸ ਰਿਕੁਆਇਰਡ ਹੈਗੀਆਂ। ਮੈਨੂੰ ਸਾਡੇ ਜਿਹੜੇ ਇੱਥੇ ਲੋਕਲ ਹੈਗੇ ਆਪਣੇ ਰਿਲਾਇਬਲ ਰਜਿਸਟ੍ਰੇਸ਼ਨ ਵਾਲੇ ਇੰਟਰਾ ਜਿਹੜੇ ਸੀਗੇ ਮਤਲਬ ਉਹ ਕਹਿੰਦੇ ਸੀਗੇ ਨਾ ਵੀ ਹਾਂਜੀ ਹਾਂਜੀ ਉਹਨਾਂ ਨੇ ਕਾਲ ਕਰਕੇ ਦੱਸਿਆ ਸੀਗਾ ਕਿ ਯਾਰ ਉਹ ਜਿਹੜੀਆਂ ਆਪਣੀਆਂ ਜਿਹੜੀਆਂ ਹੈਗੀਆਂ ਰਿਕੁਆਇਰ ਹੈਗੀਆਂ ਇਨਸਪੈਕਸ਼ਨਸ ਉਹ ਕੋਈ ਆਪਸ਼ਨਲ ਨਹੀਂ ਹੈਗੀਆਂ। ਸੋ ਇਸ ਕਰਕੇ ਉਹ ਜਿਹੜੀ ਚੀਜ਼ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਤੇ ਬਾਕੀ ਮੋਟਰਸ ਦਾ ਸਿਸਟਮ ਆ ਗਿਆ ਜੀ। ਸੋ ਮੋਟਰਸ ਦੇ ਸਿਸਟਮ ਦੇ ਅਕੋਰਡਿੰਗਲੀ ਬਾਇਓਮੈਟ੍ਰਿਕ ਫਿਰ ਕਿਤੇ ਉਹਨਾਂ ਨੇ ਮਤਲਬ ਹਾਂਜੀ ਫੇਸ ਬਾਇਓਮੈਟ੍ਰਿਕ ਕੀਤੀ ਜੀ। ਇਹ ਨਵੇਂ ਸਿਰ ਤੋਂ ਜਿਹੜੀ ਮਤਲਬ ਜਦੋਂ ਹੁਣ ਨਵੇਂ ਰਜਿਸਟ੍ਰੇਸ਼ਨ ਚ ਨਵਾਂ ਅਕਾਊਂਟ ਬਣਾਇਆ ਉਹਦੇ ਲਈ ਸੀਗਾ ਇਹ ਪੁਰਾਣਾ ਅਕਾਊਂਟ ਸੀਗਾ ਲੇਕਿਨ ਉਹਨਾਂ ਨੇ 14 ਮਈ ਤੋਂ ਪਹਿਲਾਂ ਕੁਝ ਨਹੀਂ ਸੀ ਕੀਤਾ ਹੈਗਾ, ਆਪਣਾ Update ਲੌਗਇਨ ਨਹੀਂ ਵਗੈਰਾ ਕਰਕੇ ਆਪਣਾ ਜਿਹੜਾ ਅਕਾਊਂਟ ਨਹੀਂ ਸੀ ਕੀਤਾ ਹੈਗਾ ਉਹ ਓਪਨ। ਸੋ ਇਹ ਜਿਹੜੀ ਚੀਜ਼ ਆ ਇਹ ਡੈਫੀਨੇਟਲੀ ਉਹਨਾਂ ਨੇ ਆਣ ਕੇ ਕੀਤੀ। ਜਦੋਂ ਅਸੀਂ ਆਫਿਸ ਦੇ ਵਿੱਚ ਕੀਤੀ ਤਾਂ ਉਹਨਾਂ ਨੂੰ ਬਾਇਓਮੈਟ੍ਰਿਕ ਸਾਰੇ ਕਰਨੇ ਪਏ, ਸਾਰਾ ਕੁਝ ਜਿਹੜਾ ਆ, ਔਰ ਉਹ ਵੀ ਅਜੇ ਹੋਇਆ ਨਹੀਂ। ਸੋ ਦੈਨ ਵੀ ਹੈਵ ਟੂ ਕਾਲ ਆਪਣਾ ਜਿਹੜਾ ਆ FMCSA ਨੂੰ ਕਾਲ ਕਰਕੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ ਆ। ਤੇ ਉਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਕਨਫਰਮ ਕਰਤੀ ਹੈ ਕਿ ਜਿਹਦੀ ਵੀ ਕੰਪਨੀ ਖੋਲ੍ਹਣੀ ਹੈਗੀ ਆ, ਇੱਕ ਤਾਂ ਉਹ ਉੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਆਫਿਸ ਦੇ ਵਿੱਚ ਜਿੱਥੇ ਕੰਪਨੀ ਖੁੱਲ ਰਹੀ ਹੈਗੀ ਆ। ਤੇ ਦੂਸਰਾ ਸੇਮ ਜਿਹੜਾ ਐਡਰੈਸ ਤੇ ਹੋਣਾ ਚਾਹੀਦਾ ਹੈ। ਹਾਂਜੀ ਸੇਮ ਐਡਰੈਸ ਤੇ ਹੋਣਾ ਚਾਹੀਦਾ ਜਿੱਥੇ ਕੰਪਨੀ ਦਾ ਐਡਰੈਸ ਨਹੀਂ ਜਿਸ ਤਰ੍ਹਾਂ ਹੁਣ ਮੰਨ ਲਓ ਕਿ ਬਣਾ ਰਹੇ ਐਜ਼ ਅ ਏਜੰਟ ਜਾਂ ਐਜ਼ ਅ ਪਰਮਿਟ ਵਾਲੇ ਕੋਈ ਵੀ ਉਹਦੀ ਕੰਪਨੀ ਖੋਲ ਰਹੇ ਆ, ਦੇ ਹੈਵ ਟੂ ਬੀ ਪ੍ਰੈਜ਼ੈਂਟ देयर। ਤੇ ਦੂਸਰਾ ਰਾਜਕਰਨ ਜਿਹੜਾ ਹੈਗਾ ਉਹ ਇਹ ਵੀ ਕੰਮ ਹੈਗਾ ਕਿ ਜਦੋਂ ਵੀ ਤੁਸੀਂ ਇਹ ਅਕਾਊਂਟ ਦੇ ਵਿੱਚ ਲੌਗਇਨ ਕਰਨਾ ਹੈਗਾ ਉਦੋਂ ਹੀ ਤੁਹਾਡੀ ਬਾਇਓਮੈਟ੍ਰਿਕਸ ਹੋਣੀ ਹੈਗੀ ਆ, ਜਦੋਂ ਵੀ ਤੁਸੀਂ ਉਹ ਕੰਮ ਕਰਨਾ ਹੈਗਾ। ਸੋ ਨੋਬਡੀ ਐਲਸ ਕੈਨ ਲੌਗ ਇਨ ਟੂ ਦੈਟ ਅਕਾਊਂਟ। ਇਹ ਬਹੁਤ ਮੈਂ ਕਹਿੰਦਾ ਵੀ ਵਧੀਆ ਹੋ ਗਿਆ। ਲੋਕਾਂ ਦੀਆਂ ਜਿਹੜੀਆਂ ਐਮਸੀਆਂ ਚੋਰੀਆਂ ਹੁੰਦੀਆਂ ਸੀਗੀਆਂ ਉਹ ਹੁੰਦੀਆਂ ਸੀ, ਉਹਨਾਂ ਦੇ ਨਾਂ ਤੇ ਲੋਡ ਚੱਕ ਹੁੰਦੇ ਸੀਗੇ, ਉਹਨੂੰ ਤਾਂ ਠੱਲ ਪਊਗੀ। ਬਿਲਕੁਲ ਰਾਜਕਰਨ, ਆ ਪਿਛਲੇ ਵੀਕ ਦੇ ਵਿੱਚ ਮੈਨੂੰ 2-3 ਕਾਲਸ ਆਈਆਂ ਹੈਗੀਆਂ ਜਿਹੜੀਆਂ ਕਿ ਆਪਾਂ ਦੇਖੋ ਆਪਾਂ ਪਿਛਲੇ ਘੱਟੋ ਘੱਟ ਨਹੀਂ ਤਾਂ 6-8 ਮਹੀਨੇ ਤੋਂ ਆਪਾਂ ਇਹੋ ਰੌਲਾ ਪਾ ਰਹੇ ਸੀਗੇ ਕਿ ਡੋਂਟ ਸੈਲ ਯੂਰ ਕੰਪਨੀ। ਈਵਨ FMCSA ਅਨਾਊਂਸ ਕਰ ਰਿਹਾ ਕਿ ਆਪਣੀ ਕੰਪਨੀ ਸੈਲ ਨਾ ਕਰੋ। ਯੂ ਕੈਨ ਨਾਟ ਸੈਲ ਯੂਰ ਕੰਪਨੀ, ਯੂ ਕੈਨ ਨਾਟ ਟ੍ਰਾਂਸਫਰ ਯੂਰ ਕੰਪਨੀ, ਹੈ ਨਾ। ਤੇ ਫਿਰ ਵੀ ਮੈਨੂੰ ਇਸ ਵੀਕ ਦੇ ਵਿੱਚ 2 ਤੋਂ 3 ਕਾਲਸ ਆਈਆਂ ਹੈਗੀਆਂ ਜਿਨ੍ਹਾਂ ਨੇ ਕੰਪਨੀਜ਼ ਵੇਚੀਆਂ ਹੈਗੀਆਂ ਔਰ ਹੁਣ ਉਹ ਪ੍ਰੋਬਲਮਸ ਦੇ ਵਿੱਚ ਆਏ ਹੋਏ ਆ। ਅੱਛਾ ਚਲੋ ਆਪਾਂ ਕਾਲਸ ਵੀ ਲੈਂਦੇ ਹਾਂ, ਕਾਲਰ ਵੀ ਆਪਣੇ ਨਾਲ ਕੁਝ ਜੁੜ ਰਹੇ ਆ, ਉਹ ਵੀ ਆਪਣੇ ਵਿਚਾਰ ਕਰਾਂਗੇ। ਤਾਂ ਆਪਾਂ ਮੋਟਰਸ ਦੇ ਉੱਤੇ ਦੁਬਾਰਾ ਵੀ ਜਿਹੜਾ ਉਹ ਆਉਂਦੇ ਆ ਤੇ ਕਿਹੜੀਆਂ ਚੀਜ਼ਾਂ ਉਹਨਾਂ ਨੇ ਹੋਰ ਕੀਤੀਆਂ। ਸੋ ਇੱਕ ਵਾਕ ਥਰੂ ਜਿਹੜਾ ਉਹ ਆਪਾਂ ਆਪਣੇ ਸਰੋਤਿਆਂ ਦੇ ਲਈ, ਦਰਸ਼ਕਾਂ ਦੇ ਲਈ ਜਿਹੜਾ ਉਹ ਦੱਸਦੇ ਆ ਵੀ ਜਿਨ੍ਹਾਂ ਨੇ ਕਰਨਾ ਫਿਰ ਉਹਨਾਂ ਨੂੰ ਥੋੜਾ ਈਜ਼ੀ ਹੁੰਦਾ ਆ। ਸਤਵਿੰਦਰ ਜੀ ਆਪਣੇ ਨਾਲ ਜੁੜੇ ਨੇ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਜੇ ਤੁਹਾਡਾ ਵੀ ਕੋਈ ਕੁਐਸਚਨ ਵਗੈਰਾ ਹੈ ਤਾਂ ਤੁਸੀਂ ਪੁੱਛ ਸਕਦੇ ਆ। ਤੇ ਸਤਵਿੰਦਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਇੱਕ ਤੇ ਜਿਹੜਾ ਲੁਡਾਈ ਦੇ ਲਾਗੇ ਤੁਹਾਡੇ ਹੈਪਨ ਹੋਇਆ ਇੱਥੇ, ਉਹ ਬੜੀ ਮਾੜੀ ਗੱਲ ਹੋਈ ਕਿਉਂਕਿ ਇੱਕ ਤੇ ਉਹ ਜਿਹੜਾ ਗਲਤ ਮੁੰਡਾ ਜਿਹੜਾ ਭੱਜਿਆ ਨਾ ਉਹ ਕੰਮ ਉਹਨੇ ਖਰਾਬ ਕੀਤਾ ਕਿਉਂਕਿ ਹੀਟਰਾਂ ਰਨ ਦੇ ਵੀ ਉੱਤੇ ਚਾਰਜ ਲੱਗੇ ਹਨਾ। ਜੀ ਸਾਡੇ ਬੰਦੇ ਪਤਾ ਨਹੀਂ ਇੱਕ ਤੇ ਪਹਿਲੀ ਗੱਲ ਟਰੱਕ ਮਾਰ ਦਿੰਦੇ, ਦੂਜਾ ਭੱਜ ਪੈਂਦੇ ਆ। ਇਹ ਆਈ ਡੋਂਟ ਨੋ ਉਹਦਾ ਲੀਗਲ ਆ ਜਾਂ ਇਲੀਗਲ। ਇਲੀਗਲ ਆ ਜੀ, ਹਿੱਟ ਐਂਡ ਰਨ 100% ਇਲੀਗਲ ਆ। ਤੇ ਨਹੀਂ ਉਹਦੇ ਮਤਲਬ ਉਹਦਾ ਵਰਕ ਪਰਮਿਟ ਦੀ ਗੱਲ ਕਰਦਾ ਵੀ ਉਹ ਗ੍ਰੀਨ ਕਾਰਡ ਜਾਂ ਵਰਕ ਪਰਮਿਟ। ਦੂਜਾ ਜਿਹੜਾ ਭਾਜੀ ਇੱਕ ਨਿਊਜ਼ ਹੋਰ ਮੈਂ ਸੁਣੀ ਆ ਵੀ ਭਾਜੀ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਲੋਡ ਜਿਹੜਾ ਉਹ ਚੋਰੀ ਹੁੰਦਾ, ਥੈਫਟ ਜਿਹੜਾ ਨਾ ਬਹੁਤ। ਅਸੀਂ 10-12 ਸਾਲ ਹੋ ਗਏ ਟਰੱਕਿੰਗ ਚਲਾਉਂਦਿਆਂ ਨੂੰ, ਪਰ ਸਭ ਤੋਂ ਜ਼ਿਆਦਾ ਕਾਰਗੋ ਜਿਹੜਾ ਚੋਰੀ ਹੁੰਦਾ ਉਹ ਕੈਲੀਫੋਰਨੀਆ। ਦੂਜੇ ਨੰਬਰ ਤੇ ਜਿਹੜਾ ਮੈਂ ਸੁਣਿਆ ਉਹ ਅਡਿਆਨਾ। ਤੇ ਤੁਹਾਡੇ 11 ਬੰਦੇ ਫੜੇ ਗਏ ਜਿਹਦੇ ਵਿੱਚ ਪੰਜਾਬੀ ਜਿਹੜੇ ਮੁੰਡੇ ਨੇ ਉਹ ਉਹਨਾਂ ਦੀ ਉਮਰ 24, 25, 27, 30 ਦੇ ਕਰੀਬ ਆ। ਉਹ ਮੁੰਡੇ ਸਾਰੇ ਸਿੰਘ ਆ, 11 ਜਣੇ ਫੜੇ ਗਏ ਆ। ਉਹ ਵੀ ਇੱਕ ਸਾਡੀ ਕੌਮ ਨੂੰ ਸ਼ਰਮਿੰਦਾ ਕਰਨ ਵਾਲੀ ਗੱਲ ਆ। ਤੀਜਾ ਭਾਜੀ ਜਿਹੜਾ ਆਪਾਂ ਗੱਲ ਕਰਦੇ ਨਾ ਵੀ ਬੰਦਿਆਂ ਸਾਡੇ ਨੂੰ ਇੰਗਲਿਸ਼, ਹਾਂ ਠੀਕ ਆ ਸਾਡੇ ਬੰਦਿਆਂ ਨੂੰ ਕਈਆਂ ਨੂੰ ਇੰਗਲਿਸ਼ ਨਹੀਂ ਉਹਦੀ ਪ੍ਰੋਬਲਮ ਹੈ। ਪਰਸੋਂ ਦੀ ਗੱਲ ਆ ਭਾਜੀ, ਮੰਗਲਵਾਰ ਦੀ ਗੱਲ ਆ। ਗੋਰਾ ਸੀਗਾ, ਯੈਲੋ ਰੰਗ ਦਾ ਟਰੱਕ, ਮੈਨੂੰ ਕੰਪਨੀ ਨਹੀਂ ਚੇਤਾ। ਉੱਥੇ ਬ੍ਰਿਜ ਦੇ ਉੱਤੇ ਸਾਈਨ ਨਹੀਂ ਹੈਗਾ ਲੱਗਾ ਵੀ ਉਹ ਬ੍ਰਿਜ ਕਿੰਨਾ ਨੀਵਾਂ, ਪਿੱਛੇ ਸਾਈਨ ਹੈਗਾ ਸੀਗਾ, ਉਹਨੇ ਸਾਈਨ ਨਹੀਂ ਵੇਖਿਆ, ਟਰੱਕ ਟਰੇਲਾ ਮਾਰਿਆ ਜਾ ਕੇ। ਪਹਿਲਾ ਗਾੜੀਆਂ ਜਿਹੜਾ ਉਹ ਪਾੜ ਗਿਆ, ਉਹਨੂੰ ਪਿੱਛੇ ਉਹਨੂੰ ਆ ਕੇ ਉਹਨਾਂ ਨੇ ਕੱਢਣ ਡੇ। ਮੇਰਾ ਕਹਿਣ ਦਾ ਭਾਵ ਵੀ ਗੋਰੇ ਲੋਕ ਵੀ ਏਦਾਂ ਕਰ। ਮੈਂ ਲਾਗੇ ਖਲੋ ਕੇ ਮੈਂ ਗੱਡੀ ਤੇ ਸੀਗਾ ਤੇ ਮੈਂ ਖਲੋ ਕੇ ਵੇਖਿਆ ਵੀ ਉਹਨੇ ਮਤਲਬ ਗੋਰੇ ਨੇ ਕੰਮ ਕਰਤਾ। ਅਸੀਂ ਆਪਣੇ ਨੂੰ ਕਹਿੰਦੇ ਆ ਗੋਰੇ ਵੀ ਪਤਾ ਨਹੀਂ ਕਰਦੇ ਜੀ, ਸਾਰੇ ਹੀ ਕਰਦੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਾਰੇ ਕਰਦੇ। ਸੈਨ ਕਿਉਂ ਨਹੀਂ? ਜੇ ਸੈਨ ਨਹੀਂ ਲੱਗਾ ਲਾਗੇ ਕਿਤੇ ਉਹਨੂੰ ਬੰਦੇ ਨੂੰ ਟਰੱਕ ਖਿਲਾਰਨਾ ਚਾਹੀਦਾ, ਪੁਲਿਸ ਨੂੰ ਕਾਲ ਕਰਨੀ ਚਾਹੀਦੀ। ਦੂਜਾ ਭਾਜੀ ਰਮਨ ਭਾਈ ਨੂੰ ਮੈਂ ਪੁੱਛਣਾ ਚਾਹੁੰਦਾ ਵੀ
ਫਰਵਰੀ ਦੇ ਵਿੱਚ ਰਮਨ ਭਾਜੀ ਮੇਰੀ ਇੰਸਪੈਕਸ਼ਨ ਹੋਈ ਸੀ ਇਲਾਨੋਇਸ ਦੇ ਵਿੱਚ। ਉੱਥੇ ਜਿੱਦਾਂ ਮੈਨੂੰ ਉਹਨੇ ਪੇਪਰ, ਮੈਂ ਇਹਨੂੰ ਕਹਿੰਦਾ ਅੰਦਰ ਆ ਜਾ, ਤੇ ਮੈਂ ਅੰਦਰ ਗਿਆ ਪੇਪਰ ਵਰਕ ਲੈ ਕੇ, ਤੇ ਉਹਨੇ ਮੇਰਾ ਪੇਪਰ ਵਰਕ ਚੈੱਕ ਕੀਤਾ। ਪੇਪਰ ਵਰਕ ਤੋਂ ਬਾਅਦ ਉਹ ਬਾਹਰ ਆਇਆ ਤੇ ਉਹਨੇ ਲਾਈਟਾਂ ਟਾਇਰ ਸਾਰਾ ਕੁਝ ਚੈੱਕ ਕਰਕੇ ਤੇ ਮੈਨੂੰ ਕਹਿੰਦਾ ਆ ਜਾ ਅੰਦਰ, ਤੇ ਮੈਂ ਚੱਲ ਗਿਆ। ਸੋ ਉਹਨੇ ਅੰਦਰ ਜਾ ਕੇ ਜਦੋਂ ਮੈਨੂੰ ਪੇਪਰ ਦੇ ਦਿੱਤਾ, ਮੈਨੂੰ ਫੜਾਤਾ ਜਦੋਂ ਕੱਢ ਕੇ ਇੰਸਪੈਕਸ਼ਨ ਦਾ, ਉਦੋਂ ਉਹਨੇ ਇਹ ਕਿਹਾ ਵੀ ਤੇਰਾ ਜਿਹੜਾ ਖੱਬੇ ਬੱਲੇ ਦਾ ਇੰਡੀਕੇਟਰ ਆ ਉਹ ਨਹੀਂ ਜਗਦਾ। ਸੋ ਮੈਂ ਕਿਹਾ ਠੀਕ ਆ। ਹੁਣ ਮੈਨੂੰ ਇਹ ਮੇਰਾ ਮੈਂ ਤਾਂ ਵੈਸੇ ਉਹ ਰਾਈਟ ਵੇ ਇੰਡੀਕੇਟਰ ਦਾ ਬਲਬ ਪਾ ਕੇ ਮੈਂ ਫਿਰ ਵਾਪਸ ਗਿਆ, ਕਹਿੰਦਾ ਨਹੀਂ ਹੁਣ ਨਹੀਂ, ਤੂੰ ਆਪਣਾ ਸਾਈਨ ਕਰਕੇ ਆਪਣੀ ਕੰਪਨੀ ਨੂੰ ਤੁਹਾਨੂੰ ਕਹੀ ਵੀ ਈਮੇਲ ਕਰ ਦੇਣ ਜੋ ਵੀ ਹੈਗਾ, ਹੈ ਨਾ। ਮੇਰਾ ਸਵਾਲ ਇਹ ਆ ਵੀ ਕੀ ਆਪਾਂ ਜੋ ਇੱਦਾਂ ਟਾਈਮ ਟੂ ਟਾਈਮ ਜਾਂ ਕੋਈ ਵੀ ਨਿੱਕਾ ਮੋਟਾ ਕੰਮ ਆ, ਬਲਬ ਕਿਸੇ ਵੇਲੇ ਫਿਊਜ਼ ਆ, ਹੁਣ ਬੰਦਾ ਟਰੱਕ ਚਲਾ ਰਿਹਾ ਅੰਦਰ ਕੋਈ ਫਿਊਜ਼ ਹੋ ਗਿਆ, ਆਪਾਂ ਪਹਿਲਾਂ ਸਵੇਰੇ ਇੰਸਪੈਕਸ਼ਨ ਕਰਕੇ ਤੁਰੀ ਦਾ, ਕੋਈ ਇੱਦਾਂ ਦਾ ਸਮਥਿੰਗ ਹੋ ਜਾਏ, ਜੇ ਆਪਾਂ ਪਾ ਕੇ ਉਹਨਾਂ ਨੂੰ ਕਹਿ ਸਕਦੇ ਹੋ ਪਾਸ ਕਰ ਦਿੰਦੇ ਇਹਦਾ ਇੰਸਪੈਕਸ਼ਨ, ਜਾਂ ਨਹੀਂ ਇੱਦਾਂ ਦਾ ਕੋਈ ਹੁੰਦਾ, ਉਹਦੇ ਬਾਰੇ ਮੈਨੂੰ ਪਤਾ ਨਹੀਂ, ਇਹਦੇ ਬਾਰੇ ਦੱਸ ਸਕਦੇ ਹੋ? ਨਹੀਂ ਭਾਜੀ ਇੱਦਾਂ ਦਾ ਨਹੀਂ ਹੁੰਦਾ। ਮੇਰੇ ਨਾਲ ਇਹ ਚੀਜ਼ ਵਾਪਰੀ ਹੈਗੀ ਆ। ਮੇਰਾ ਜਿਹੜਾ ਇੰਡੀਕੇਟਰ ਸੀਗਾ ਉਹਦਾ ਬਲਬ ਜਿਹੜਾ ਸੀਗਾ ਟਰੱਕ ਦਾ ਬੈਕ ਇੰਡੀਕੇਟਰ ਜਿਹੜਾ ਆ ਉਹ ਚੱਲਦੇ ਇਹਦੇ ਵਿੱਚ ਉਹਦਾ ਜਿਹੜੇ 2 ਪੁਆਇੰਟ ਹੁੰਦੇ ਆ ਉਹ ਜੁੜ ਗਏ ਸੀਗੇ, ਤੇ ਉਹਦੇ ਜੁੜਨ ਦੇ ਨਾਲ ਮੇਰੇ ਸਾਰੇ ਜਿਹੜੇ ਇੰਡੀਕੇਟਰ ਦਾ ਸ਼ਾਰਟ ਹੋ ਗਏ ਸੀਗੇ। ਤੇ ਮੈਨੂੰ ਯਾਦ ਆ, ਮੈਨੂੰ ਵਾਸ਼ਿੰਗਟਨ ਸਕੇਲ ਦੇ ਉੱਤੇ ਜਿਹੜਾ ਆ ਉਹ ਕੱਢਿਆ ਸੀਗਾ ਉਹਨਾਂ ਨੇ, ਤੇ ਮੇਰੀ ਇੰਸਪੈਕਸ਼ਨ ਹੋਈ ਤਾਂ ਉਹ ਜਿਹੜੀ ਚੀਜ਼ ਪਤਾ ਲੱਗੀ, ਉਸ ਤੋਂ ਬਾਅਦ ਮੇਰੇ ਆਲਮੋਸਟ $450 ਦੇ ਕਰੀਬ ਲੱਗਾ, ਤੇ ਉਹ ਇੱਕ ਜਿਹੜਾ ਲਾਈਟ ਦਾ ਬਲਬ ਉਹ ਚੇਂਜ ਕੀਤਾ ਸੀ ਉਹਨੇ ਆਣ ਕੇ। ਸੋ ਇਹ ਚੀਜ਼ ਜਿਹੜੀ ਹੈਗੀ ਆ ਡੈਫੀਨੇਟਲੀ, ਜੇ ਤੁਹਾਡਾ ਟਰੱਕ ਜਿਹੜਾ ਆ ਉਹ ਜੋ ਤੁਸੀਂ ਇੰਸਪੈਕਸ਼ਨ ਕਰਦੇ ਹੈਗੇ ਆ ਸਵੇਰੇ, ਜੇ ਤੁਸੀਂ DVIR ਪੂਰਾ ਕੰਪਲੀਟ ਕਰਦੇ ਹੈਗੇ, ਪੂਰੀ ਕੰਪਲੀਟ ਇੰਸਪੈਕਸ਼ਨ ਕਰਦੇ ਆ, ਉਹ ਤੋਂ ਬਾਅਦ ਦੇ ਵਿੱਚ ਚੱਲਦੇ ਆ ਕੁਝ ਹੋ ਜਾਂਦਾ ਆ, ਦੈਨ ਡੈਫੀਨੇਟਲੀ ਆਈ ਅੰਡਰਸਟੈਂਡ ਕਿ ਉਹਦੇ ਵਿੱਚ ਡਰਾਈਵਰ ਨੂੰ ਨਹੀਂ ਪਤਾ ਲੱਗਦਾ, ਪਰ ਉਹ ਜਿਹੜੀ ਫਿਕਸੇਸ਼ਨ ਹੈਗੀ ਆ ਉਹ ਡੈਫੀਨੇਟਲੀ ਉਹ ਕਰਨੀ ਪੈਣੀ ਹੈ ਭਾਜੀ। ਪਰ ਇਹ ਜਿੱਦਾਂ ਕਿਹਾ ਵੀ ਉਹਨਾਂ ਨੇ ਕਰਤੀ ਸੀ, ਉਹ ਇਹ ਕਰੈਕਟੇਬਲ ਅਫੈਂਸ ਨਹੀਂ ਹੁੰਦਾ? ਕਰੈਕਟੇਬਲ ਅਫੈਂਸ ਹੈ। ਠੀਕ ਹੈ। ਉਹ ਜੀ ਬਿਲਕੁਲ। ਇੱਕ ਆਪਣੇ ਭਾਈ ਸਾਹਿਬ ਜਿਹੜੇ ਦੱਸ ਕੇ ਗਏ ਆ ਕੱਲ੍ਹ ਵਾਲੇ ਐਕਸੀਡੈਂਟ ਦੀ, ਆਪਾਂ ਕੱਲ੍ਹ ਉਹ ਵੀਡੀਓ ਪਾਈ ਸੀ ਤੇ ਥੱਲੇ ਕਮੈਂਟ ਲਿਖਦੇ ਸੀ ਵੀ ਦੇਖੋ ਤੁਸੀਂ ਬਦਨਾਮ ਕਰ ਰਹੇ ਆ। ਅੱਜ ਨਾ ਫੌਕਸ ਨਿਊਜ਼ ਦੇਖ ਲਿਓ, ਫੌਕਸ ਨਿਊਜ਼ ਦੇ ਥੱਲੇ ਨਿਊਜ਼ 'ਚ ਨਾ 3800 ਕਮੈਂਟ ਆ, ਤੇ ਜਿੰਨੀਆਂ ਗਾਲਾਂ ਸਭ ਤੋਂ ਜ਼ਿਆਦਾ ਸਿੰਘ ਨਾਮ ਨੂੰ ਆ ਨਾ, ਇੰਨੀਆਂ ਕਿਸੇ ਨੇ ਦੇਖੀਆਂ ਨਹੀਂ ਹੋਣੀਆਂ। ਚੈੱਕ ਕਰਕੇ ਦੇਖ ਲਿਓ ਵੀ ਇਹ ਉਹ ਹੁਣ ਆਈਸ ਵਾਲੇ ਇਨਵੋਲਵ ਹੋ ਗਏ ਇਹਦੇ ਵਿੱਚ। ਉਹ ਕਹਿੰਦੇ ਵੀ 2023 ਦੇ ਵਿੱਚ ਬਾਰਡਰ ਕ੍ਰਾਸ ਕਰਕੇ ਆਇਆ ਸੀ ਇਹ ਮੁੰਡਾ, ਤੇ ਉਹਨੇ ਤਾਂ ਨੈਚੁਰਲੀ ਬਾਈਡਨ ਨੂੰ ਕਹਿਣਾ ਹੀ ਆ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਛੱਡਿਆ ਤੇ ਉਹ ਆ ਕੇ ਤਾਂ ਕਮਰਸ਼ੀਅਲ ਟਰੱਕ ਡਰਾਈਵਿੰਗ ਲਾਇਸੈਂਸ ਲੈ ਲਿਆ। ਤੇ ਇਹ ਚੌਥਾ ਸਿੰਘ ਆ ਜਿਨ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਨੇ ਬੰਦੇ ਮਾਰੇ ਆ। ਸੋ ਇਹ ਮਨਵੀਰ ਸਿੰਘ ਨੇ 99 ਹਾਈਵੇ ਤੇ ਲੋਡ ਆਈ ਦੇ ਲਾਗੇ ਪੈਸੰਜਰ ਕਾਰ ਦੇ ਪਿੱਛੇ ਜਾ ਕੇ ਟਰੱਕ ਮਾਰਿਆ, ਜਿਹਦੇ 'ਚ ਇੱਕ 16 ਸਾਲਾਂ ਦਾ ਤੇ ਇੱਕ 19 ਸਾਲਾਂ ਦੇ ਬੱਚੇ ਸੀ। ਹੁਣ ਇਹ ਦੇਖੋ ਵੀ ਜੇ ਤੁਹਾਡਾ ਜਵਾਕ 16 ਸਾਲ ਦਾ ਜਾਂ 19 ਸਾਲ ਦਾ ਹੁੰਦਾ ਤੇ ਤੁਹਾਡਾ ਕੀ ਰਿਐਕਸ਼ਨ ਹੁੰਦਾ। ਸੋ ਨਾਲੇ ਸਭ ਤੋਂ ਮਾੜੀ ਗੱਲ ਇਹ ਆ ਵੀ ਉਹ ਤੋਂ ਭੱਜ ਗਿਆ, ਵੀ ਹਿੱਟ ਐਂਡ ਰਨ ਜਿਹੜਾ ਉਹ ਕਰਕੇ ਉਹ ਤੋਂ ਬਾਅਦ ਫਿਰ ਭੱਜ ਗਿਆ, ਉਹ ਨਹੀਂ ਫੜ ਲਿਆ ਹਨਾ। ਤੇ ਹੁਣ ਇਹ ਤੁਸੀਂ ਦੇਖੋ ਪਈ 1 ਸਾਲ ਦੇ ਵਿੱਚ ਜਿਹੜੇ ਲਾਸਟ ਨਾਮ ਵਾਲੇ ਇੰਨੇ ਆ ਉਹ ਸ਼ਰੇਆਮ ਉੱਤੇ ਹੈਡਿੰਗ ਦੇ ਰਹੇ ਆ। 4th ਸਿੰਘ ਇਨ ਦਿਸ ਈਅਰ ਇਨ 1 year ਹੂ ਕਿਲਡ ਪੀਪਲ ਹਨਾ। ਤੇ ਥੱਲੇ ਕਮੈਂਟ ਲੋਕਾਂ ਦੇ ਦੇਖੋ, ਉਹ ਦੇਖ ਲਿਆ ਕਰੋ। ਜੇ ਹੁਣ ਆਪਾਂ ਤਾਂ ਖਬਰ ਦੇਣੀ ਆ ਕਿਉਂਕਿ ਆਪਾਂ ਪੰਜਾਬੀ ਰੇਡੀਓ USA ਪੰਜਾਬੀ ਕਮਿਊਨਿਟੀ ਦਾ ਰੇਡੀਓ ਆ, ਜੇ ਸਾਡੀ ਕਮਿਊਨਿਟੀ ਨਾਲ ਰਿਲੇਟਡ ਕੋਈ ਨਿਊਜ਼ ਹੁੰਦੀ ਹੈ ਉਹ ਤਾਂ ਆਪਾਂ ਦੇਣੀ ਹੁੰਦੀ ਆ ਨਾ। ਤੇ ਇਹ ਬਾਕੀ ਜਿਹੜਾ ਇੰਗਲਿਸ਼ ਮੀਡੀਆ ਉਹ 'ਚ ਵੀ ਦੇਖ ਲਿਆ ਕਰੋ। ਸੋ ਇਹ ਸਾਰੇ ਨਾਲੇ ਨਾ ਇਹ ਚੀਜ਼ ਕਹਿਣੀ ਲੋਕਾਂ ਦੀ ਬੜੀ ਬੇਤੁਕੀ ਜੀ ਗੱਲ ਆ ਵੀ ਵਾਇਰਲ ਕਰਨ ਲੱਗੇ ਆ ਬਈ ਬੰਦੇ ਨੇ ਯਾਰ ਬੰਦੇ ਮਾਰਤੇ, ਬੰਦਾ ਮਾਰ ਕੇ ਉਹ ਭੱਜ ਗਿਆ ਤੇ ਹੁਣ ਉਹਦੀ ਖਬਰ ਬਣਾ ਦਿੱਤੀ ਜਾਵੇ। ਉਹਨੂੰ ਅਸੀਂ ਹੁਣ ਕੋਈ ਰਫੂ ਕਰਕੇ ਉਹਦੀ ਕੋਈ ਪਾਰਟੀ ਹੈ ਜੀਨ ਵੀ ਜਿਹੜੀ ਉਹਨੂੰ ਰਫੂ ਕਰਦੀ ਹੈ ਤੇ ਠੀਕ ਹੋ ਜਾਊਗੀ। ਬੰਦੇ ਮਾਰਤੇ ਉਹਨੇ, ਦੋ ਬੱਚੇ, 2 ਨਿਆਣੇ। ਤੁਸੀਂ ਦੇਖੋ ਜਦੋਂ ਆਪਣੇ ਪੁੱਤ ਕੁੜੀਆਂ ਜਿਹੜੀਆਂ ਪਾਲਦੇ ਹੋ 16 ਸਾਲ ਦੇ 18 ਸਾਲ ਦੇ 19 ਸਾਲ ਦੇ ਹੁੰਦੇ ਆ, ਰੱਬ ਕਰੇ ਕੋਈ ਏਦਾਂ ਸੜਕ ਤੇ ਖੋਹ ਲਵੇ ਤੁਹਾਡਾ ਨਿਆਣਾ, ਫਿਰ ਤੁਸੀਂ ਕੀ ਕਰੋਗੇ? ਫਿਰ ਤੁਸੀਂ ਆਪ ਅੰਦਾਜ਼ਾ ਲਾ ਕੇ ਦੇਖੋ। ਉਹ ਪਰਿਵਾਰ ਦੇ ਪੈਰਾਂ 'ਚ ਖੜ ਕੇ ਜਿਹੜਾ ਮਾੜਾ ਜਿਹਾ ਸੋਚਣ ਦਾ ਹੀ ਜਿਹੜਾ ਤੁਹਾਈਆ ਕਰੋ। ਏਦਾਂ ਦੀਆਂ ਬੇਖੁਦਾ ਗੱਲਾਂ ਜਿਹੜੀਆਂ ਨਾ ਬੇਵਕੂਫਾਂ ਵਾਲੀਆਂ ਗੱਲਾਂ ਵੀ ਨਿਊਜ਼ ਨਾ ਦਿਓ, ਨਿਊਜ਼ ਨਾ ਦਿੱਤਿਆਂ ਉਹ ਕੋਈ ਬੇਗੁਨਾਹ ਨਹੀਂ ਹੋ ਜਾਣਾ। ਉਹਨੇ ਜਿਹੜਾ ਗੁਨਾਹ ਕੀਤਾ ਉਹਨੂੰ ਉਸ ਦੀ ਸਜ਼ਾ ਭੁਗਤਣੀ ਪੈਣੀ ਹੈ। ਰਾਜਕਰਨ ਹੁਣ ਤੁਸੀਂ ਇਹ ਦੇਖੋ ਵੀ ਇਹ ਟਰੱਕ ਦੇ ਜਿਹੜੀ ਚੀਜ਼ ਇਹਦੇ ਵਿੱਚ ਵੱਡੀ ਜਿਹੜੀ ਮੈਂ ਦੇਖੀ ਹੈ ਵੀਡੀਓ ਦੇ ਵਿੱਚ, ਜਿਹੜੀ ਮੈਂ ਦੇਖ ਰਿਹਾ ਹੈਗਾ, ਹੁਣ ਇਹ ਦੇਖੋ ਵੀ ਤੁਸੀਂ ਇੱਥੇ ਨਾਨ ਡੋਮਿਸਾਈਲ ਕਹਿ ਦਿੱਤਾ, ਉਹਦੇ ਕੋਲ ਡੈਫੀਨੇਟਲੀ ਨਾਨ ਡੋਮਿਸਾਈਲ ਲਾਇਸੈਂਸ ਹੋਣਾ ਆ। 23 ਦੇ ਵਿੱਚ ਆਇਆ ਹੈਗਾ। ਉਹ ਟ੍ਰੇਲਰ ਕਿਹੜੀ ਕੰਪਨੀ ਦਾ ਪੁੱਲ ਕਰ ਰਿਹਾ? ਸਵਿਫਟ ਦਾ। ਠੀਕ ਆ। ਵੱਡੀ ਚੀਜ਼ ਇਹ ਉੱਭਰ ਕੇ ਸਾਹਮਣੇ ਇਹਦੇ ਵਿੱਚ ਲਿਆਉਣੀ ਚਾਹੀਦੀ ਆ ਕਿ
ਇਹ ਮਤਲਬ ਇਹਨਾਂ ਨੂੰ ਛੋਟੀਆਂ ਕੰਪਨੀਆਂ ਤੇ ਹਾਇਰ ਕਰਦੀਆਂ, ਏਡੀਆਂ ਵੱਡੀਆਂ ਕੰਪਨੀਆਂ ਵੀ ਇਹਨਾਂ ਨੂੰ ਆਪਣੇ ਟ੍ਰੇਲਰਸ ਦਿੰਦੀਆਂ ਹੈਗੀਆਂ, ਔਰ ਐਕਚੁਅਲ ਦੇ ਵਿੱਚ ਨਾਨ ਡੋਮਿਸਾਈਲ ਨੂੰ ਮਿਸਯੂਜ਼ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਹੈਗੀਆਂ। ਠੀਕ ਹੈ ਨਾ। ਇੱਥੇ ਸਵਿਫਟ ਨੂੰ ਕਿੰਨਾ ਕੁ ਹੁਣ ਇੱਥੇ ਕਿਹਾ ਜਾਊਗਾ, ਸਵਿਫਟ ਨੂੰ ਕਿੰਨਾ ਕਿਹਦੇ ਵਿੱਚ ਕਾਬੂ ਕੀਤਾ ਜਾਊਗਾ? ਸਵਿਫਟ ਦਾ ਸਵਿਫਟਲੀ ਬਾਹਰ ਹੋ ਗਿਆ ਨਾ, ਉਹਦਾ ਤਾਂ ਰੌਲਾ ਹੀ ਵਿੱਚੋਂ ਕੱਢ ਲਿਆ, ਮੇਨ ਸਾਰਾ ਫੋਕਸ ਉੱਤੇ ਹੋ ਗਿਆ। ਮਤਲਬ ਇਹ ਚੀਜ਼ਾਂ ਜਿਹੜੀਆਂ ਹੁਣ ਦੇਖੋ, ਇਹੋ ਹੀ ਤੇ ਚੀਜ਼ਾਂ ਆ ਕਿ ਜਿਹੜੀਆਂ ਸਾਨੂੰ ਇਹ ਕਾਈਂਡ ਆਫ ਉਹੀ ਗੱਲ ਹੋਈ ਫਿਰ ਜਿੱਦਾਂ ਰੋਬਿਨਸਨ ਵਾਲੀ ਸੀਗੀ, ਜਿਹੜਾ ਉਹ ਕੇਸ ਹੋਇਆ ਸੀ ਬ੍ਰੋਕਰ ਵਾਲਾ, ਵੀ ਗਾਂ ਤੋਂ ਗਾਂ ਜਿਹੜਾ ਇਹ ਅੱਗੇ ਤੋਂ ਅੱਗੇ ਮਿਲ ਗਿਆ ਹੋਊਗਾ ਇਹਨੂੰ। ਨਹੀਂ ਇਹ ਦੇਖੋ, ਕਿਸੇ ਕੰਪਨੀ ਨੇ ਕੋਈ ਕੰਟਰੈਕਟ ਕਿਸੇ ਕੰਪਨੀ ਦਾ ਹੈਗਾ ਜਿਹੜੇ ਕਿ ਸਵਿਫਟ ਦਾ ਟ੍ਰੇਲਰ ਪੁੱਲ ਕਰਦੇ, ਕਿਉਂਕਿ ਸਵਿਫਟ ਦੇ ਜਾਂ ਜਿਹੜੇ CR ਇੰਗਲੈਂਡ ਜਾਂ ਹੋਰ ਜਿਹੜੀਆਂ ਕੰਪਨੀਆਂ ਹੈਗੀਆਂ, ਇਹ ਸਾਰੀਆਂ ਕਿਤੇ ਆਪਣੇ ਟਰੱਕਾਂ ਨਾਲ JB ਹੰਟ ਕਿੰਨੇ ਓਨਰ ਆਪਰੇਟਰ ਹਾਇਰ ਕਰਦਾ ਹੈਗਾ, ਜਿਹੜੇ ਉਹਨਾਂ ਦੇ ਕੰਟੇਨਰ ਜਾਂ ਟ੍ਰੇਲਰ ਪੁੱਲ ਕਰਦੇ ਹੈਗੇ ਆ। ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਦੇ ਵਿੱਚ ਨਾਕੇ ਲੈਂਦੇ ਆ, ਹਰ ਚੀਜ਼ ਨੂੰ ਤੁਸੀਂ ਇਦਾਂ ਨਹੀਂ ਗਿਣ ਸਕਦੇ। ਸੋ ਜਦੋਂ ਤੁਸੀਂ ਟ੍ਰੇਲਰ ਜਿਹੜਾ ਆ ਉਹ ਕਿਸੇ ਦਾ ਲੀਜ਼ ਟ੍ਰੇਲਰ ਓਨ ਕਰਦੇ ਆ, ਆਪਣਾ ਪੁੱਲ ਕਰਦੇ ਹੈਗੇ ਆ, ਤਾਂ ਟ੍ਰੇਲਰ ਕੰਪਨੀ ਹੈਗੀ ਆ, ਉਹ ਵੀ ਉਨੀ ਹੋ ਲਾਇਬਲ ਹੋ ਜਾਂਦੀ ਆ। ਹੁਣ ਆਪਣੀਆਂ ਪੰਜਾਬੀ ਟਰੱਕਿੰਗ ਕੰਪਨੀਆਂ ਦੇ ਵਿੱਚ ਵੀ ਕਈ ਵਾਰੀ ਮੇਰੇ ਨਾਲ ਗੱਲਬਾਤ ਹੁੰਦੀ ਆ, ਉਹ ਕਹਿੰਦੇ ਵੀ ਸਾਡਾ ਐਡਾ ਵੱਡਾ ਰੌਲਾ ਜਿਹੜਾ ਆ ਉਹ ਨਹੀਂ ਸੀ ਪੈ ਸਕਦਾ, ਟ੍ਰੇਲਰ ਤੇ ਸਾਈਨ ਲੱਗੇ ਦੇਖ ਕੇ ਸਾਨੂੰ ਲਾਸੂਟ ਹੋ ਜਾਂਦਾ। ਹੁਣ ਉਹ ਟਰੱਕ ਵਾਲੀ ਕੰਪਨੀ ਪੁੱਲ ਕਰਨ ਵਾਲੀ ਹੋ ਰਿਹਾ, ਟ੍ਰੇਲਰ ਵਾਲੀ ਕੰਪਨੀ ਹੋ ਰਿਹਾ, ਸੋ ਉਹਦੇ ਵਿੱਚ ਉਹ ਦੋਨੋਂ ਕੰਪਨੀਆਂ ਨੂੰ ਲਾਇਬਲ ਮੰਨਦੇ ਆ, ਦੋਨੋਂ ਕੰਪਨੀਆਂ ਨੂੰ ਖਿੱਚ ਲੈਂਦੇ ਆ ਵਿੱਚ। ਠੀਕ ਹੈ ਨਾ। ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਦੇ ਵਿੱਚ ਇਹੋ ਹੀ ਚੀਜ਼ ਆ ਨਾ ਕਿ ਇਹ ਕੰਪਨੀ ਨੇ ਕਿੱਦਾਂ ਹਾਇਰ ਕਰ ਲਿਆ ਜੀ। ਹੁਣ ਤਾਂ ਤੁਸੀਂ ਕਹਿੰਦੇ ਆ ਜੀ ਮਤਲਬ ਕਿ ਇਹ ਚੀਜ਼ ਬਣ ਨਹੀਂ ਸਕਦੀ, ਹੋ ਨਹੀਂ ਸਕਦੀ, ਔਰ ਇਹੋ ਹੀ ਕੰਪਨੀਆਂ ਵਾਲੇ ਜਿਹੜੇ ਆ ਸਾਰਿਆਂ ਨੂੰ ਜ਼ਿਆਦਾ ਰੌਲਾ ਪਾ ਰਹੇ ਆ। ਹਾਂ, ਦੇਖੋ ਚੋਰ ਦੀ ਦਾੜੀ 'ਚ ਤਨਖਾ, ਆਪ ਹੀ ਉਹ ਕੰਮ ਕਰਦੇ ਆ ਤੇ ਆਪ ਹੀ ਕਹਿੰਦੇ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਜੀ। ਸੋ ਜਿਹੜੇ ਸਾਡੇ ਤੇ ਕਈ ਵਾਰੀ ਗੁੱਸੇ ਹੁੰਦੇ ਆ ਨਾ, ਉਹਨਾਂ ਨੂੰ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਾ ਕੇ ਵੈਬਸਾਈਟ ਦੇਖ ਲਿਓ। ਉਹਨਾਂ ਨੇ ਐਨ ਫੌਕਸ ਨਿਊਜ਼ ਵਾਲੀ ਪਾ ਕੇ ਨਾ ਹੈਡਿੰਗ ਲਾਇਆ ਵੀ ਦਿਸ ਇਜ਼ ਦ 4th ਇੰਡੀਅਨ ਇਲੀਗਲ ਏਲੀਅਨ ਟਰੱਕ ਡਰਾਈਵਰ with the last name Singh that we have covered, who has been arrested for killing innocent people in crashes around the country going back to last year. ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਬਾਕੀ ਭਾਈ ਧਿਆਨ ਰੱਖਿਆ ਕਰੋ, ਉਹ ਕਿਵੇਂ ਚਲਾ ਰਿਹਾ ਸੀ, ਕਿਵੇਂ ਸੀ, ਇਹ ਤਾਂ ਹੁਣ ਜਾਂਚ ਤੋਂ ਬਾਅਦ 'ਚ ਪਤਾ ਲੱਗੂਗਾ। ਤੇ ਸਭ ਤੋਂ ਮਾੜੀ ਜਿਹੜੀ ਉਹ ਚੀਜ਼ ਉਹੀ ਵੀ ਕਰਕੇ ਐਕਸੀਡੈਂਟ ਜਿਹੜਾ ਉਹ ਭੱਜਣਾ, ਫਿਰ ਫੜਿਆ ਜਾਣਾ, ਫਿਰ ਆਬਵੀਅਸਲੀ ਉਹ ਫਿਰ ਮਸਲਾ ਜਿਹੜਾ ਉਹ ਜ਼ਿਆਦਾ ਵੱਡਾ ਬਣ ਜਾਂਦਾ। ਗੱਲ ਇੱਥੇ ਉਹੀ ਆਣ ਕੇ ਮੁੜਦੀ ਆ ਨਾ ਕਿ ਜਦੋਂ ਤੁਸੀਂ ਐਸੇ ਡਰਾਈਵਰ ਨੂੰ ਹਾਇਰ ਕਰ ਰਹੇ ਹੈਗੇ ਆ, ਹੁਣ ਕੀ ਉਸ ਡਰਾਈਵਰ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਅੱਗੇ ਕਾਰ ਖੜੀ ਆ, ਕੀ ਉਹ ਡਰਾਈਵਰ ਦੇਖ ਨਹੀਂ ਸੀ ਰਿਹਾ, ਕੀ ਉਹ ਰੀਡ ਨਹੀਂ ਕਰ ਪਾਇਆ, ਕੀ ਟ੍ਰੈਫਿਕ ਖੜਾ ਸੀਗਾ, ਕੀ ਚੱਕਰ ਸੀਗਾ, ਇਹ ਸਾਰੀਆਂ ਚੀਜ਼ਾਂ ਹੁਣ ਪਲੇ 'ਚ ਆਉਣੀਆਂ। ਹਾਂਜੀ, ਬਿਲਕੁਲ ਸਹੀ ਗੱਲ ਜੀ। ਰਮਨ ਜੀ, ਕਮਿੰਗ ਬੈਕ ਟੂ ਮੋਟਰਸ, ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਉਹਨਾਂ ਨੇ ਬਾਇਓਮੈਟ੍ਰਿਕ ਕੀਤੀ। ਬਾਇਓਮੈਟ੍ਰਿਕ ਦੇ ਵਿੱਚ ਉਹਨਾਂ ਨੇ ਕੀ ਕੀਤਾ? ਸਿਰਫ ਫੋਟੋ ਦੇਖੀ, ਫੇਸ ID ਲਿਆ, ਜਾਂ ਕੋਈ ਹੋਰ ID ਉਹਨਾਂ ਨੇ ਨਾਲ ਸਕੈਨ ਕਰਵਾਈ? ਕੀ ਉਸ ਦੇ ਵਿੱਚ ਜਿਹੜਾ ਮੋਟਰਸ ਰਜਿਸਟ੍ਰੇਸ਼ਨ 'ਚ ਕਿਹੜੀਆਂ ਚੀਜ਼ਾਂ ਉਹਨਾਂ ਨੇ ਚੈੱਕ ਕੀਤੀਆਂ ਨਾਲ? ਸੋ ਅਸੀਂ ਫੁੱਲੀ ਉਹਦੇ ਥਰੂ ਨਹੀਂ ਹੋ ਪਾਏ। ਸਾਨੂੰ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜੀ ਚੀਜ਼ ਹੋਈ ਆ, ਉਹਦੇ ਵਿੱਚ ਉਹਨਾਂ ਦੀ ਜਿਹੜੀ ਆ, ਜਦੋਂ ਤੁਸੀਂ ਰਜਿਸਟ੍ਰੇਸ਼ਨ ਕੰਪਲੀਟ ਕਰ ਰਹੇ ਆ ਤੇ ਉੱਥੇ QR ਕੋਡ ਅਪੀਅਰ ਹੁੰਦਾ ਆ ਸਕਰੀਨ ਦੇ ਉੱਤੇ, ਕਿ ਜਿਹੜਾ ਵੀ ਰਜਿਸਟਰੈਂਟ ਹੈਗਾ ਉਹ QR ਕੋਡ ਨੂੰ ਸਕੈਨ ਕਰਕੇ ਤੇ ID ਮੀਆਂ ਜਿਹੜੀ ਸਾਈਟ ਹੈਗੀ ਆ ਉੱਤੇ ਤੁਹਾਨੂੰ ਉਹ ਲੈ ਜਾਂਦਾ, ਤੇ ਉੱਥੇ ਤੁਹਾਡੀ ਬਾਇਓਮੈਟ੍ਰਿਕ ਸ਼ੁਰੂ ਹੋ ਜਾਂਦੀ ਆ। ਤੁਸੀਂ ਆਪਣੇ ਪਹਿਲਾਂ ਡਰਾਈਵਰ ਲਾਇਸੈਂਸ ਦੇ ਆਪਣੇ ਜਿਹੜੀਆਂ ਪਿਕਚਰਸ ਆ ਉਹ ਕਰਦੇ ਆ, ਤੇ ਉਸ ਤੋਂ ਬਾਅਦ ਅਸੀਂ ਡਰਾਈਵਰ ਲਾਇਸੈਂਸ ਦੀ ਪਿਕਚਰਸ ਤੋਂ ਅੱਗੇ ਨਹੀਂ ਵਧੇ ਕਿਉਂਕਿ ਸਿਸਟਮ ਉੱਥੇ ਸਟਕ ਹੋ ਗਿਆ। ਸੋ ਇਸ ਕਰਕੇ ਉਹ ਤੋਂ ਜ਼ਿਆਦਾ ਅੱਗੇ ਪਤਾ ਨਹੀਂ ਲੱਗ ਸਕਿਆ। ਪਰ ਜਿੱਥੇ ਤੱਕ ਮੈਂ ਸੁਣਿਆ ਹੈਗਾ ਕਿ ਪਹਿਲਾਂ ਡਰਾਈਵਰ ਲਾਇਸੈਂਸ ਦੀਆਂ ਫੋਟੋਗ੍ਰਾਫਸ ਹੁੰਦੀਆਂ, ਦੈਨ ਤੁਹਾਡੇ ਫੇਸ ਦੀ ਜਿਹੜੀ ਆ ID ਆ ਉਹ ਲਈ ਜਾਂਦੀ ਆ, ਤੇ ਉਸ ਤੋਂ ਬਾਅਦ ਸਿਸਟਮ ਜਿਹੜਾ ਅੱਗੇ ਵੱਧਦਾ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਅਸੀਂ ਇਹ ਸਿਸਟਮ ਯੂਜ਼ ਕਰਾਂਗੇ, ਤੇ ਜਿਵੇਂ ਇਹਦੇ ਵਿੱਚ ਜਿਹੜੀ ਆ ਗਾਂ ਦੀ ਗਾਂ ਸਾਨੂੰ ਪਤਾ ਲੱਗਦਾ ਜਾਂਦਾ, ਉੱਦਾਂ ਹੀ ਤੁਹਾਨੂੰ ਦੱਸੀ ਜਾਵਾਂਗੇ। ਨਹੀਂ, ਠੀਕ ਹੈ ਜੀ, ਬਿਲਕੁਲ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਆਪਣੇ ਨਾਲ ਜੁੜ ਚੁੱਕੇ ਨੇ ਜਗਰੂਪ ਜੀ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ, ਠੀਕ ਹੈ ਜੀ। ਦੇਖੋ, ਦੁਨੀਆ ਨੇ ਤਾਂ ਜੀ ਤੁਹਾਨੂੰ ਪਤਾ ਹੀ ਆ ਵੀ ਕਈਆਂ ਦੇ ਮਿਰਚਾਂ ਲੱਗਦੀਆਂ ਨੇ ਜਦੋਂ ਤੁਸੀਂ ਕੋਈ ਨਿਊਜ਼ ਦਿੰਦੇ ਹੋ। ਨਿਊਜ਼ ਦੇਣਾ ਕਿਸੇ ਵੀ ਵਿਸ਼ੇ ਤੇ ਇਹ ਨਿਊਜ਼ ਚੈਨਲ ਦਾ ਪਹਿਲਾ ਫਰਜ਼ ਹੁੰਦਾ ਸਹੀ ਨਿਊਜ਼ ਦੇਣਾ, ਚਾਹੇ ਉਹ ਤੁਹਾਡੇ ਹੱਕ ਜਾਂ ਚਾਹੇ ਗਲਤ ਆ। ਪਰ ਇਹ ਕਿਉਂ ਨਹੀਂ ਦੇਖਦੇ ਵੀ ਜਿਹੜੇ ਸਦੀਆਂ ਤੋਂ
ਕਿੰਨੇ ਪਿਛਲੇ 10 ਸਾਲਾਂ ਤੋਂ ਇਹ ਸਮਝਾਉਂਦੇ ਆ ਰਹੇ ਆ ਵੀ ਆਹ ਚੰਗੇ ਕੰਮ ਕਰੋ, ਆਹ ਮਾੜੇ ਕਰੋ, ਉਹ ਤਾਂ ਦੇਖਦੇ ਨਹੀਂ। ਮੈਂ ਨਾ ਜੀ ਪਿਛਲੇ ਵੀਕ ਆਪਦੇ ਕੰਮ ਤੇ ਸੀ ਤੇ ਮੇਰੇ ਕੋਲੇ ਬੱਚੇ ਆਏ 2 ਆਪਣੇ ਪੰਜਾਬੀ, ਤਾਂ ਉੱਥੇ ਕੰਮ ਤੇ ਉਹ ਆਏ ਡਿਲੀਵਰੀ ਚੱਕਣ ਤੇ ਮੈਨੂੰ ਗੱਲਾਂ ਬਾਤਾਂ ਚਲੋ ਪੰਜਾਬੀ ਦੇਖ ਕੇ ਆਪਾਂ ਲੱਗ ਹੀ ਜਾਂਦੇ ਆ ਹਨਾ। ਹਾਂਜੀ। ਮੈਂ ਕਿਹਾ ਰਾਜੇ ਕਿੱਦਾਂ ਵੀ ਤੁਸੀਂ ਇੱਧਰਲੇ ਏਰੀਆ 'ਚ ਕਿੱਥੋਂ ਆ? ਕਹਿੰਦੇ ਜੀ ਫ੍ਰਿਜਨੋਂ। ਤਾਂ ਮੈਂ ਕਿਹਾ ਬੜੀ ਦੂਰ ਆਏ ਤੁਸੀਂ ਆਹ ਉਬਰ ਈਟ ਦਾ ਕੰਮ ਕਰਨ ਜਾਂ ਹੋਰ। ਕਹਿੰਦੇ ਜੀ ਕੀ ਕਰੀਏ, ਲਾਇਸੈਂਸ ਨਹੀਂ ਰਹੇ। ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਵੀ ਦੇਖ ਕੇ ਜਿਵੇਂ ਬੱਚਿਆਂ ਨੂੰ ਰਾਏ ਦੇਈਦੀ ਆ। ਕਹਿੰਦੇ ਜੀ ਵੀ ਸਾਡੇ ਹਾਲਾਤ ਤਾਂ ਹੋਰ ਮਾੜੇ ਕਰ ਦੇਣੇ ਆ ਹਲੇ ਲੋਕਾਂ ਨੇ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਭਾਜੀ ਸਾਡੇ ਨਾਲ ਦੇ ਜੇ 25-30 ਬੱਚਿਆਂ ਦੇ ਲਾਇਸੈਂਸ ਕੈਂਸਲ ਹੋਏ ਨੇ ਨਾ, ਉਹਨਾਂ ਦੇ ਵਿੱਚੋਂ 5-7 ਨੇ ਜਿਹੜੇ ਬਾਹਰ ਕੰਮ-ਕੁਮ ਲੱਭ ਕੇ ਕਰਦੇ ਆ, 18-19 ਉਹ ਨੇ ਜਿਹੜੇ ਬਿਨਾਂ ਲਾਇਸੈਂਸਾਂ ਤੋਂ ਟਰੱਕਾਂ ਤੇ ਚਾੜੇ ਹੋਏ ਨੇ ਤੇ ਕੰਪਨੀਆਂ ਨੇ ਚੜਾਏ ਹੋਏ ਨੇ। ਉਹ ਵੀ ਕਿਸੇ ਦਿਨ ਅੜਿੱਕੇ ਆ ਗਏ, ਉਦੋਂ ਫਿਰ ਏਦਾਂ ਹੀ ਨਿਊਜ਼ ਬਣਨੀ ਹੈ। ਰੇਡੀਓ ਤੇ ਆ ਕੇ ਬੋਲੋ ਨਾ। ਹੁਣ ਇੱਥੇ ਮੈਂ ਨਿਊਜ਼ ਦੇ ਰਿਹਾ, ਇਹ ਮੈਨੂੰ ਖੁਦ ਉਹ ਬੱਚਿਆਂ ਨੇ ਦੱਸੀ ਆ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਖਤਮ ਹੋਇਆ। ਉਹਨੇ ਰੇਡੀਓ ਤੇ ਆ ਕੇ, ਜੇ ਮੈਂ ਕੋਈ ਟਰੱਕਿੰਗ ਨਾਲ ਰਿਲੇਟਡ ਜਾਣਕਾਰੀ ਦਿੰਦਾ, ਇਹ ਮੇਰਾ ਫਰਜ਼ ਆ ਲੋਕਾਂ ਨੂੰ ਸਮਝਾਉਣਾ। ਤੇ ਤੁਸੀਂ ਉਸ ਚੈਨਲ ਤੇ ਬੈਠੇ ਹੋ ਜਿਹੜੇ ਆਪਣੇ ਭਾਈਚਾਰੇ ਦੀ ਕਰਨੀ, ਉਹ ਕਿੱਥੋਂ ਬਚਣਾ ਇਹਨਾਂ ਲੋਕਾਂ ਦੇ? ਦੇਖੋ ਮੈਂ ਹੁਣ ਤੱਕ ਬੱਚਿਆਂ ਦੇ ਨਾਲ ਰਹਿਣਾ ਹਮੇਸ਼ਾ, ਜਿੰਨੇ ਗੁਰਦੁਆਰਾ ਸਾਹਿਬ ਹਨਾ ਇਹ ਲਾਇਸੈਂਸ ਜਿਨ੍ਹਾਂ ਦੇ ਗਏ ਨੇ, ਹਰ ਪੱਖ ਤੋਂ ਉਹਨਾਂ ਨੂੰ ਕਹੀਦਾ ਵੀ ਯਾਰ ਦੱਸਿਓ, ਤੁਹਾਨੂੰ ਰੋਟੀ ਵੱਲੋਂ ਰਿਹਾਇਸ਼ ਵੱਲੋਂ ਦੁੱਖ ਸੁੱਖ ਤੁਹਾਡੇ ਨਾਲ ਖੜਾਂਗੇ। ਚਲੋ ਠੀਕ ਆ, ਮਹਿੰਗੀਆਂ ਚੀਜ਼ਾਂ ਨਹੀਂ ਲੈ ਕੇ ਦੇ ਸਕਦੇ, ਪਰ ਘੱਟੋ ਘੱਟ 2-4 ਚੀਜ਼ਾਂ ਪਿੱਛੇ ਕਦੇ ਤੁਸੀਂ ਕੋਈ ਗਲਤ ਸਟੈਪ ਨਾ ਚੱਕਿਓ। ਪਰ ਹੁਣ ਜੇ ਹਾਲਾਤ ਇਦਾਂ ਦੇ ਬਣਨਗੇ ਫਿਰ ਕੀ ਦੇਖਾਂਗੇ ਹਨਾ। ਤੁਸੀਂ ਗੱਲ ਬੰਦੇ ਨੇ ਉਹ ਕਰੀ ਭਾਈ ਸਾਹਿਬ ਜੀ, ਤੇ 6 ਮਹੀਨੇ ਇੱਥੇ ਇੱਕ ਬੱਚੇ ਨੂੰ ਸਾਂਭਿਆ, ਬਈ ਮਤਲਬ ਸੁਸਾਈਡ ਕਰਨ ਦੀ ਆਪਣੇ ਆਪ ਨੂੰ ਉਹ ਤਿਆਰੀ 'ਚ ਸੀਗਾ, ਸਾਨੂੰ ਲੱਗਿਆ ਗੱਲਾਂ ਤੋਂ ਉਹਦੀਆਂ ਤੋਂ। ਇਹ 2 ਸਾਲ ਪੁਰਾਣੀ ਗੱਲ ਆ। ਪਰ ਜਦੋਂ 2-6 ਮਹੀਨੇ ਸਾਂਭਣ ਤੋਂ ਬਾਅਦ ਝੂਠ ਉਹਦਾ ਨਿਕਲਿਆ ਜੀ। 3 ਵਾਰੀ ਤਾਂ ਉਹਨੇ ਟਰੱਕ ਸ਼ਰਾਬ ਪੀ ਕੇ ਬਿਨਾਂ ਲਾਇਸੈਂਸ ਤੋਂ ਬੇਕਰਸਫੀਲਡ ਦੀ ਕੰਪਨੀ ਦਾ ਚਲਾਉਂਦਿਆਂ ਕਿੰਗਮੈਨ ਰੋਲ ਓਵਰ ਕੀਤਾ, ਜਦੋਂ ਉਹਨੂੰ 2 ਸਾਲ ਦੀ ਸਜ਼ਾ ਹੋਈ। ਕਿਉਂਕਿ ਜਦੋਂ ਉਹਦੀ ਡਿਟੇਲ, ਕਿਉਂਕਿ ਪਹਿਲਾਂ ਉਹ ਝੂਠ ਬੋਲ ਕੇ ਆ ਕੇ ਗੁਰਦੁਆਰੇ ਬਹਿ ਗਿਆ, ਅਸੀਂ ਉਹਨੂੰ ਗੁਰਸਿੱਖ ਤਾਂ ਨਹੀਂ ਸੀ, ਅਸੀਂ ਉਹਨੂੰ ਆਪਣਾ ਪੰਜਾਬੀ ਵੀਰ ਸਮਝ ਕੇ ਉਹਦੀ ਮਦਦ ਕੀਤੀ। ਸਾਰਿਆਂ ਨੇ ਉਹਨੂੰ ਸੰਭਾਲਿਆ ਵੀ ਇਹ ਡਿਪਰੈਸ਼ਨ 'ਚ ਆ, ਇਹਨੂੰ ਲੋੜ ਹੈ। ਪਰ ਜਦ ਉਹਦੀਆਂ ਉਹ ਠੀਕ ਹੋਇਆ, ਮੁੜ ਕੇ ਫਿਰ ਉਹਨਾਂ ਹਾਲਾਤਾਂ 'ਚ ਹੀ ਆ ਗਿਆ। ਔਰ ਹਾਲਾਤ ਇਹ ਨੇ ਵੀ ਜਿਹੜੀ ਕੰਪਨੀ ਨੇ ਉਦੋਂ ਅੱਜ ਤੋਂ 3 ਸਾਲ ਪਹਿਲਾਂ, 2 ਸਾਲ ਉਹ ਕੱਟ ਕੇ ਆਇਆ, ਸਾਲ ਉਹ ਜਾਣੀ ਕਿ 3 ਸਾਲ ਪਹਿਲਾਂ ਜਿਹੜਾ ਉਹਨੇ ਬੇਕਰਸਫੀਲਡ ਦੀ ਕੰਪਨੀ ਦਾ ਆਪਣਾ ਕੀਤਾ ਐਕਸੀਡੈਂਟ, ਕੀ ਗੱਲ ਉਹਨੂੰ ਨਹੀਂ ਸੀ ਪਤਾ ਵੀ ਡਰਾਈਵਰ ਕੋਲੇ ਲਾਇਸੈਂਸ ਹੈ ਨਹੀਂ, ਡਰਾਈਵਰ ਕਿਵੇਂ ਆਪਣਾ ਅੱਗੇ ਲਾਇਸੈਂਸ ਸਸਪੈਂਡ ਹੋਇਆ? ਉਹੀ ਤਾਂ ਉਦੋਂ ਵੀ ਤਾਂ ਨਹੀਂ। ਜਗਰੂਪ ਜੀ ਜਿੱਦਾਂ ਰਮਨ ਜੀ ਦੱਸ ਰਹੇ ਆ ਵੀ ਸਵਿਫਟ ਵਾਲੇ ਉਦਾਂ ਰੌਲਾ ਪਾਈ ਜਾਂਦੇ, ਨਾਨ ਡੋਮਿਸਾਈਲ ਦਾ ਬੰਦਾ ਫਿਰ ਉਹਨਾਂ ਨੇ ਨਾਨ ਡੋਮਿਸਾਈਲ ਵਾਲਾ ਘੱਲਿਆ ਸੀ। ਮਤਲਬ ਵਗਦੀ ਗੰਗਾ 'ਚ ਸਾਰੇ ਹੀ ਹੱਥ ਧੋਈ ਜਾਂਦੇ ਆ, ਫਿਰ ਬਾਅਦ 'ਚ ਕਹਿੰਦੇ ਜੀ ਨਹੀਂ ਜੀ ਨਹੀਂ ਅਸੀਂ ਕੁਛ ਨਹੀਂ। ਰਾਜਕਰਨ, ਇਹ ਜਗਰੂਪ ਆ ਜੀ ਤੁਹਾਡੇ ਆਪਣੇ ਫ੍ਰਿਜਨੋ ਦੀ ਜਿਹੜੀ ਇਹ ਗੱਲ ਹੈਗੀ ਆ, ਫ੍ਰਿਜਨੋ ਦੇ ਇੰਸ਼ੋਰੈਂਸ ਦੇ ਬ੍ਰੋਕਰ ਹੈਗੇ ਆ, ਉਹਨਾਂ ਦੇ ਵੱਲੋਂ ਇਹ ਗੱਲ ਦੱਸੀ ਗਈ ਸੀਗੀ ਕਿ ਇੱਕ ਡਰਾਈਵਰ ਨੇ 3 ਟਰੱਕ ਟੋਟਲ ਕੀਤੇ 4 ਮਹੀਨਿਆਂ ਦੇ ਵਿੱਚ, ਤੇ ਉਹ ਇੱਕ ਕੰਪਨੀ ਤੋਂ ਹਟ ਕੇ ਦੂਜੀ ਕੰਪਨੀ 'ਚ ਲੱਗ ਗਿਆ, ਤੇ ਦੂਜੀ ਜੋ ਤੀਜੀ 'ਚ ਲੱਗ ਗਿਆ। 3 ਦੇ ਟਰੱਕ ਟੋਟਲ ਕਰਤੇ, 3 ਦੀ ਇੰਸ਼ੋਰੈਂਸ ਜਿਹੜੀ ਆ ਉਹ ਸੇਮ ਬ੍ਰੋਕਰ ਕੋਲ ਸੀਗੀ। ਤੇ ਉਸ ਬ੍ਰੋਕਰ ਨੇ ਇਹ ਗੱਲ ਦੱਸੀ ਵੀ ਇਹ 3 ਜਾਣੇ ਜਿਹੜੇ ਕੰਪਨੀ ਓਨਰ ਆ, ਇਹ ਸ਼ਾਮ ਨੂੰ ਇਕੱਠੇ ਬਹਿ ਕੇ ਖਾਂਦੇ ਪੀਂਦੇ ਆ, ਪਰ ਜਦੋਂ ਡਰਾਈਵਰ ਹਾਇਰ ਕੀਤਾ ਇੱਕ ਦੂਜੇ ਨੂੰ ਪੁੱਛਿਆ ਤੱਕ ਨਹੀਂ। ਫਿਰ ਉਹੀ ਹੈ, ਤੁਸੀਂ ਆਪ ਸਿਆਣੇ ਆ। ਇਹ ਜਿਹੜੀ ਚੀਜ਼ ਆ ਇਹ ਸਾਡੇ 'ਚ ਤਾਂ ਕਾਮਨ ਆ। ਜਦੋਂ ਡਰਾਈਵਰ ਆ ਜਾਂਦਾ ਤੇ ਉਹ ਸਮਝਦੇ ਵੀ ਬਸ ਇਹ ਤਾਂ ਖਜ਼ਾਨਾ ਮਿਲ ਗਿਆ, ਚੁੱਪਚਾਪ ਰੱਖ ਲਓ। ਤੇ ਰਮਨ ਭਾਜੀ ਇਹ ਕੰਡੇ ਬੀਜੇ ਹੋਏ ਚੁਗੇ ਨਹੀਂ ਜਾਣੇ ਆਪਣੀ ਕੌਮ ਤੋਂ। ਜਿਹੜਾ ਇਹਨਾਂ ਨੇ ਖਿਲਾਰ ਦੇਣਾ, ਇਹਦੇ ਤੇ ਬੋਲਣਾ ਲਾਜ਼ਮੀ ਆ। ਬੇਧੜਕ ਹੋ ਕੇ ਬੋਲਿਆ ਕਰੋ, ਕੋਈ ਤਾਂ ਸੁਣੂਗਾ। ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਬੇਫਿਕਰ ਹੋ ਕੇ ਲੱਗੇ ਰਿਹਾ ਕਰੋ। ਬਾਹਲਾ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਸੇ ਦੇ ਹੱਡ ਵੱਜੇ ਗੋਡੇ ਵੱਜੇ ਉਹ ਸਾਡੀ ਟੈਨਸ਼ਨ ਨਹੀਂ। ਹਾਂ ਜਿੰਨਾ ਕਿ ਜੇ ਕੋਈ ਪੀਰ ਸੁਣਨ ਵਾਲਾ ਕਰ ਸਕਦਾ, ਜਿਹੜੇ ਬੰਦੇ ਇਹ ਜੀ ਬਿਨਾਂ ਲਾਇਸੈਂਸ ਤੋਂ ਹਾਇਰ ਕਰਦੇ ਆ ਜਾਂ ਕਰਦੇ ਆ, ਅਗਲੇ ਨੂੰ ਸਿੱਧਾ ਜਾ ਕੇ ਨਾ ਕਹੋ ਸਿੱਧੀ FMCSA ਨੂੰ ਈਮੇਲ ਪਾਓ ਕੰਪਨੀ ਦੇ ਨਾਂ ਤੇ, ਯਾਰ ਫੇਰ ਲੋਟ ਆਉਣਾ ਇਹਨਾਂ ਨੇ। ਨਹੀਂ ਨਾਲੇ ਭਾਜੀ ਜੇ ਜਿਹੜੇ ਸਿਟੀਜ਼ਨ ਬਣੇ ਹੋ ਆ, ਤੁਸੀਂ ਸਹੁੰ ਖਾਧੀ ਆ ਵੀ ਐਜ਼ ਏ ਅਮਰੀਕਨ ਸਿਟੀਜ਼ਨ ਵੀ ਤੁਸੀਂ ਇਹਨੂੰ ਵੀ ਇੰਡੀਆ ਬਣਾਉਣਾ ਚਾਹੁੰਦੇ ਆ ਹੁਣ
ਤੁਹਾਡਾ ਫਰਜ਼ ਨਹੀਂ ਬਣਦਾ ਵੀ ਤੁਸੀਂ ਆਪਣੇ ਮੁਲਕ ਨੂੰ ਆ ਨਾ ਠੀਕ ਥੋੜੇ ਸ਼ਨੀਚਰਵਾਰ ਨੂੰ ਅਪਡੇਟ ਤੇ ਇਮੀਗ੍ਰੇਸ਼ਨ ਚ ਆਪਾਂ ਕਵਰ ਵੀ ਕਰਾਂਗੇ। ਆ ਨਾ ਬੜੇ ਡੀਨੈਚੁਰਲਾਈਜ਼ ਕਰ ਰਹੇ, ਕਹਿੰਦੇ ਵੀ ਅਮਰੀਕਾ ਦੇ ਸਿਟੀਜ਼ਨ ਹੋਣ ਤੋਂ ਬਾਅਦ ਚ ਤੁਸੀਂ ਅਮਰੀਕਾ ਦੇ ਉਲਟ ਕਾਰਵਾਈਆਂ ਕੀਤੀਆਂ, ਤੁਹਾਡੀ ਸਿਟੀਜ਼ਨਸ਼ਿਪ ਵਾਪਸ ਲੈਣ ਲੱਗੇ ਆ। ਸੋ ਇਹ ਬਾਅਦ ਚ ਤੁਹਾਡੇ ਕਮੈਂਟਾਂ ਕਰਕੇ ਨਾ ਹੋ ਜਾਵੇ, ਇਹ ਵੀ ਹਿਸਾਬ ਲਾ ਲਿਓ। ਇਹ ਹੁਣ ਏਦਾਂ ਅੱਡੀਆਂ ਨੂੰ ਥੁੱਕ ਲਾ ਕੇ ਚੱਕੇ ਫਿਰਦੇ ਆ ਨਾ, ਹੱਥ ਭੱਜੇ ਫਿਰਦੇ ਆ ਵੀ ਆਵੇ ਤਾਂ ਸਹੀ ਕੋਈ ਦਾ। ਹੁਣ ਰਾਜਕਰਨ ਇਸ ਕਈ ਵੇਲੇ ਚੀਜ਼ਾਂ ਇਹੋ ਜਿਹੀਆਂ ਵੀਰ ਜੀ ਆਪਾਂ ਬੋਲ ਨਹੀਂ ਸਕਦੇ। ਚਲੋ ਬਹੁਤ ਮਿਹਰਬਾਨੀ ਜੀ, ਮੈਂ ਇੰਨੀ ਹੋਈ ਬੇਨਤੀ ਕਰਨੀ ਸੀ ਕਿ ਡੱਬੀ ਚੱਲਿਆ ਕਰੋ, ਟੈਨਸ਼ਨ ਨਾ ਲਿਆ ਕਰੋ। ਇੱਥੇ ਲੋਕਾਂ ਨੇ ਇਹੀ ਕੁਝ ਕਰਨਾ। ਜੇ ਸੱਚ ਬੋਲਣ ਤੇ ਆਈਏ ਨਾ, ਬਥੇਰੀਆਂ ਚੀਜ਼ਾਂ ਤੁਸੀਂ ਗਿਆਨ ਦੀਆਂ ਦਿੱਤੀਆਂ, ਉਹ ਤਾਂ ਕੋਈ ਸੁਣਦਾ ਨਹੀਂ। ਜੇ ਖਬਰ ਸਹੀ ਕਹਿੰਦੀ ਆ ਤਾਂ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ। ਕਦੇ ਉੱਥੇ ਆ ਕੇ ਕਿਸੇ ਨੇ ਧੰਨਵਾਦ ਕੀਤਾ ਵੀ ਭਾਈ ਤੁਹਾਡੇ ਕਰਕੇ ਮੇਰੀ ਕੰਪਨੀ ਦਾ ਬੈਨੀਫਿਟ ਹੋ ਗਿਆ, ਮੈਂ ਆਹ ਚੀਜ਼ ਕਰ ਲਈ ਆ, ਉਹ ਤਾਂ ਕੋਈ ਨਹੀਂ ਬੋਲਦਾ। DOT ਲੰਘ ਕੇ ਗਈ, ਆਪਾਂ DOT ਤੇ ਕਿੰਨੀ ਵਾਰ ਬੋਲੇ ਆ, ਲਾਇਸੈਂਸ ਤੇ ਕਿੰਨੀ ਵਾਰ ਬੋਲੇ ਆ, ਕਿੰਨਾ ਕੁਛ ਕਰਿਆ। ਇੰਗਲਿਸ਼ ਦੀਆਂ ਕਲਾਸਾਂ ਲਈ ਹਾਲੇ ਵੀ ਬੱਚਾ ਉਹ ਅਰਸ਼ਵੀਰ ਪੁੱਛਦਾ ਰਹਿੰਦਾ ਵੀ ਆਈਏ, ਕੋਈ ਇੱਕ ਵੀ ਬੰਦਾ ਅੰਗਰੇਜ਼ੀ ਸਿੱਖਣ ਨੂੰ ਤਿਆਰ ਨਹੀਂ। ਚਲੋ ਉਹਨੂੰ ਕਹਿ ਭਰਾਵਾ ਤੂੰ ਆਨਲਾਈਨ ਪੈਸੇ ਲੈ ਕੇ ਕਰਾਇਆ ਕਰ, ਫ੍ਰੀ ਵਾਲਾ ਕੰਮ ਬੰਦ ਕਰ, ਇਹ ਸੁਧਰਦੇ ਨਹੀਂ ਉਨੀ ਦੇਰ ਤੱਕ। ਨਹੀਂ ਸੁਧਰਦੇ ਇਹਨਾਂ ਦਾ ਕੋਈ ਗੱਲ ਨਹੀਂ, ਚੰਗਿਆਂ ਦੀ ਮਦਦ ਕਰਾਂਗੇ। ਹਾਂ ਨਹੀਂ ਬਿਲਕੁਲ ਇਹ ਚਲੋ ਉਹ ਮਦਦ ਕਰਨੀ ਤੇ ਜ਼ਰੂਰੀ ਆ। ਹੁਣ ਖੜ ਹੋਣਾ ਉਹਨਾਂ ਦੀ ਮੰਜੀ ਠੋਕਣੀ ਪੈਣੀ ਆ, ਨਹੀਂ ਤਾਂ ਫਿਰ ਦੇਖ ਲਓ ਵੀ ਆਪਣਾ ਵੀ ਖਲਾਰਾ ਪਾ ਜਾਣਾ। ਮੈਂ ਪੂਰੇ ਇਹਨਾਂ ਨੇ ਇੱਥੇ ਤੁਰਨ ਜੋਗੇ ਨਹੀਂ ਛੱਡਣਾ, ਇੱਥੇ ਜਿੱਦਾਂ ਦੇ ਕਰਤੂਤਾਂ ਕਰਨ ਲੱਗੇ ਹੋਏ ਆ ਜਿਹੜੇ। ਆਲਰੇਡੀ ਭਾਜੀ ਬਹੁਤ ਕਮਿਊਨਿਟੀ ਬਦਨਾਮ ਹੋ ਗਈ। ਤੁਹਾਨੂੰ ਰਮਨ ਭਾਜੀ ਨੇ ਦੱਸਿਆ ਹੀ ਸੀ ਜਦੋਂ ਹੁਣ ਪਿੱਛੇ ਜਾ ਕੇ ਆਏ ਆ ਉੱਥੇ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਸੈਕਟਰੀ ਵੀ ਆਇਆ ਸੀ, ਮਿਡ ਅਮਰੀਕਾ ਜਿਹੜਾ ਟਰੱਕ ਸ਼ੋ ਸੀਗਾ। ਥੈਂਕ ਯੂ ਜਗਰੂਪ ਜੀ, ਥੈਂਕ ਯੂ। ਰਾਜਕਰਨ ਜਿਹੜੀ ਅਜੇ ਥੋੜੀ ਜੀ ਮਤਲਬ ਕਿ ਹੈਗੀ ਨਵੀਂ ਖਬਰ ਹੀ ਆ, ਪਿਛਲੇ ਵੀਕ ਦੇ ਵਿੱਚ ਹੋਈ, ਅਜੇ ਕਨਫਰਮ ਨਹੀਂ ਹੋਇਆ ਸਾਰਾ ਕੁਝ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਨਵਾਂ ਟ੍ਰੈਂਡ ਜਿਹੜਾ ਆਪਣੀ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚੋਂ ਉੱਠ ਰਿਹਾ ਹੈਗਾ, ਲੋਡ ਚੋਰੀ ਕਰਨ ਵਾਸਤੇ। ਆਪਾਂ ਅੱਗੇ ਗੱਲ ਕਰ ਰਹੇ ਸੀ ਨਾ ਵੀ ਲਾਇਸੈਂਸ ਬਿਨਾਂ ਲਾਇਸੈਂਸ ਤੋਂ ਚਲਾਈ ਜਾਂਦੇ ਆ। ਲੋਡ ਚੋਰੀ ਕਰਨ ਵਾਸਤੇ ਫੇਕ ਲਾਇਸੈਂਸਿਸ ਬਣਾਉਣੇ ਸ਼ੁਰੂ ਕੀਤੇ ਹੋਏ ਆ। ਕਾਫੀ ਪਤਾ ਲੱਗ ਰਿਹਾ ਕਿ ਫੇਕ ਲਾਇਸੈਂਸ ਫੜੇ ਜਾ ਰਹੇ ਆ, ਕਿ ਲੋਡ ਚੋਰੀ ਕਰਨ ਦੀ, ਲੋਡ ਉੱਥੋਂ ਪਿਕਅਪ ਕਰਨ ਦੀ ਫੇਕ ਲਾਇਸੈਂਸ, ਫੇਕ ਸਾਰਾ ਕੁਝ ਬਣਾ ਕੇ ਉੱਥੇ ਪਹੁੰਚ ਜਾਂਦੇ ਆ। ਕਿਉਂਕਿ ਜਿਹੜੀ ਇਨਫੋਰਮੇਸ਼ਨ ਦੇਖੋ, ਇੰਨਾ ਕੁਝ ਤਾਂ ਹੁੰਦਾ ਜੇ ਤੁਹਾਡੀ ਇਨਫੋਰਮੇਸ਼ਨ ਕਿਸੇ ਕੋਲ ਲੀਕ ਹੋਈ ਹੋ ਆ, ਜੇ ਤੁਹਾਡੀ ਇਨਫੋਰਮੇਸ਼ਨ ਪਹਿਲਾਂ ਬਾਹਰ ਕਿਤੇ ਗਈ ਹੋ ਆ, ਉਹਨਾਂ ਨੂੰ ਪਤਾ ਵੀ ਡਰਾਈਵਰ ਕਿਹੜੇ ਨਾਂ ਦਾ ਚੱਲਿਆ ਪਿਕਅਪ ਕਰਨ, ਕੌਣ ਚੱਲਿਆ, ਕਿੱਥੇ ਕੀ ਹੋ ਰਿਹਾ। ਸੋ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ, ਤੁਹਾਡੀ ਇਨਫੋਰਮੇਸ਼ਨ ਕਿੱਥੇ ਲੀਕ ਹੋ ਰਹੀ ਆ। ਜਿੰਨੇ ਵੀ ਇਸ ਵੇਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਵੀ ਤੁਸੀਂ ਕੰਮ ਕਰਵਾਉਣੇ ਹੈਗੇ ਆ, ਮੇਰੇ ਕੋਲ ਕੱਲ੍ਹ ਵੀ ਇੱਕ ਵੀਰ ਦੀ ਕਾਲ ਆਈ ਸੀ ਹਰਿਆਣੇ ਤੋਂ, ਉਹਨਾਂ ਦੇ ਪਰਮਿਟ ਦਾ ਕੰਮ, ਉਹਨਾਂ ਦੇ ਪੇਪਰ ਵਰਕ ਦਾ ਕੰਮ ਜਿਹੜਾ ਆ ਉਹ ਕਰਨਾਲ ਦੇ ਵਿੱਚ ਕੋਈ ਕਰ ਰਿਹਾ ਹੈਗਾ। ਸੋ ਉਹਨਾਂ ਦੀ ਕਾਲ ਆਈ ਵੀ ਉਹ ਮੈਨੂੰ ਕਹਿ ਰਹੇ ਆ ਵੀ ਆਹ ਚੀਜ਼ ਕਰਨੀ ਆ, ਆਹ ਚੀਜ਼ ਕਰਨੀ ਆ, ਇੱਦਾਂ ਕਰਨੀ ਆ। ਸੋ ਮੈਂ ਕਿਹਾ ਵੀ ਇਹ ਚੀਜ਼ਾਂ ਤਾਂ ਤੁਹਾਨੂੰ ਰਿਕੁਆਇਰਡ ਨਹੀਂ ਹੈਗੀਆਂ, ਤੇ ਕਈ ਚੀਜ਼ਾਂ ਜਿਹੜੀਆਂ ਕਿ ਉੱਥੇ ਬੈਠ ਕੇ ਨਹੀਂ ਕੀਤੀਆਂ ਜਾ ਸਕਦੀਆਂ। ਸੋ ਜੇ ਤੁਸੀਂ ਬਾਹਰੋਂ ਪੇਪਰ ਕਰਵਾ ਰਹੇ ਹੈਗੇ ਆ, ਇਹਦਾ ਮਤਲਬ ਇਹ ਆ ਕਿ ਉਹ ਸਿਰਫ ਤੇ ਸਿਰਫ ਜੋ ਉਹਨਾਂ ਨੂੰ ਪਤਾ ਉਹ ਕਰੀ ਜਾ ਰਹੇ ਆ। ਦੂਸਰੀ ਚੀਜ਼ ਰਾਜਕਰਨ, ਮੋਟਰਸ ਦੇ ਨਾਂ ਦੇ ਉੱਤੇ ਇੱਕ ਮੋਟਰਸ ਨਾਂ ਦੀ ਕੰਪਨੀ ਜਿਹੜੀ ਆ ਉਹ ਲੁੱਕ ਲਾਈਕ ਕਰਕੇ, ਕੱਲ ਵੀ ਮੈਨੂੰ ਕਾਲ ਆਈ ਸੀਗੀ ਕਿ ਸਾਨੂੰ ਮੋਟਰਸ ਦਾ ਅਕਾਊਂਟ ਸਾਈਨ ਅਪ ਕਰਨ ਵਾਸਤੇ $300 ਮੰਗ ਰਹੇ ਆ। ਸੋ ਤੁਹਾਨੂੰ ਮੋਟਰਸ ਦਾ ਅਕਾਊਂਟ ਜਾਂ FMCSA ਦਾ ਪੋਰਟਲ ਜਾਂ ਇੱਥੇ ਕੋਈ ਫੀਸ ਨਹੀਂ ਲੱਗਦੀ ਹੈਗੀ, ਇਹਨਾਂ ਦੀ ਕੋਈ ਫੀਸ ਨਹੀਂ ਹੈਗੀ ਸਾਈਨ ਅਪ ਕਰਨ ਦੀ। ਸੋ ਜੇ ਕਿਸੇ ਨੇ ਤੁਹਾਡੀ ਸਰਵਿਸ ਫੀ ਲੈਣੀ ਹੈਗੀ ਆ, ਉਹਨੂੰ ਪੁੱਛੋ ਕਿ ਇਹ ਤੁਹਾਡੀ ਸਰਵਿਸ ਫੀ ਆ ਜਾਂ ਕਿ ਮੇਰੀ ਮੋਟਰਸ ਦੀ ਫੀ ਆ। ਮੋਟਰਸ ਕੋਈ ਫੀਸ ਨਹੀਂ ਲੈਂਦਾ ਹੈਗਾ, ਜਿਹੜੀ FMCSA ਦਾ ਪੋਰਟਲ ਆ ਉਹ ਕੋਈ ਫੀਸ ਨਹੀਂ ਲੈਂਦਾ ਹੈਗਾ। ਸੋ ਜੇ ਸਰਵਿਸ ਫੀ ਤੁਸੀਂ ਦੇਣੀ ਹੈਗੀ ਆ, ਉਹ ਪੁੱਛ ਕੇ ਸਰਵਿਸ ਫੀ ਦਿਓ ਵੀ ਕਾਹਦੀ ਫੀਸ ਲੈ ਰਹੇ ਆ ਤੁਸੀਂ, ਕਿਉਂ ਲੈ ਰਹੇ ਆ ਸਾਡੇ ਕੋਲੋਂ। ਸੋ ਹਾਲ ਦੀ ਘੜੀ ਮੋਟਰਸ ਵੱਲੋਂ, ਮੋਟਰਸ ਦੇ ਲੁੱਕ ਲਾਈਕ ਕਾਫੀ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਲੋਕਾਂ ਨੂੰ ਕਿ ਅਸੀਂ ਤੁਹਾਡੀ ਹੈਲਪ ਕਰ ਦਿੰਦੇ ਹਾਂ ਅਕਾਊਂਟ ਸਾਈਨ ਅਪ ਕਰਨ ਦੇ ਵਿੱਚ। ਇੱਦਾਂ ਦਾ ਕੋਈ ਗੱਲ ਨਹੀਂ ਕਿ ਅਸੀਂ ਕੱਲ੍ਹ FMCSA ਨਾਲ ਕਲੀਅਰਲੀ ਗੱਲ ਕੀਤੀ ਹੈਗੀ ਆ। FMCSA ਨੇ ਕਲੀਅਰਲੀ ਦੱਸਿਆ ਕਿ ਜਿਹੜੇ ਬੰਦੇ ਦਾ ਅਕਾਊਂਟ ਆ ਉਹ ਬੰਦੇ ਦਾ ਉੱਥੇ ਹਾਜ਼ਰ ਹੋਣਾ ਲਾਜ਼ਮੀ ਆ। ਸੋ ਦੇਰ ਇਜ਼ ਨੋ ਪੁਆਇੰਟ ਕਿ ਤੁਸੀਂ ਵਿਦਆਊਟ ਉੱਥੇ ਪ੍ਰੈਜ਼ੈਂਟ ਹੋਣ ਦੇ ਜਿਹੜਾ ਆ ਤੁਸੀਂ ਉਹਨੂੰ ਇਹ ਚੀਜ਼ ਨੂੰ ਤੁਸੀਂ ਕਰ ਸਕਦੇ ਆ। ਔਰ ਦੂਸਰੀ ਚੀਜ਼ ਰਾਜਕਰਨ, ਜਿਹੜੀ ਆਪਾਂ ਵਿਨ ਵੈਰੀਫਿਕੇਸ਼ਨ ਦੇ ਉੱਤੇ ਆਪਣੀ ਗੱਲ ਹੋਈ ਸੀਗੀ ਪਹਿਲਾਂ, ਹੈ ਨਾ, ਕੱਲ੍ਹ ਕਿਸੇ ਦੀ ਕਾਲ ਆਈ ਸੀਗੀ ਕਿ ਜੀ ਸਾਨੂੰ ਹਾਈਵੇ ਐਪ ਨੇ ਜਿਹੜਾ ਬੈਨ ਕਰ ਦਿੱਤਾ ਹੈਗਾ ਕਿਉਂਕਿ ਸਾਡਾ ਵਿਨ ਜਿਹੜਾ ਆ ਉਹ ਟਰੱਕ ਦਾ ਮੈਚ ਨਹੀਂ ਕਰ ਰਿਹਾ ਹੈਗਾ ਉੱਥੇ ਉਹਨਾਂ ਦੇ ਨਾਲ। ਤੇ ਮੈਂ ਕਿਹਾ ਵੀ ਤੁਹਾਡਾ ਵਿਨ, ਕਹਿੰਦੇ ਅਸੀਂ ਤਾਂ ਹੁਣੇ ਟਰੱਕ ਲਿਆ ਹੈਗਾ। ਤੇ ਮੈਂ ਕਿਹਾ ਵੀ ਤੁਸੀਂ ਵਿਨ ਵੈਰੀਫਿਕੇਸ਼ਨ ਨਹੀਂ ਸੀ ਕਰਾਈ।
ਹਾਂਜੀ ਜੀ, ਕਰਾਈ ਸੀਗੀ। ਉਹ ਮੈਂ ਫ਼ੋਨ ਤੇ ਦੱਸਤਾ ਸੀ ਉਹਨਾਂ ਨੂੰ, ਤੇ ਉਹਨਾਂ ਨੇ ਫ਼ੋਨ ਤੇ ਵੈਰੀਫਾਈ ਕਰਤਾ ਸੀਗਾ। ਮੈਂ ਕਿਹਾ ਵੀ ਸ਼ਾਬਾਸ਼ ਏ, ਮੈਂ ਕਿਹਾ ਫਿਰ ਤਾਂ ਹੁਣ ਉਹ ਜਿੱਦਾਂ ਦਾ ਉਹਨਾਂ ਨੇ ਵੈਰੀਫਾਈ ਕੀਤਾ, ਜਿੱਦਾਂ ਨੂੰ ਉਹਨਾਂ ਨੇ ਇੱਕ ਅੱਧਾ ਨੰਬਰ ਅੱਗੇ ਪਿੱਛੇ ਪਾ ਤਾ, ਤੇ ਹੁਣ ਤੁਹਾਡਾ ਜਿਹੜਾ ਨਵਾਂ ਟਰੱਕ ਲਿਆ ਉੱਧਰੋਂ ਤੁਹਾਨੂੰ ਲੋਡ ਨਹੀਂ ਮਿਲਣਾ, ਤੇ ਤੁਸੀਂ ਤਾਂ ਸਟਕ ਹੋ ਗਏ ਨਾ। ਪਰ ਇਹ ਚੀਜ਼ਾਂ ਜਿਹੜੀਆਂ ਇਹ ਵਾਪਰ ਰਹੀਆਂ ਐਵਰੀਡੇ ਸਾਰੇ ਕਰ ਰਹੇ ਆ ਲੋਕੀ, ਅਜੇ ਵੀ ਮੰਨ ਨਹੀਂ ਰਹੇ, ਅਜੇ ਵੀ ਕੋਈ ਸਮਝਦਾ ਨਹੀਂ। ਆਪਣੀ ਸਹੂਲਤ ਲਈ ਹਰ ਚੀਜ਼ ਜਿਹੜੀ ਆ ਉਹ ਛਿੱਕੇ ਟੰਗਣ ਨੂੰ ਰੈਡੀ ਹੈਗੇ ਆ ਸਾਡੇ ਬੰਦੇ। ਜਾਂ ਫਿਰ ਬਾਅਦ ਦੇ ਵਿੱਚ ਨੁਕਸਾਨ ਹੁੰਦਾ। ਹੁਣ ਕਿਸ਼ਤ ਤਾਂ ਜਾਣੀ ਹੋਈ ਜਾਣੀ ਆ, ਟਰੱਕ ਤਾਂ ਲੈ ਲਿਆ, ਤੇ ਹੁਣ ਜੇ ਲੋਡ ਨਹੀਂ ਚੱਕਣੀ ਤੇ ਫਿਰ ਕਿਸ਼ਤ ਕਿੱਥੋਂ ਭਰਨੀ, ਫਿਰ ਔਖੇ ਹੋਣਾ, ਫਿਰ ਉਹ ਕੰਮ ਖਰਾਬ ਹੁੰਦਾ ਜੀ। ਓਂਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਮੇਰਾ ਨੂੰ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ, ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ, ਉਹ ਜਿਹੜਾ ਮੋਟਰਸ ਹਲੇ ਸਟਿਲ ਆਪਾਂ ਕਰ ਸਕਦੇ ਹਾਂ, ਕਿਉਂਕਿ ਲਾਸਟ ਵੀਕ ਤਾਂ ਉਹਨਾਂ ਦੀ ਵੈਬਸਾਈਟ ਹੀ ਬੜੀ ਡਾਊਨ ਹੋਈ ਸੀ, ਤੇ ਟਰਾਈ ਟੂ ਕਰਦੇ ਰਹੇ ਆ ਜੀ, ਓਪਨ ਹੀ ਨਹੀਂ ਹੋਈ। ਭਾਜੀ ਮੋਟਰਸ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਨਵੀਂ ਆਈ ਆ। ਮੋਟਰਸ ਇੱਕ ਸਿਸਟਮ ਹੈਗਾ ਜਿਹੜਾ ਪਹਿਲਾਂ ਆਪਣਾ ਸੇਫਰ ਦਾ ਜਿਹੜਾ ਪੋਰਟਲ ਹੁੰਦਾ ਸੀਗਾ, ਉਹ ਹੀ ਮੋਟਰਸ ਹੈਗਾ ਆ। ਕੋਈ ਉਹ ਨਵੀਂ ਚੀਜ਼ ਨਹੀਂ ਆਈ ਹੈਗੀ ਕਿ ਉਹ 'ਚ ਨਵੀਂ ਚੀਜ਼ ਸਾਈਨ ਇਨ ਕਰਨਾ ਜ਼ਰੂਰੀ ਹੈਗਾ। ਤੁਹਾਡਾ ਜਿਹੜਾ ਪੋਰਟਲ ਦਾ ਅਕਾਊਂਟ ਹੈਗਾ ਨਾ, ਜੇ ਤੁਸੀਂ ਜਿੱਦਾਂ ਆਪਾਂ 14 ਤੋਂ ਪਹਿਲਾਂ ਕਹਿੰਦੇ ਸੀ, ਤੁਸੀਂ ਇੱਕ ਵਾਰੀ ਲੌਗਇਨ ਕਰਕੇ ਆਪਣੀ ਇਨਫੋਰਮੇਸ਼ਨ ਦੇਖ ਲਓ, ਉਹੋ ਹੀ ਤੁਹਾਡੀ ਜਿਹੜੀ ਈਮੇਲ ਆਈਡੀ ਆ, ਉਹੋ ਹੀ ਪਾਸਵਰਡ ਆ, ਉਹੋ ਹੀ ਯੂਜ਼ ਕਰਕੇ ਤੁਸੀਂ ਮੋਟਰਸ 'ਚ ਲੌਗਇਨ ਕਰਨਾ। ਪਰ ਜਦੋਂ ਹੁਣ ਮੋਟਰਸ 'ਚ ਲੌਗਇਨ ਕਰੋਗੇ ਤੇ ਤੁਹਾਡੀ ਜਿਹੜੀ ਆ ਉਹ ਫੇਸ਼ੀਅਲ ਆਈਡੀ, ਤੁਹਾਡੇ ਦੂਜੀਆਂ ਜਿਹੜੀਆਂ ਵੈਰੀਫਿਕੇਸ਼ਨ ਹੈ ਉਹ ਹੋਣੀ ਹੈ। ਸੋ ਦੈਟਸ ਇਟ, ਹੋਰ ਕੁਝ ਨਹੀਂਗਾ। ਮੋਟਰਸ ਇਜ਼ ਨਥਿੰਗ, ਇਜ਼ ਜਸਟ ਅ ਨੇਮ। ਵੈਬਸਾਈਟ ਨਵੀਂ ਆ, ਰਜਿਸਟ੍ਰੇਸ਼ਨ ਉਹਨਾਂ ਲਈ ਹੋਈ ਹੈ, FMCSA ਸੇਮ ਸਿਸਟਮ ਆ, ਸੇਮ ਸਾਰਾ ਕੁਝ ਆ, ਸਿਰਫ ਉਹਦੀ ਰਜਿਸਟ੍ਰੇਸ਼ਨ ਜਿਹੜੀ ਐਂਟਰੈਂਸ ਆ ਉਹ ਚੇਂਜ ਹੋਈ ਆ, ਬਾਕੀ ਸਿਸਟਮ ਸੇਮ ਆ। ਉਹਦੇ ਵਿੱਚ ਜਿੰਨੀਆਂ ਰਾਜਕਰਨ ਜਿਹੜੀਆਂ ਬਹੁਤ ਸਰਵਿਸਿਜ਼ ਜਿਹੜੀਆਂ ਪਹਿਲਾਂ ਆਪਾਂ ਏਜੰਟਸ ਕੋਲੋਂ ਕਰਵਾਉਣੇ ਹੁੰਦੇ ਸੀ, ਜਿੱਦਾਂ ਬਾਇਨੈਨੀਅਲ ਜਿਹੜੀ ਅਪਡੇਟਸ ਹੈਗੇ ਆ, ਹੋਰ ਚੀਜ਼ਾਂ ਹੈਗੀਆਂ, ਬਹੁਤ ਚੀਜ਼ਾਂ ਉਹਨਾਂ ਨੇ ਸੌਖੀਆਂ ਕਰਤੀਆਂ ਹੈਗੀਆਂ, ਜਿਹੜੀਆਂ ਕਿ ਜਿਹੜਾ ਯੂਜ਼ਰ ਹੈਗਾ ਉਹ ਆਪ ਕਰ ਸਕਦਾ ਹੈਗਾ ਜੀ। ਇੱਕ ਮੈਂ ਭਾਜੀ ਹੋਰ ਮੈਂ ਤੁਹਾਨੂੰ ਜਿਹੜਾ ਆਪਾਂ ਗੱਲ ਕਰਦੇ ਵੀ ਸਵਿਫਟ ਵਾਲਿਆਂ ਨੇ ਟ੍ਰੇਲਰ ਦਿੱਤਾ, ਹੋ ਸਕਦਾ ਸਵਿਫਟ ਵਾਲਿਆਂ ਨੇ ਦਿੱਤਾ ਹੀ ਨਾ ਹੋਵੇ ਜੀ। ਇੱਥੇ ਭਾਜੀ ਅੱਜ ਕੱਲ੍ਹ ਬਹੁਤ ਕੁਝ ਚੱਲ ਰਿਹਾ ਜੀ। ਟ੍ਰੇਲੇ ਜਾੜਾਂ ਦੇ ਵਿੱਚੋਂ ਪਾ ਲੈ ਜਾਂਦੇ ਆ, JB Hunt ਦੇ ਟ੍ਰੇਲੇ ਬਹੁਤ ਥਾਈਂ ਉਦਾਂ ਹੀ ਲਈ ਫਿਰਦੇ ਹੈਗੇ ਆਪਣੇ ਬੰਦੇ। ਤਾਂ ਜਿਹੜੇ ਹੁਣ ਤੁਸੀਂ ਗੱਲ ਕਰਦੇ ਭਾਜੀ ਲਾਇਸੈਂਸਾਂ ਤੋਂ ਬਗੈਰ ਚਲਾਉਂਦੇ ਆ, ਤਾਂ ਹੁਣ ਅਸੀਂ ਤਾਂ ਹੁਣ 97 'ਚ ਲਾਇਸੈਂਸ ਲਿਆ ਸੀ। ਮੈਂ ਕਈ ਵਾਰੀ ਆਪਣੇ ਫਰੈਂਡਾਂ ਨਾਲ ਗੱਲ ਕਰਦਾ ਨਾ, ਪੁਰਾਣੇ ਨਾਲ, ਵੀ ਆਪਾਂ ਵੀ ਪਹਿਲਾਂ ਚਲਾਉਂਦੇ ਰਹੇ ਆ, ਵੀ ਆਪਾਂ ਵੀ ਜੰਗ ਉਮਰ 'ਚੋਂ ਲੰਘ ਕੇ ਆਏ, ਪਰ ਅਸੀਂ ਇੱਦਾਂ ਦਾ ਕਦੇ ਕੋਈ ਇੱਦਾਂ ਦੇ ਕੰਮ ਨਹੀਂ ਸੀ ਕੀਤੇ। ਕਦੇ ਪਾਪਾਂ ਦੇ ਟਰੱਕ ਲਾ ਕੇ ਨਹਾਉਣ ਨਹੀਂ ਜਾਂਦੇ, ਜਾਂ ਸ਼ਾਹ ਵੀ ਰੋਟੀ ਨਹੀਂ ਖਾਣ ਲੱਗ ਪਏ ਜਾ ਕੇ। ਹੁਣ ਤਾਂ ਭਾਜੀ ਅਸੀਂ ਤਾਂ ਕਹਿਣੋਂ ਹੀ ਹਟ ਗਏ ਕਿ ਆਪਣੀ ਬੇਇੱਜ਼ਤੀ ਕਰਾਉਣ ਵਾਲਾ ਕੰਮ ਆ ਕਿਸੇ ਨੂੰ ਕਹਿ ਕੇ। ਇੱਥੇ ਇੱਕ ਨਾ 292 ਦੇ ਹੋਲਬਰੋਕ ਇੱਕ ਟਰੱਕ ਸਟਾਪ ਪੈਂਦਾ। ਪਿਛਲੇ ਵੀਕ ਮੈਂ ਤੇਲ ਪਵਾਉਣਾ ਸੀ, ਉੱਥੇ ਸਾਰੇ ਪੰਪ ਆਪਣੇ ਮੁੰਡਿਆਂ ਨੇ 2-2 ਟਰੱਕ ਲਾ ਕੇ ਮੱਲੇ ਹੋਏ ਸੀ, ਵਿੱਚ ਬੈਠੇ ਕੋਈ ਫੋਨ ਤੇ ਲੱਗਾ, ਕੋਈ ਕੁਛ ਕਰਦਾ। ਮੈਨੂੰ ਅੱਧਾ ਘੰਟਾ ਲੱਗਾ ਤੇਲ ਪਵਾਉਣ ਨੂੰ। ਮੈਂ ਅੰਦਰ ਜਾ ਕੇ ਉਹਨੂੰ ਕਿਹਾ ਵੀ, ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਹਟਾਉਂਦੇ ਕਿਉਂ ਨਹੀਂ? ਉਹ ਅੰਦਰ ਜਿਹੜੀ ਉਹ ਖੜੀ, ਉਹ ਮੇਰੇ ਵੱਲ ਨੂੰ ਵੇਖੀ ਜਾਵੇ, ਮੂੰਹ ਵੱਲ ਨੂੰ, ਉਹਨੇ ਕੁਛ ਨਹੀਂ, ਕੋਈ ਐਕਸ਼ਨ ਨਹੀਂ ਲਿਆ, ਕੁਛ ਨਹੀਂ। ਉੱਥੇ ਈਵਨ ਕਿ ਰਾਤ ਨੂੰ ਨਾ ਬਿੰਗਾ ਜਿਹਾ ਕਰਕੇ ਟਰੱਕ ਪੰਪਾਂ ਦੇ ਉੱਤੇ ਦੋਵਾਂ ਦੇ ਗੱਬੇ ਲਾ ਕੇ ਸੌ ਜਾਂਦੇ ਆ। ਤਾਂ ਦੇਖ ਲਓ ਵੀ ਇਦਾਂ ਦੇ ਕੰਮ ਕਰਦੇ ਆ ਬਿਨਾਂ ਲਾਇਸੈਂਸ ਤੋਂ। ਇਸ ਵੇਲੇ ਚਲੋ ਕੋਈ ਨਹੀਂ, ਇਸ ਟਾਈਮ ਇੰਡਸਟਰੀ ਦੇ ਵਿੱਚ ਕਾਫੀ ਕੁਝ ਕਲੀਨ ਅਪ ਹੋ ਰਿਹਾ ਆ। ਫਿਰ ਉਹ ਔਖੇ ਲੱਗਦਾ ਆ ਵੀ ਇਦਾਂ ਕੋ ਕਰਦੇ, ਉਦਾਂ ਕੋ ਕਰਦੇ ਆ। ਫਿਰ ਜਦੋਂ ਸਿਚੁਏਸ਼ਨਸ ਸਿਰ ਤੋਂ ਪਾਣੀ ਜਦੋਂ ਲੰਘ ਜਾਵੇ ਤਾਂ ਫਿਰ ਕੰਮ ਸਖਤੀ ਵੱਲ ਨੂੰ ਹੀ ਜਿਹੜਾ ਉਹ ਹੁੰਦਾ ਹੈ, ਤਾਂ ਫਿਰ ਉਹ ਚੰਗਾ ਨਹੀਂ ਲੱਗਦਾ ਹੁੰਦਾ ਬਾਕੀਆਂ ਨੂੰ ਵੀ। ਹਾਂਜੀ ਅਵਤਾਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਤਿੰਨੇ ਬ੍ਰਦਰ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਭਾਜੀ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਟਰਸਟੇਟ ਤੇ ਇੰਟਰਾਂ ਨੂੰ ਕਲੀਅਰ ਕਰਿਆ ਇਨਸਪੈਕਸ਼ਨ ਲਈ। ਥੈਂਕ ਯੂ ਜੀ। ਕਰਿਆ ਸੀ ਪਿਛਲੇ ਵੀਕ। ਹਾਂਜੀ ਚਲੋ ਜੀ, ਹੁਣ ਕਰਾ ਲਿਓ ਜੇ ਨਹੀਂ ਕਰਾਇਆ ਤਾਂ। ਬਿਲਕੁਲ ਜੀ, ਅਗਲੀ ਵੀਕ ਜਾ ਕੇ ਬਾਹਰ ਆਏ ਹੋਏ ਆ। ਤੇ ਇੱਕ ਵਾਰ ਤੁਸੀਂ ਉਹ ਗੱਲ ਕਰੀ ਸੀ ਨਾ ਸ਼ੋਅ ਦੇ ਵਿੱਚ ਵੀ ਆ ਹੁਣ ਵੀ ਇਨਸਪੈਕਸ਼ਨ ਮਤਲਬ ਫਿਊਜ਼ ਸੀਗਾ ਵੀ ਚੇਂਜ ਕਰਨਾ ਪਿਆ। ਰੋਡ 88 ਤੇ ਮੈਨੂੰ ਰੋਕ ਲਿਆ ਓਪਨ ਇਨਸਪੈਕਸ਼ਨ ਦੇ ਵਿੱਚ ਸਕੇਲ ਤੇ। ਠੀਕ ਹੈ। DOT ਵਾਲੇ ਆਫੀਸਰ ਤੇ ਡਿਪੈਂਡ ਹੁੰਦਾ ਜੀ, ਵੀ ਤੁਸੀਂ ਉਹਦੇ ਨਾਲ ਨਾਈਸਲੀ ਗੱਲ ਕਰੋ। ਤੇ ਉਹ ਕਹਿੰਦਾ ਵੀ ਕੁਇਕ ਇਨਸਪੈਕਸ਼ਨ ਕਰਨੀ ਆ, ਬੱਲਬ ਚੈੱਕ ਕਰੇ। ਪਿਛਲਾ ਟ੍ਰੇਲਰ ਦਾ ਇੱਕ ਬੱਲਬ ਫਿਊਜ਼ ਆ ਗਿਆ, ਕਹਿੰਦਾ ਵੀ ਤੇਰੇ ਕੋਲ ਬੱਲਬ ਹੈਗੇ ਨੇ? ਮੈਂ ਕਿਹਾ ਹਾਂ, ਲਾਈਟ ਹੈਗੀ ਪੂਰੀ ਕੰਪਲੀਟ। ਕਹਿੰਦਾ ਚੇਂਜ ਕਰ। ਉਹ ਚੇਂਜ ਕਰਤੀ। ਫਿਰ ਉਹ ਮੇਰੇ ਪੇਪਰ ਲੈ ਕੇ ਚਲੇ ਗਏ ਆਪਣੇ ਪਿੱਕੇ 'ਚ, ਇੱਕ ਪੇਪਰ ਕੱਢ ਕੇ ਲੈ ਕੇ ਆਇਆ ਪ੍ਰਿੰਟ, ਤੇ ਉਹਦੇ ਪਰ ਲਿਖਿਆ ਵੀ ਇਹਨੇ
ਮੁੱਲ ਰਾਈਟ ਵੇ ਪਾ ਲਿਆ ਸਕੇਲ ਤੇ ਨੰਬਰ 2 ਕਹਿੰਦਾ ਵੀ ਤੇਰੀ DOT ਅਪਡੇਟ ਨਹੀਂ, ਕਹਿੰਦਾ ਐਕਸਪਾਇਰ ਹੋ ਗਈ। ਮੈਂ ਕਿਹਾ ਅੱਛਾ ਜੀ, ਕਹਿੰਦਾ ਹਾਂ, ਕਹਿੰਦਾ ਵੀ ਇਹਨੂੰ ਅਪਡੇਟ ਕਰਾ ਜਾ ਕੇ। ਮੈਂ ਕਿਹਾ ਠੀਕ ਆ। ਉਹਨੇ ਲਿਖ ਕੇ ਮੈਨੂੰ ਨੋਟਿਸ ਦਿੱਤਾ ਸੀਗਾ, ਜਿਹੜੀ ਕਿ 2 ਸਾਲ ਬਾਅਦ ਅਪਡੇਟ ਕਰਾਉਣੀ ਹੁੰਦੀ ਆ DOT। ਠੀਕ ਹੈ, ਚਲੋ ਤੇ ਹਾਂਜੀ, ਥੈਂਕ ਯੂ। ਆਫੀਸਰ ਤੇ ਡਿਪੈਂਡ ਆ ਜੀ, ਮਿਹਰਬਾਨੀ। ਧੰਨਵਾਦ। ਇਹ ਗੱਲ ਬਿਲਕੁਲ ਸੱਚੀ ਆ ਰਾਜਕਰਨ। ਮੈਂ ਇੱਕ ਵਾਰੀ ਇੱਕ ਟ੍ਰਿਪ ਦੇ ਵਿੱਚ ਘੱਟੋ ਘੱਟ ਨਹੀਂ ਤਾਂ 4 ਵਾਰੀ ਮੇਰੀ ਇਨਸਪੈਕਸ਼ਨ ਹੋਈ ਸੀਗੀ। ਮੈਂ 17 ਸਟੇਟਾਂ ਦੇ ਵਿੱਚੋਂ ਕ੍ਰਾਸ ਕੀਤਾ ਸੀਗਾ ਤੇ 4 ਵਾਰੀ ਇਨਸਪੈਕਸ਼ਨ ਹੋਈ ਸੀਗੀ। ਇੱਕ ਇੰਸਪੈਕਟਰ ਨੂੰ ਤਾਂ ਉਹਨੇ ਮੈਨੂੰ ਰੋਕਿਆ। ਮੈਂ ਕਿਹਾ ਯਾਰ ਤੂੰ ਮੈਨੂੰ ਰੋਕ ਤਾਂ ਲਿਆ, ਪਰ ਮੇਰਾ ਕਸੂਰ ਮੈਨੂੰ ਦੱਸ ਨਾ ਵੀ ਤੂੰ ਮੈਨੂੰ ਰੋਕਿਆ ਹੈ ਨਾ। ਮੈਨੂੰ ਕਹਿੰਦਾ ਯਾਰ ਮੈਂ ਇਨਸਪੈਕਸ਼ਨ ਕਰਨੀ ਆ। ਮੈਂ ਕਿਹਾ ਲੈ ਫੜਾ, ਮੈਂ ਤੈਨੂੰ 2 ਪੇਪਰ ਦੇ ਦਿੰਦਾ, ਮੇਰੀਆਂ 2 ਆਲਰੇਡੀ ਹੋ ਚੁੱਕੀਆਂ ਹੈ ਨਾ। ਤੇ ਉਹ ਦੋਨੋਂ ਪੇਪਰ ਦੇਖ ਕੇ ਮੈਨੂੰ ਕਹਿੰਦਾ ਆਈ ਥਿੰਕ ਕਹਿੰਦਾ ਯੂ ਆਰ ਹੈਮਰਡ ਦਿਸ। ਤੇ ਮੈਨੂੰ ਕਹਿੰਦਾ ਵੀ ਓਕੇ 2 ਇੰਸਪੈਕਸ਼ਨਾਂ ਦੇ ਕੇ ਮੈਨੂੰ ਕਹਿੰਦਾ ਚੱਲ ਮੈਂ ਹੋਰ ਕਿਸੇ ਨੂੰ ਰੋਕ ਲੈਂਦਾ ਵੀ ਤੈਨੂੰ ਨਹੀਂ ਕਰਦਾ ਹੈ ਨਾ। ਔਰ ਵਾਪਸ ਆਉਂਦਿਆਂ ਦੀ ਰਾਜਗੜ੍ਹ ਜਾਂਦਿਆਂ ਦੀ ਇੰਸਪੈਕਸ਼ਨ ਹੋਈ, ਵਾਪਸ ਆਉਂਦਿਆਂ ਦੀ ਇੱਥੇ LA ਹੋਈ। ਮੈਂ ਫਰੀਮੌਂਟ ਲਾਉਣ ਗਿਆ, ਫਰੀਮੌਂਟ ਵਾਲਿਆਂ ਨੇ ਵੀ ਕੱਢ ਲਿਆ। ਮੈਂ ਹੱਥ ਜੋੜ ਕੇ ਬੈਠ ਗਿਆ। ਮੈਂ ਕਿਹਾ ਯਾਰ ਤੁਸੀਂ ਏਦਾਂ ਕਰੋ, ਮੈਨੂੰ ਇੱਥੇ ਰੱਖ ਲਓ, ਤੁਸੀਂ ਇਨਸਪੈਕਸ਼ਨ ਹੀ ਕਰੀ ਜਾਓ, ਆਪਣਾ ਵੀ ਚਾਅ ਪੂਰਾ ਕਰ ਲਓ ਮੇਰਾ। ਇੰਸਪੈਕਟਰ ਹੀ ਬਣਾ ਦੋ ਮੈਨੂੰ, ਹੁਣ ਇੰਨੀਆਂ ਕਰਾ ਆਹੋ। ਉਹ 3 ਜਣਿਆਂ ਨੇ ਮੇਰੇ ਸਟicker ਨਹੀਂ ਸੀ ਲਾਏ ਤੇ ਮੈਂ ਉਹਨੂੰ ਚੌਥੇ ਨੂੰ ਕਿਹਾ, ਮੈਂ ਕਿਹਾ ਯਾਰ ਸਟicker ਤਾਂ ਲਾ ਦੇ, ਹੁਣ ਤੁਸੀਂ 4 ਇਨਸਪੈਕਸ਼ਨਾਂ ਮੇਰੀ ਇੱਕ ਗੇੜੇ 'ਚ ਕਰਤੀਆਂ ਹੈ ਨਾ, ਵੀ ਤੁਸੀਂ ਸਟicker ਤਾਂ ਲਾ ਦੇ। ਮੈਨੂੰ ਕਹਿੰਦਾ ਵੀ ਆਰ ਆਊਟ ਆਫ ਸਟickers। ਮੈਂ ਕਿਹਾ ਵੀ ਮੈਨੂੰ ਕਾਹਨੂੰ ਪੁੱਲ ਕਰ ਲੈਂਦਾ ਯਾਰ। ਸੋ ਇਹ ਤੁਹਾਡੇ ਬਾਰੇ ਦੱਸਿਆ ਸੀਗਾ, ਕਿਸੇ ਨੇ ਕਹਿੰਦੇ ਹੁਣੇ ਵੀ ਯਾਰ ਰਮਨ ਜਾਂਦਾ, ਇਹਨੂੰ ਚੱਕਿਓ ਜਰਾ। ਹਾਂਜੀ ਦਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਤਿੰਨਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਲਾਸਟ ਵੀਕ ਜਿਹੜਾ ਫਿਰ ਕੁਐਸਚਨ ਆਇਆ ਸੀਗਾ 90 ਡੇ ਇੰਸਪੈਕਸ਼ਨ ਦਾ, ਉਹਨਾਂ ਦਾ ਦੂਜਾ ਕੁਐਸਚਨ ਸੀਗਾ ਵੀ ਜਿਹੜੀ ਫਿਰ 90 ਡੇਜ਼ ਇਹ ਆਪ ਤੁਸੀਂ ਕਰਾ ਸਕਦੇ ਜਾਂ ਕਿਸੇ ਕੋਲੋਂ ਕਰਾਉਣੀ ਪੈਂਦੀ ਆ। ਹਾਂਜੀ। ਤੇ ਅੱਗੇ ਤਾਂ ਜਿੰਨਾ ਹੁੰਦਾ ਸੀਗਾ, ਅੱਗੇ ਤਾਂ ਇੰਨਾ ਹੁੰਦਾ ਸੀ ਵੀ ਸਰਟੀਫਾਈਡ ਜਾਂ ਇਕੱਲਾ ਜਿਹੜੀ ਸ਼ਾਪ ਆ ਉਹਨਾਂ ਦੀ ਕੀਤੀ, ਉਹ ਇਕੱਲੇ ਹੋਲਡ ਕਰਦੇ ਸੀਗੇ ਵੀ ਉਹ ਮੰਨੀ ਜਾਂਦੀ ਸੀ, ਤੁਸੀਂ ਸੈਲਫ ਕਰਦੇ ਸੀਗੇ ਕਰਕੇ। ਤਾਂ ਹੀ ਤਾਂ ਕਿ ਕੋਰਸ ਕਰੀਦਾ ਸੀਗਾ, ਥੋੜੇ ਦਿਨ ਦਾ ਹੁੰਦਾ ਸੀਗਾ ਤੇ ਉਹ ਹੀ ਇਕੱਲੀ ਹੋਲਡ ਹੁੰਦੀ ਸੀ। ਮੇਰਾ ਖਿਆਲ ਨਹੀਂ ਤੁਸੀਂ ਸੈਲਫ ਕਰ ਸਕਦੇ। ਬਾਕੀ ਉਹਨੂੰ ਦੱਸ ਦੋ ਵੀ ਸ਼ਾਇਦ ਹੁਣ ਚੇਂਜ ਵੀ ਹੋਵੇ ਜਾਂ ਰੋਂਗ ਵੀ ਹੋ ਸਕਦੇ ਆ। ਆਪੇ ਕਰਨੀ ਹੈ ਜਾਂ ਕਿਸੇ ਤੋਂ ਕਰਾਉਣੀ ਹੈ? ਇਹ ਕੁਐਸਚਨ ਹੁਣ ਤੁਹਾਡਾ ਮਤਲਬ ਇਹ ਕਨਫਰਮ ਹੋ ਜਾਵੇ। ਹਾਂਜੀ, ਲਾਸਟ ਵੀਕ ਵੀ ਉਹਨਾਂ ਨੇ ਆਹੀ ਪੁੱਛਿਆ ਸੀ। ਉਹ 2 ਪਾਰਟ ਕੁਐਸਚਨ ਸੀ। ਇੱਕ ਪੁੱਛਦੇ ਸੀ ਹੈਵ ਟੂ ਆ, ਤੇ ਦੂਜਾ ਉਹਨਾਂ ਨੇ ਵੀ ਪੁੱਛਿਆ ਸੀ ਵੀ ਆਪ ਕਰ ਸਕਦੇ ਜਾਂ ਕਰਾਉਣੀ ਪੈਂਦੀ ਹੈ ਕਿਸੇ ਕੋਲੋਂ। ਜੀ ਭਾਜੀ they cannot do inspection themselves, so they have to get it done. inspection ਆਪ ਨਹੀਂ ਕਰ ਸਕਦੇ ਹੈਗੇ, ਤੁਹਾਨੂੰ ਕਰਾਉਣੀ ਪੈਣੀ ਹੈ। ਹਾਂਜੀ ਹਾਂਜੀ, ਉਹੀ ਵੀ ਕਨਫਰਮ ਕਰਨਾ ਵੀ ਅੱਗੇ ਵੀ ਏਦਾਂ ਹੀ ਹੁੰਦਾ ਸੀ ਵੀ ਜਾਂ ਸ਼ਾਪ ਜਾਂ ਜੇ ਤੁਸੀਂ ਸਰਟੀਫਾਈਡ ਹੈਗੇ ਕੋਰਸ ਕੀਤਾ ਫੇਰ ਹੀ ਮੰਨਦੇ ਆ। ਠੀਕ ਹੈ ਜੀ। ਭਾਜੀ ਆਪਣੀ ਜੇ ਸਰਟੀਫਿਕੇਟ ਆਪਣੀ ਦੇਤੀ ਸੈਲਫ ਸਰਟੀਫਿਕੇਸ਼ਨ, ਫਿਰ ਤੇ ਆਪਣੇ ਬੰਦੇ ਗੁਆਂਢੀ ਦਾ ਖੜਾ ਟਰੱਕ ਵੀ ਸਰਟੀਫਾਈ ਕਰ ਜਾਣਗੇ। ਆਹੋ, ਉਹਨੇ ਫਿਰ ਤਾਂ ਉਹਨਾਂ ਨੇ ਮੰਨਣਾ ਨਹੀਂ, ਕੌਨਫਲਿਕਟ ਆਫ ਇੰਟਰਸਟ ਆ ਜਾਂਦਾ। ਹਾਂਜੀ, ਸਰਟੀਫਾਈਡ ਮਕੈਨਿਕ ਦੇ ਥਰੂ ਹੋਣੀ ਚਾਹੀਦੀ ਆ। ਕਨਵਰ ਭਾਜੀ ਦਾ ਥੈਂਕ ਯੂ। ਕਨਵਰ ਭਾਜੀ ਹੁਣ ਨੇ ਉਹ ਵੀ ਪ੍ਰੋਗਰਾਮ ਸੁਣਦੇ, ਉਹਨਾਂ ਨੂੰ ਟੈਕਸਟ ਕਰ ਲਈਦਾ, ਉਹ ਮਿੰਟ ਦੇ ਵਿੱਚ ਫਿਰ ਜਵਾਬ ਦੇ ਦਿੰਦੇ ਆ ਉਹ ਵੀ। ਚਲੋ ਜੀ, ਉਹ ਤੁਹਾਡੀ ਚੈਟ GPT ਉਹ ਨੇ। ਬਿਲਕੁਲ, ਚੈਟ GPT ਆ। ਸਹੀ ਹੈ ਜੀ। ਹਾਂਜੀ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਭਾਈਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੋਟਰਸ ਦੇ ਬਾਰੇ ਦੱਸਣਾ ਸੀਗਾ ਜੀ। ਮੈਂ ਮੰਡੇ ਨੂੰ ਮੇਰੀ ਪੁਰਾਣੀ DOT ਆ ਤੇ ਮੈਂ ਪਹਿਲਾਂ FMCA ਪੋਰਟਲ ਦੇ ਥਰੂ ਮੇਰਾ ਆਲਰੇਡੀ ਐਕਟਿਵ ਸੀ ਸਾਰਾ ਕੁਝ। ਠੀਕ ਹੈ। ਤੇ ਜਦੋਂ ਮੈਂ ਉਹਦੇ ਤੇ ਗਿਆ ਤੇ ਉੱਥੇ ਜਾ ਕੇ ਲਿੰਕ ਆਇਆ ਵੀ ਮੋਟਰਸ ਦੇ ਵਿੱਚ ਹੁਣ ਤੁਸੀਂ ਚਲੇ ਜਾਓ। ਓਕੇ। ਤੇ ਜਦੋਂ ਮੈਂ ਮੋਟਰਸ ਉੱਤੇ ਲਿੰਕ ਕੀਤਾ ਤੇ ਉਹਨਾਂ ਨੇ ਮੇਰੀ ਉਹੀ ਐਗਜ਼ਿਸਟਿੰਗ ਜਿਹੜੀ ਮੈਂ FMCA ਪੋਰਟਲ ਦੇ ਵਿੱਚ ਮੈਂ ਜਿਹਦੇ ਤੋਂ ਲੌਗਇਨ ਕਰਦਾ ਸੀ, ਉਹਨਾਂ ਨੇ ਉਹੀ ਇਨਫੋਰਮੇਸ਼ਨ ਮੰਗੀ, ਮੈਂ ਉਹ ਭਰਤੀ। ਠੀਕ ਹੈ। ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਹੁਣ ਆਪਣੀ ID ਸਕੈਨ ਕਰ ਇਹਦੇ ਤੇ। ਤੇ ਫਿਰ ਮੈਂ ਉਹ ID ਤੇ ਦੋਨੇ ਪਾਸੇ ਪਾਏ। ID ਪਾਉਣ ਤੋਂ ਬਾਅਦ ਫਿਰ ਉਹਨਾਂ ਨੇ ਮੇਰੀ ਫੇਸ ਰੈਕੋਗਨਾਈਜੇਸ਼ਨ ਮੰਗੀ। ਦੋਨਾਂ ਚੀਜ਼ਾਂ ਨੂੰ ਮੈਚ ਕੀਤਾ। ਜਦੋਂ ਦੋਨੇ ਚੀਜ਼ਾਂ ਮੈਚ ਹੋ ਗਈਆਂ ਫਿਰ ਅਗਲੇ ਪੋਪ ਅਪ ਆ ਗਿਆ ਕਿ ਤੁਸੀਂ ਕਿਹੜੀਆਂ ਚੀਜ਼ਾਂ ਕਰਨੀਆਂ। ਪਰ ਉਹਦੇ ਵਿੱਚ ਮੇਰੀ DOT ਨਹੀਂ ਸੀ ਸ਼ੋਅ ਕਰਦੀ ਵੀ ਮੈਂ ਮੋਟਰਸਾਈਕਲ ਵਾਲਿਆਂ ਨੂੰ ਕਾਲ ਲਾਈ ਉਦੋਂ ਮੰਡੇ ਨੂੰ ਹੀ। ਠੀਕ ਹੈ। ਤੇ ਉਹ ਕਹਿੰਦੇ ਵੀ ਇਹ ਅੱਜ ਨਹੀਂ ਹੋਣੀ, ਕੱਲ ਨੂੰ ਹੋਣੀ ਆ, ਜਾਣੀ ਕਿ 19 ਤਰੀਕ ਨੂੰ, ਟਿਊਜ਼ਡੇ ਨੂੰ। ਤੇ ਚਲੋ ਟਿਊਜ਼ਡੇ ਵੀ ਆ ਗਿਆ। ਟਿਊਜ਼ਡੇ ਨੂੰ ਵੀ ਉਹ ਚੀਜ਼ ਮੇਰੀ ਪੋਪ ਅਪ ਨਹੀਂ ਕੀਤੀ ਉਹਦੇ ਤੇ ਉਹ ਮੈਨੂੰ ਨਿਊ ਰਜਿਸਟ੍ਰੇਸ਼ਨ ਦਿਖਾਈ ਜਾ ਰਿਹਾ ਸੀ, ਮੇਰੀ ਪੁਰਾਣੀ ਨਹੀਂ ਸੀ ਲਿੰਕ ਕਰ ਰਿਹਾ। ਓਕੇ। ਮੈਂ ਫਿਰ ਟਿਊਜ਼ਡੇ ਨੂੰ ਫਿਰ ਦੁਬਾਰਾ ਕਾਲ ਲਾਈ ਤੇ ਉਹ ਕਹਿੰਦੇ ਵੀ ਸ਼ਾਮ ਨੂੰ 5 ਵਜੇ ਤੋਂ ਬਾਅਦ ਹੋਊਗੀ। ਤੇ ਉਹੀ ਗੱਲ ਹੋਈ, ਜਦੋਂ ਸ਼ਾਮ ਨੂੰ 5 ਵਜੇ ਤੋਂ ਬਾਅਦ ਫਿਰ ਮੇਰੀ DOT ਉਹਦੇ ਤੇ ਪੋਪ ਅਪ ਕਰ ਗਈ। ਮੈਂ ਉਹਦੇ ਤੇ ਕਲਿੱਕ ਕੀਤਾ,
ਸਾਰਾ ਕੁਝ ਜੋ ਮੇਰਾ FMC ਪੋਰਟਲ ਦਾ ਸੀ ਉਹ ਸਾਰਾ ਕੁਝ ਮੇਰਾ ਅਪਡੇਟਡ ਆ ਪੋਰਟਲ ਦੇ ਗਿਆ। ਵਿੱਚ ਆ ਗਿਆ। ਰਾਈਟ ਨਾਓ ਇਟ ਇਜ਼ ਅਪਡੇਟਡ। ਸੋ 19 ਤਰੀਕ ਤੋਂ ਬਾਅਦ ਮਤਲਬ ਅਪਡੇਟ ਹੋ ਗਿਆ ਸਾਰਾ ਕੁਝ ਸ਼ਾਮ ਨੂੰ 5 ਵਜੇ ਤੋਂ ਬਾਅਦ। ਹਾਂਜੀ ਠੀਕ ਹੈ। ਦੂਜੀਆਂ ਚੀਜ਼ਾਂ ਹੋ ਰਹੀਆਂ ਸੀ, ਨਿਊ ਰਜਿਸਟ੍ਰੇਸ਼ਨ ਕਰਨੀ ਆ ਤੁਸੀਂ ਜਾਂ ਜਿਹੜੇ ਪਰਮਿਟ ਵਾਲਿਆਂ ਨੇ ਕਰਨੇ, ਉਹਨਾਂ ਦੇ ਸਾਰਾ ਕੁਝ ਚੱਲ ਰਿਹਾ ਸੀ। ਪਰ ਜਿਹੜੀ ਫੋਕਸ ਕਰਨੀ ਸੀ, ਜਿਹੜੀ ਪੁਰਾਣੀ ਇਨਫੋਰਮੇਸ਼ਨ ਚੱਕਣੀ ਸੀ, 19 ਤਰੀਕ ਸ਼ਾਮ 5 ਵਜੇ ਤੋਂ ਬਾਅਦ ਚਾਲੂ ਹੋਈ ਹੈ। ਚਲੋ ਠੀਕ ਹੈ। ਥੈਂਕ ਯੂ ਜਸਵਿੰਦਰ ਜੀ, ਥੈਂਕ ਯੂ ਬਹੁਤ। ਸੋ ਇਹ ਜਿਹੜੀ ਚੀਜ਼ ਹੈ ਰਾਜਕਰਨ, ਕਿਉਂਕਿ ਕਈਆਂ ਦਾ ਅਜੇ ਵੀ ਸਟਕ ਹੋ ਰਿਹਾ ਹੈਗਾ, ਉਹ ਪਾਪ ਅਪ ਨਹੀਂ ਹੋ ਰਿਹਾ ਹੈਗਾ ਕਿਉਂਕਿ ਸਿਸਟਮ ਕਾਫੀ ਬਿਜ਼ੀ ਹੈਗਾ। ਸੋ ਇਸ ਕਰਕੇ ਥੋੜਾ ਜਿਹਾ ਟਾਈਮ ਲੈ ਕੇ, ਥੋੜਾ ਜਿਹਾ ਟਾਈਮ ਕੱਢ ਕੇ ਤੇ ਕੋਈ ਉਹਨਾਂ ਨੇ ਇਹ ਦੱਸ ਦਿਓ ਵੀ ਗੂਗਲ ਕ੍ਰੋਮ ਕਹਿੰਦੇ ਆ, ਮੋਜ਼ਿਲਾ ਕਹਿੰਦੇ ਆ, ਜਾਂ ਕਿਹਦੇ ਤੇ ਇੰਟਰਨੈਟ ਐਕਸਪਲੋਰਰ ਤੇ ਕੋਈ ਉਹਨਾਂ ਨੇ ਰਿਕਮੈਂਡਡ ਵੀ ਹੈਗੀ ਹੈ ਜਾਂ ਜਿੱਤੇ ਮਰਜ਼ੀ ਕਰ ਲਓ? ਨਹੀਂ, ਜਿੱਤੇ ਮਰਜ਼ੀ ਕਰ ਸਕਦੇ, ਕੋਈ ਰਿਕਮੈਂਡਡ ਨਹੀਂ ਹੈਗੀ। ਪਰ ਉਹਦੇ ਵਿੱਚ ਇਦਾਂ ਹੀ ਆ ਕਿ ਜੇ ਹੁਣ ਤੁਸੀਂ ਕੋਈ ਵੀ ਚੀਜ਼ ਕਰਨੀ ਹੈਗੀ ਆ, ਈਦਰ ਯੂ ਡੂ ਇਟ ਯੋਰਸੈਲਫ, ਆਪਣੇ ਘਰੇ ਬੈਠ ਕੇ ਆਪਣੇ ਬੱਚੇ ਨੂੰ ਨਾਲ ਬਿਠਾ ਕੇ, ਇਟਸ ਵੈਰੀ ਈਜ਼ੀ। ਜੇ ਤੁਸੀਂ ਆਪਣੇ ਕਿਸੇ ਘਰ ਦੇ ਵਿੱਚ ਬੱਚੇ ਆਪਣੇ ਸਾਰੇ ਅੱਜ ਕੱਲ੍ਹ ਟੈਕਨੋਲੋਜੀ ਦੇ ਨਾਲ ਬਹੁਤ ਵਧੀਆ ਹੈਗੇ ਆ, ਸੋ ਉਹਨਾਂ ਨੂੰ ਨਾਲ ਬਿਠਾ ਕੇ ਤੁਸੀਂ ਕਰ ਸਕਦੇ ਹੈਗੇ ਆ। ਪਰ ਜੇ ਤੁਸੀਂ ਪਰਮਿਟਸ ਜਾਂ ਕਿਸੇ ਵੀ ਹੋਰ ਏਜੰਟ ਦੇ ਆਫਿਸ ਦੇ ਵਿੱਚ ਜਾ ਕੇ ਕਰਨਾ ਹੈਗਾ ਤੇ ਤੁਹਾਨੂੰ ਉੱਥੇ ਆਫਿਸ ਦੇ ਵਿੱਚ ਜਾਣਾ ਪੈਣਾ ਹੈਗਾ, ਤੁਹਾਨੂੰ ਮੌਜੂਦ ਉੱਥੇ ਰਹਿਣਾ ਪੈਣਾ ਹੈਗਾ। ਫੇਸ ਆਈਡੀ ਜੋ ਕਰਨੀ ਆ ਫਿਰ ਤਾਂ ਜ਼ਰੂਰੀ ਹੋਈ ਹੈ ਨਾ ਫਿਰ। ਹਾਂਜੀ ਜੀ, ਸਮਾਂ ਵੀ ਆਪਣਾ ਸਮਾਪਤੀ ਦੇ ਵੱਲ, ਕੁਝ ਕੁ ਹੋਰ ਕਾਲਰ ਲੈ ਕੇ ਫਿਰ ਆਪਾਂ ਸਮਾਪਤ ਕਰਾਂਗੇ। ਹਾਂਜੀ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਆਲਵੇਜ਼ ਇਨਫੋਰਮੇਸ਼ਨ ਬਹੁਤ ਵਧੀਆ ਹੁੰਦਾ, ਨਾਲੇ ਐਕੂਰੇਟ ਹੁੰਦਾ। ਮੈਂ ਦੇਖਿਆ ਭਾਜੀ ਨਾ ਕਈ ਲੋਕ ਜਿੱਦਾਂ ਨਾ ਬਲੇਮ ਹੋਰ ਨੂੰ ਕਰੀ ਜਾਓਗੇ, ਜਿੱਦਾਂ ਉਹਨਾਂ ਦੀ ਪ੍ਰੋਬਲਮਾਂ ਜਿਹੜੀਆਂ ਨਾ, ਜਿੱਦਾਂ ਵੀ ਟਰੰਪ ਨੂੰ ਬਲੇਮ ਕਰ ਦੋਗੇ ਜਾਂ ਗਵਰਨਰ ਨੂੰ ਬਲੇਮ ਕਰ ਦੋਗੇ ਵੀ ਉਹਨਾਂ ਨੇ ਪ੍ਰੋਬਲਮ ਕਾਜ਼ ਕੀਤੀਆਂ। ਪਰ ਲੋਕਾਂ ਦੀ ਜ਼ਿੰਮੇਵਾਰੀ ਵੀ ਹੈਗੀ ਆ ਨਾ, ਉਹਨਾਂ ਨੇ ਆਪਣੀ ਸੁਸਾਇਟੀ ਜਾਂ ਕੰਟਰੀ ਕਿੱਦਾਂ ਬਣਾਉਣੀ ਆ, ਜਾਂ ਆਪਦਾ ਨੇਬਰਹੁੱਡ ਕਿੱਦਾਂ ਬਣਾਉਣਾ, ਸਾਫ਼ ਰੱਖਣਾ ਜਾਂ ਖਰਾਬ ਕਰਨਾ। ਸੋ ਆਪ ਇਕੱਲੇ ਜ਼ਿੰਮੇਵਾਰੀ ਆਪ ਨੂੰ ਲੈਣੀ ਚਾਹੀਦੀ ਆ ਬੰਦੇ ਨੂੰ। ਜੇ ਆਪਾਂ ਹੋਰਾਂ ਨੂੰ ਆਪਦੀ ਪ੍ਰੋਬਲਮ ਕਰਕੇ ਹੋਰਾਂ ਨੂੰ ਬਲੇਮ ਕਰਦੇ ਆ, ਕੋਈ ਫਾਇਦਾ ਨਹੀਂ ਹੋਣਾ ਨਾ। ਸੋ ਜਿੱਦਾਂ ਤੁਸੀਂ ਕਹਿੰਦੇ ਆ ਵੀ ਆਪਾਂ ਨੂੰ ਥੋੜਾ ਸੁਧਰਨਾ ਚਾਹੀਦਾ, ਕੰਮ ਸਹੀ ਕਰਨੇ ਚਾਹੀਦੇ ਆ। ਸਾਰੇ ਜ਼ਿੰਮੇਵਾਰੀ ਗੋਰਿਆਂ ਦੀ ਵੀ ਕਾਲਿਆਂ ਦੀ ਵੀ ਆ ਨਾ, ਜੇ ਆਪਾਂ ਦੇਸ਼ ਵਧੀਆ ਬਣਾਉਣਾ। ਆਪਾਂ ਇੰਡੀਆ ਵੀ ਇਹ ਗੱਲ ਕਰਦੇ ਆ ਵੀ ਗਵਰਨਮੈਂਟ ਮਾੜੀਆਂ ਨਾ, ਗਵਰਨਮੈਂਟ ਚੱਲ ਮਾੜੀਆਂ ਹੋ ਗਈਆਂ ਉੱਥੇ, ਪਰ ਲੋਕਾਂ ਦੀ ਜ਼ਿੰਮੇਵਾਰੀ ਵੀ ਹੈਗੀ ਆ ਨਾ, ਜਿਹੜੇ ਦੇਸ਼ ਵਿੱਚ ਰਹਿੰਦੇ ਆ, ਵੀ ਅਸੀਂ ਆਪਦਾ ਫਿਊਚਰ ਕਿੱਦਾਂ ਬਣਾਉਣਾ, ਆਪਣੇ ਨਿਆਣਿਆਂ ਦਾ ਫਿਊਚਰ ਕਿੱਦਾਂ ਬਣਾਉਣਾ। ਸੋ ਆਪਾਂ ਸਾਰਾ ਬਲੇਮ ਹੋਰ ਕਿਸੇ ਤੇ ਨਹੀਂ ਕਰ ਸਕਦੇ, ਜ਼ਿੰਮੇਵਾਰੀ ਆਪ ਵੀ ਲੈਣੀ ਪੈਣੀ ਹੈ। ਬਿਲਕੁਲ ਸਹੀ ਗੱਲ। ਹਾਂਜੀ, ਘਰ ਸ਼ੁਰੂ ਹੁੰਦਾ ਆਪਦੇ ਘਰੋਂ ਨਾ, ਆਪਦੇ ਨੇਬਰਹੁੱਡ ਤੋਂ। ਜੇ ਆਪਣਾ ਬੈਕਯਾਰਡ ਤੇ ਫਰੰਟ ਯਾਰਡ ਡੜੀ ਆਪਾਂ ਹੋਰਾਂ ਨੂੰ ਕਹੀ ਜਾਈਏ, ਕਸੂਰ ਕੱਢੀ ਜਾਈਏ, ਪਹਿਲਾਂ ਆਪਦਾ ਘਰ ਸਾਫ਼ ਕਰਾਂਗੇ ਫੇਰ ਹੀ ਦੂਜੇ ਦਾ ਘਰ ਸਾਫ਼ ਕਰ ਸਕਦੇ ਆਪਾਂ ਨਾ। ਥੈਂਕ ਯੂ ਸਾਰੇ ਲਵੋ, ਧੰਨਵਾਦ ਜੀ ਬਹੁਤ ਤੁਹਾਡਾ। ਇੱਦਾਂ ਜਿੱਦਾਂ ਕੰਮ ਕਰਦੇ ਆ ਕਰੀ ਰਹੋ ਨਾ, ਬਹੁਤ ਵਧੀਆ ਜੀ। ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਤੇਜਿੰਦਰ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਰਾਵਾਂ ਨੂੰ। ਸਤਿ ਸ੍ਰੀ ਅਕਾਲ ਜੀ। ਕੈਨੇਡਾ ਤੋਂ ਕਾਲ ਕਰ ਰਿਹਾ ਜੀ। ਜੀ ਹਾਂਜੀ, ਮੈਂ ਕੈਨੇਡਾ ਤੋਂ ਕਾਲ ਕਰ ਰਿਹਾ। ਮੈਂ ਕੰਪੇਅਰ ਕਰਦਾ ਹੁੰਦਾ ਸਾਡੇ ਕੈਨੇਡਾ ਦੇ ਤਾਂ ਤੁਹਾਡੇ ਅਮਰੀਕਾ ਦੇ ਜਿਹੜੇ ਰੂਲ ਰੈਗੂਲੇਸ਼ਨ ਆ, ਮੈਂ ਸਲੂਟ ਕਰਦਾ। ਜਿਹੜੇ ਪੁਰਾਣੇ ਵੀ ਜਿੰਨੇ ਵੀ ਪੁਰਾਣੇ ਟਰੱਕ ਡਰਾਈਵਰ ਆ, ਮੈਂ ਵੀ ਪੁਰਾਣਾ ਹੀ ਆ, ਮੈਨੂੰ 25 ਸਾਲ ਹੋ ਗਏ ਰੋਡ ਤੇ ਟਰੱਕ ਚਲਾਉਂਦੇ ਨੂੰ ਜੀ। ਉਹ ਤਾਂ ਇਹਨੂੰ ਟਰੱਕਿੰਗ ਨੂੰ ਇੱਕ ਐਜੂਕੇਸ਼ਨ ਤੌਰ ਤੇ ਤੁਹਾਡਾ ਪ੍ਰੋਗਰਾਮ ਸੁਣਦੇ ਆ। ਜਿਹੜੇ ਕੁਝ ਨਵੇਂ ਹੁੰਦੇ ਆ ਜਿਨ੍ਹਾਂ ਨੂੰ ਬੁਰਾ ਤਾਂ ਲੱਗ ਰਿਹਾ ਕਿਉਂਕਿ ਇਹ ਗੱਲਾਂ ਉਹਨਾਂ ਨੂੰ ਸਿੱਖਣੀਆਂ ਪੈਣੀਆਂ ਹੈਵ ਟੂ, ਜੇ ਰੋਡ ਤੇ ਰਹਿਣਾ। ਇਹ ਬਹੁਤ ਵਧੀਆ ਇੱਕ ਤੁਸੀਂ ਐਜੂਕੇਸ਼ਨ ਕਰਦੇ, ਲੋਕਾਂ ਦੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਦੇ ਹੋ, ਬਹੁਤ ਤੁਹਾਡਾ ਧੰਨਵਾਦ। ਮੈਂ ਰਮਨ ਭਾਜੀ ਨੂੰ ਇੱਕ ਕੁਐਸਚਨ ਪੁੱਛਣਾ ਸੀ। ਜ਼ਰੂਰ ਰਮਨ ਭਾਜੀ, ਮੈਨੂੰ ਟਿਕਟਾਂ ਮਿਲੀਆਂ ਸੀ ਅੱਜ ਤੋਂ 12 ਸਾਲ ਪਹਿਲਾਂ। ਸਾਡੇ ਇੱਥੇ ਨਾਗਰਾ ਫਾਲ ਪੈਂਦਾ, ਬਹੁਤ ਲੋਕੀ ਕਾਫੀ ਦੂਰੋਂ ਦੂਰੋਂ ਦੇਖਣ ਆਉਂਦੇ ਆ। ਉਹਦੇ ਲਾਗੇ ਇੱਕ ਸਕੇਲ ਪੈਂਦੀ ਆ, ਤੇ ਉਹ ਸਕੇਲ ਤੇ ਮੇਰੇ ਕੋਲ ਕਾਰ ਕੈਰੀਅਰ ਸੀਗਾ ਤੇ ਮੇਰਾ ਆਪਣਾ ਟ੍ਰੇਲਰ ਸੀ, ਆਪਣਾ ਟਰੱਕ ਸੀ, ਤੇ ਉੱਥੇ ਮੈਨੂੰ ਟਿਕਟਾਂ ਮਿਲੀਆਂ ਸੀ ਘੱਟੋ ਘੱਟ 3। ਤੇ ਜਿਹੜਾ ਪੁਲਿਸ ਆਫੀਸਰ ਸੀਗਾ, ਨਹੀਂ ਉਹ ਨਵਾਂ ਸੀ, ਬ੍ਰਾਂਡ ਨਿਊ, ਜਿੱਦਾਂ ਫਰੈਸ਼, ਉਹਨੂੰ ਨਹੀਂ ਸੀ ਪਤਾ ਬਈ ਜਿੱਦਾਂ ਲਾਈਟਿੰਗ ਆ, ਜਿੱਦਾਂ ਹੁਣ ਲਾਈਟਾਂ ਨੂੰ ਆਪਾਂ ਮਾਈਨਰ ਚ ਗਿਣਦੇ ਆ, ਤੇ ਉਹਨੇ ਮੈਨੂੰ ਘੱਟੋ ਘੱਟ ਦੋ ਟਿਕਟਾਂ ਤਾਂ ਇਹਦੀਆਂ ਹੀ ਦੇ ਦਿੱਤੀਆਂ, ਲਾਈਟਾਂ ਨਹੀਂ ਜਗਦੀਆਂ ਤੇਰੀਆਂ ਪ੍ਰੋਪਰ। ਕਿਉਂਕਿ ਕੁਦਰਤੀ ਗੱਲ ਹੈ ਵੀ ਜਿਹੜਾ ਟ੍ਰੇਲਰ ਨੀਵੇਂ ਹੁੰਦੇ ਆ, ਇਹ ਤਾਰਾਂ ਗਲ ਜਾਂਦੀਆਂ ਲੂਣ ਦੇ ਨਾਲ, ਸਾਡੇ ਇੱਥੇ ਸੜਕਾਂ ਤੇ ਲੂਣ ਬਹੁਤ ਪਾਉਂਦੇ ਆ। ਤੇ ਉਹਨੇ ਜਿਹੜਾ ਜਦੋਂ ਉਹ ਟਿਕਟ ਦੇ ਰਿਹਾ ਸੀ ਮੈਨੂੰ, ਤੇ ਉਹਨੂੰ ਮੈਂ ਸੁਣ ਰਿਹਾ ਸੀ ਦੂਰੋਂ ਖੜਾ, ਤੇ ਜਦੋਂ ਸੀਨੀਅਰ ਸੀਗਾ ਇੱਕ ਦਾ, ਤੇ ਉਹਨੂੰ ਕਹਿ ਰਿਹਾ ਸੀ ਕਿ ਬਈ ਤੂੰ ਇਹਨੂੰ ਥੋੜਾ ਲੀਨੀਏਟ ਕਰ, ਬਈ ਏਡਾ ਕੋਈ ਚੱਕਰ ਨਹੀਂ, ਲਾਈਟਾਂ ਕੋਈ ਵੱਡਾ ਇਸ਼ੂ ਨਹੀਂ ਹੈਗਾ, ਤੇ ਇਹਨੂੰ ਜੇ ਵਾਰਨਿੰਗ ਦੇ ਕੇ ਛੱਡ ਦੇ। ਉਹ ਨਹੀਂ ਮੰਨਿਆ ਹੈਗਾ। ਉਹਨੇ ਮੈਨੂੰ ਪੂਰਾ, ਚਲੋ ਮੈਂ ਮੰਨਿਆ ਬਈ ਬ੍ਰੇਕਾਂ ਦੇ ਵਿੱਚ ਪ੍ਰੋਬਲਮ ਸੀਗੀ ਕਿਉਂਕਿ ਕੰਮ ਇੰਨਾ ਬਿਜੀ ਸੀਗਾ, ਕਈ ਵਾਰੀ ਨਹੀਂ ਧਿਆਨ ਦੇ ਹੁੰਦਾ, ਨਹੀਂ ਵੀ ਜਾਂ ਧਿਆਨ ਕਹਿ ਲਓ ਜਾਂ ਵੀ ਗਲਤੀ ਮੇਰੀ ਕਹਿ ਲਓ।
ਤੇ ਪਰ ਮੈਂ ਲਰਨ ਬਹੁਤ ਕੁਝ ਕੀਤਾ ਤੇ ਮੇਰਾ CBOR ਤਾਂ ਜਿਹੜੀ ਸਾਡੇ CBOR ਕਹਿੰਦੇ ਆ ਐਬਸਟ੍ਰੈਕਟ ਜਿਹਨੂੰ ਕਹਿੰਦੇ ਆ ਇੱਥੇ ਜੀ ਉਹ ਬਿਲਕੁਲ ਜਦੋਂ ਖਰਾਬ ਹੋ ਗਏ ਸੀ 4 ਪੇਜਾਂ ਦਾ ਨਿਕਲਦਾ ਹੁੰਦਾ ਸੀ ਮੇਰੇ ਇੰਨੀਆਂ ਗਲਤੀਆਂ ਸੀ ਵਿੱਚ ਉਹਦੀਆਂ। ਤੇ ਮੈਂ ਇੱਕ ਲੋਕਾਂ ਨੂੰ ਇੱਕ ਇਹਦੇ ਐਜੂਕੇਸ਼ਨਲ ਤੌਰ ਤੇ ਮੈਂ ਕਹਿਣਾ ਚਾਹੁੰਦਾ, ਮੈਂ ਇਹਦੇ ਟਰੱਕਰ ਕਹਿਣਾ ਚਾਹੁੰਦਾ ਵੀ ਸਿੱਖਣ ਨੂੰ ਤੁਹਾਡੇ ਕੋਲ ਬਹੁਤ ਕੁਛ ਆ। ਤੁਸੀਂ ਜਿਹੜੇ ਕਮੈਂਟ ਕਰਦੇ ਹੋ ਨਾ ਇਹਨਾਂ ਦੀਆਂ ਆਪਣੇ ਜਿੰਨੇ ਵੀ ਲਿੰਕ ਆ ਤੁਹਾਡੇ ਜਿਹੜੀਆਂ ਵੀਡੀਓ ਤੁਸੀਂ ਪਾ ਰਹੇ ਹੋ, ਇਹ ਲਿੰਕ ਪਾਉਣ ਤੋਂ ਪਹਿਲਾਂ ਸੋਚਿਆ ਕਰੋ ਵੀ ਇਹ ਕੀ ਆ। ਤੁਹਾਡੇ ਕੋਲ ਸਿਰਫ ਇੱਕ ਇਕਲੌਤਾ ਚੈਨਲ ਆ ਪੰਜਾਬੀ ਦਾ ਜਿਹੜਾ ਤੁਹਾਨੂੰ ਨਾਲ ਨੌਲੇਜ ਵੀ ਤੁਹਾਡੀ ਵਧਾ ਰਿਹਾ। ਔਰ ਇੱਥੇ ਹੁਣ ਦੇਖ ਲਓ ਸਾਡੇ ਇੱਥੇ ਟਾਂਟੋ ਦੇ ਵਿੱਚ ਘੱਟੋ ਘੱਟ 4-5 ਰੇਡੀਓ ਆ ਜਿਹੜੇ ਸਿਰਫ 1-2 ਆ ਜਿਹੜੇ ਗੱਲ ਕਰਦੇ ਆ ਟਰੱਕਿੰਗ ਦੀ, ਕੋਈ ਨਹੀਂ ਹੋਰ ਕੋਈ ਗੱਲ ਕਰਦਾ। ਤੇ ਥੈਂਕ ਯੂ ਵੈਰੀ ਮਚ। ਥੈਂਕ ਯੂ ਵੀਰ ਜੀ, ਸੁਣਦਾ ਰਹਿਣਾ ਤੁਹਾਡਾ ਪ੍ਰੋਗਰਾਮ ਰੋਜ਼ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਭਾਜੀ ਬਹੁਤ। ਤੇ ਰਾਜਕਰਨ ਜਿਹੜੀਆਂ ਇਹ ਟਿਕਟ ਫਾਈਟਿੰਗ ਹੈਗੀਆਂ, ਜਿਹੜੀਆਂ ਅਸੀਂ ਟਿਕਟ ਫਾਈਟਿੰਗ ਵੀ ਕਰਦੇ ਹੈਗੇ ਆ ਆਪਣੇ ਉਹਦੇ ਥਰੂ, ਆਪਣੀ ਕੰਪਨੀ ਦੇ ਥਰੂ। ਸੋ ਟਿਕਟ ਫਾਈਟਿੰਗ ਜਿਹੜੀ ਆ ਇਹਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਟਿਕਟਸ ਹੁੰਦੀਆਂ ਨਾ ਉਹਨੂੰ ਸਟੈਕੇਬਲ ਟਿਕਟਸ ਕਹਿ ਦਿੰਦੇ ਆ। ਜਦੋਂ ਤੁਸੀਂ ਕੋਈ ਵੀ ਟਿਕਟ ਤੁਹਾਨੂੰ ਮਿਲਦੀ ਆ ਉਹ 'ਚ ਕਈ ਵਾਰੀ ਤੁਹਾਨੂੰ ਜਿਹੜਾ ਆਫਿਸਰ ਹੈਗਾ ਉਹ ਸਟੈਕੇਬਲ ਟਿਕਟਸ ਦੇ ਦਿੰਦਾ ਵੀ ਇੱਕ ਗਲਤੀ ਤੋਂ ਬਾਅਦ ਦੂਜੀ ਬਾਅਦ ਤੀਜੀ ਚੌਥੀ ਉਹ ਨਾਲ ਅਟੈਚ ਹੁੰਦੀਆਂ ਸਾਰੀਆਂ। ਸੋ ਜਦੋਂ ਤੁਸੀਂ ਟਿਕਟ ਫਾਈਟਿੰਗ ਦੀ ਪਲਾਨ ਜਿਹੜੀ ਆ ਜੇ ਉਹ ਲੈਣੀ ਹੈਗੀ ਆ ਉਹਦੇ ਵਿੱਚ ਹਮੇਸ਼ਾ ਜਿਹਦੇ ਕੋਲ ਵੀ ਪਲਾਨ ਲੈਣੀ ਹੈਗੀ ਆ ਉਹਦੇ ਵਿੱਚ ਹੁਣ ਸਾਨੂੰ ਕਈ ਕਾਲਸ ਆਉਂਦੀਆਂ ਦਿਹਾੜੀ ਦੇ ਵਿੱਚ ਜਿਹੜੀਆਂ ਟਿਕਟ ਫਾਈਟਿੰਗ ਦੀਆਂ ਆਉਂਦੀਆਂ ਰਾਜਕਰਨ, ਉਹਦੇ 'ਚ ਉਹ ਹਮੇਸ਼ਾ ਇਹ ਗੱਲ ਕਰਦੇ ਆ ਇਹ ਗਰੰਟੀ ਆ ਜੀ ਮਾਫ ਹੋ ਜੂਗੀ, ਕਲੀਅਰ ਹੋ ਜੂਗੀ। ਦੇਖੋ ਜੀ ਗਰੰਟੀ ਕਿਸੇ ਚੀਜ਼ ਦੀ ਨਹੀਂ ਹੈਗੀ, ਪਰ ਇੱਦਾਂ ਹੁੰਦਾ ਵੀ ਜੇ ਤੁਹਾਡੀ ਕੰਪਨੀ ਨੂੰ ਇੱਦਾਂ ਦੀਆਂ ਟਿਕਟਸ ਮਿਲੀਆਂ ਹੈਗੀਆਂ ਤੇ ਉਹ ਸਟੈਕੇਬਲ ਟਿਕਟਸ ਜਿਹੜੀਆਂ ਹੈਗੀਆਂ ਉਹ ਵਕੀਲ ਰਿਮੂਵ ਕਰਾ ਲੈਂਦਾ, ਜਾਂ ਜਿਹੜੇ ਕੰਪਲਾਇੰਸ ਵਾਲੇ ਹੈਗੇ ਆ ਉਹ ਉਹਦੇ ਉੱਤੇ SMS ਦੇ ਉੱਤੇ ਜਾ ਕੇ ਉਹ ਚੀਜ਼ਾਂ ਜਿਹੜੀਆਂ ਉਹ ਰਿਮੂਵ ਕਰਾ ਲੈਂਦੇ ਜਿਹੜੀਆਂ ਸਟੈਕੇਬਲ ਟਿਕਟਸ ਹੁੰਦੀਆਂ। ਉਹਦੇ ਨਾਲ ਤੁਹਾਡਾ ਵੇਟੇਜ ਘੱਟ ਜਾਂਦੀ ਆ, ਤੁਹਾਡਾ ਸਕੋਰ ਜਿਹੜਾ ਅਪ ਆ ਜਾਂਦਾ। ਸੋ ਟੋਟਲੀ ਜਿਹੜੀ ਹੈ ਨਾ ਟੋਟਲੀ ਕਲੀਅਰੈਂਸ ਕਈ ਵਾਰੀ ਨਹੀਂ ਮਿਲਦੀ, ਟੋਟਲੀ ਕਲੀਅਰ ਨਹੀਂ ਹੁੰਦੀਆਂ, ਪਰ ਲੇਕਿਨ ਸਟੈਕੇਬਲ ਟਿਕਟਸ ਜਿਹੜੀਆਂ ਉਹ ਜ਼ਰੂਰ ਦੇਖਿਆ ਕਰੋ ਵੀ ਕਿੰਨੀਆਂ ਕੁ ਸਟੈਕੇਬਲ ਟਿਕਟਸ ਹੈਗੀਆਂ ਜਿਹੜੀਆਂ ਕਿ ਰਿਮੂਵ ਕੀਤੀਆਂ ਜਾ ਸਕਦੀਆਂ। ਥੈਂਕ ਯੂ ਬਹੁਤ ਬੜੀ ਮਿਹਰਬਾਨੀ। ਸਮਾਂ ਸਮਾਪਤ ਹੈ ਤੇ ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਹੁਣ ਨਹੀਂ ਲੈ ਸਕਦੇ ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਰਮਨ ਜੀ, ਹਰਜੋਤ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।